ਤੇ ਆਪਣੀ ਕੁੜੀ ਨੂੰ ਵੀ ਤੇ ਆਪਣੀ ਸੌਂਕਣ ਨੂੰ ਵੀ। ਅੱਛਾ, ਆਪਣੇ ਬੰਦੇ ਨੂੰ ਵੀ ਤੇ ਆਪਣੇ ਜਵਾਈ ਨੂੰ ਵੀ ਤੇ ਆਪਣੀ ਕੁੜੀ ਨੂੰ ਵੀ। 25 ਸਾਲ ਹੋ ਗਏ ਤੁਹਾਡੀ ਬੇਟੀ ਨਾਲ ਸ਼ਾਦੀ ਹੋਇਆ ਤੇ ਕਹਿੰਦੀ ਪੁੱਤਰ ਫਿਰ ਮੈਂ ਪੈਨਸ਼ਨ ਲਾ ਦਵਾਂ। ਕਹਿੰਦੀ ਹੁਣ ਮੈਂ ਕੀ ਪੈਨਸ਼ਨ ਲਾ ਦਾਂ ਕੀ ਉਹਦੀ ਛੋਟੀ ਭੈਣ ਲੈ ਕੇ ਫਿਰ ਨੱਸ ਗਿਆ। अस्सलाम वालेकुम। आयो आयो आयो। हाय अस्सलाम वालेकुम। टी टाइम में खुश आमदीद। टी टाइम में तू इधर आ जा। टी टाइम में खुश आमदीद। ਤੁਹਾਨੂੰ ਅੱਜ ਮੈਂ ਦਿਖਾਉਣਾ ਸੀ ਕਿਹਨੂੰ ਮਿਲਣ ਆਏ ਆ ਤੇ ਬਹੁਤ ਗੱਲਾਂ ਕਰ ਰਹੀਆਂ ਨੇ ਤੇ ਨਾਲੇ ਤੁਸੀਂ ਦੇਖਣਾ ਕਿ ਕਿੰਨੀ ਦੇਰ ਬਾਅਦ ਤੁਸੀਂ ਉਹਨਾਂ ਨੂੰ ਦੇਖਿਆ ਅਸਲ ਰੂਪ 'ਚ ਉਹਨਾਂ ਦੀ ਅਸਲ ਆਵਾਜ਼ 'ਚ। ਆਇਓ ਉਹ ਐਂਡ अस्सलाम वालेकुम नाज़रीन, की हाल है? हाँ नाज़रीन, आशिक हुसैन। यार आशिक तू कितने चला गया यार? यार जानी तू यार। ओए 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 लो जी नाज़रीन, चाचा बूटा ये किते लगदा किते ਚੱਲੇ ਸੀ ਅਦਾਲਤ 'ਚ ਚੱਲੇ ਸੀ ਯਾਰ। ਅਦਾਲਤ 'ਚ? ਹਾਂ ਮਜ਼ਦੂਰੀ ਕਰਨ ਚੱਲੇ ਆ। ਲੈ ਮਜ਼ਦੂਰੀ। ਹਾਂ ਇਹ ਮਜ਼ਦੂਰੀ ਉੱਥੇ ਜਾ ਕੇ। आशिक साहब सुनाओ। आशिक साहब अब ਤੁਸੀਂ ਸੁਣਾਓ। ਇਹ ਜਰਾ ਜਾਣਦੇ ਹੋ ਇਹ ਆਸ਼ਿਕ ਸਾਹਿਬ ਬੈਰੀ ਜਹਾਜ਼ ਵਾਲੇ ਬੈਰੀ ਜਾ ਨਹੀਂ ਸਜ਼ਾਵਾਂ ਸੁਣਾ ਸੁੰਦਰ ਬਰੇ ਮੇਰੇ ਨਾਲੇ। ਆਸ਼ਿਕ ਸਾਹਿਬ ਵੈਸੇ ਸਹੀ ਦੱਸਣਾ ਕਿ ਮਿਸ ਕਰਦੇ ਹੋ ਨਾ ਉਸ ਟਾਈਮ ਨੂੰ? ਯਾਨੀ ਸਭ ਟਾਈਮ ਜਿਹੜਾ ਵੀ ਗੁਜ਼ਰ ਜੇ ਨਾ ਉਹ ਉਸ ਤੋਂ ਬਾਅਦ ਬੰਦਾ ਸਾਰੀ ਉਮਰ ਉਹਨੂੰ ਮਿਸ ਕਰਦਾ। ਯਾਰ ਜਿਹੜੇ ਟਾਈਮ ਦੀ ਮੈਂ ਪੁੱਛ ਰਿਹਾ ਉਹ ਦੱਸੋ। ਉਹ ਜਿਹੜਾ ਤੁਸੀਂ ਟਾਈਮ ਕਹਿੰਦੇ ਹੋ ਉਹਦੇ ਵਰਗਾ ਉਹ ਬੜਾ ਅੱਛਾ ਟਾਈਮ ਸੀ। ਆਪਣਾ ਚਾਚਾ ਸ਼ੇਖ ਸਾਹਿਬ, ਚਾਚਾ ਜੀ ਨੂੰ ਅੱਲਾਹ ਤਾਲਾ, ਓਏ ਹੋਏ ਚਾਚਾ ਬੂਟਾ, ਚਾਚੇ ਬੂਟੇ ਨੂੰ ਅੱਲਾਹ ਮੀਆਂ। ਲਓ ਜੀ ਨਾਜ਼ਰੀਨ, ਬੜਾ ਟਾਈਮ ਗੁਜ਼ਰਿਆ ਸਾਡਾ ਕੋ 3 4 5 ਸਾਲ। ਠੀਕ ਹੈ ਜੀ, ਮੈਂ ਤੇ ਪੈਸੇ ਲੈਂਦਾ ਰਿਹਾ ਪ੍ਰੋਗਰਾਮ ਦੇ। ਆਸ਼ਿਕ ਸਾਹਿਬ ਫੀ ਸਬੀਲਿਲ੍ਲਾਹ ਕਰਦੇ ਰਹੇ। ਸੁਭਾਨ ਅੱਲਾਹ। ਇਹ ਕੇਸਾਂ ਚੋਂ ਕਸਰ ਕੱਢ ਲੈਂਦੇ, ਕੇਸਾਂ ਚੋਂ ਕਸਰ ਕੱਢ ਨਹੀਂ ਵਿੱਚ ਕਿਤੇ ਲੈ ਲੈਂਦੇ ਸੀ ਨਹੀਂ ਨਹੀਂ ਇਹ ਜਿਹੜਾ ਸਾਡਾ ਉੱਥੇ ਜਿਹੜੇ ਚੈਨਲ ਦਾ ਸੀ ਪ੍ਰੋਗਰਾਮ ਸੀ, ਜਿਹੜਾ ਵੀ ਉੱਥੇ ਵਿਕਟਮ ਹੁੰਦਾ ਸੀ ਉਹਦਾ ਕੇਸ ਫ੍ਰੀ ਕਰ ਦਿੰਦੇ ਆ। ਹਾਂ ਬਿਲਕੁਲ, ਜਿਹੜਾ ਉੱਥੇ ਆ ਜਾਂਦਾ ਤੇ ਉਹਦਾ ਕੇਸ ਫ੍ਰੀ। ਨਹੀਂ ਵੈਸੇ ਉਹ ਚੈਨਲ, ਉਹ ਸਾਡੇ ਚੈਨਲ ਦੇ ਜਿਹੜੇ ਬੌਸ ਸੀ ਸਾਡੇ ਜੁਨੇਦ ਸਾਹਿਬ, ਇਹਨਾਂ ਦੇ ਬੌਸ ਉਹਨਾਂ ਦੇ ਵਾਲਦ ਸਾਹਿਬ ਸੀ, ਮੇਰੇ ਬੌਸ ਜੁਨੇਦ ਸਾਹਿਬ ਸੀ। ਠੀਕ ਹੈ ਨਾ। ਸਾਡੇ ਮੇਰੇ ਦਾਦਾ ਬੌਸ ਸੀ ਉਹ, ਇਹਨਾਂ ਦੇ ਦੋਸਤ ਵੀ ਸੀ, ਇਹਨਾਂ ਦੇ ਉਹ ਪਿਆਰ ਵਾਲੇ ਵੀ ਸੀ। ਹਾਂ ਬਸ ਮੇਰਾ ਖਿਆਲ ਪੂਰੇ ਚੈਨਲ 'ਚ ਮੈਂ ਇਕੱਲਾ ਸਾਂ ਜਿਹੜਾ ਬਗੈਰ ਤਨਖਾਹ ਤੋਂ ਕੰਮ ਕਰਦਾ ਸਾਂ। ਅੱਛਾ ਆਸ਼ਿਕ ਸਾਹਿਬ ਨਾ ਕਰਿਆ ਕਰੋ, ਤੁਸੀਂ ਲੈ ਜਾਂਦੇ ਸੀ ਪੈਸੇ। ਕਈ ਵਾਰੀ ਮੈਂ ਦੇਖਿਆ ਤੁਸੀਂ ਸਾਈਡ ਤੇ ਹੋ ਕੇ 50-60 ਹਜ਼ਾਰ ਰੁਪਇਆ ਹਰ ਪ੍ਰੋਗਰਾਮ ਦਾ ਤੁਸੀਂ ਲੈ ਜਾਂਦੇ ਸੀ ਆਰਾਮ ਨਾਲ। ਹੁਣ ਤੁਸੀਂ ਇੱਥੇ ਇਦਾਂ ਕਰਨ ਦੇ ਹੋ। ਨਹੀਂ ਯਾਰ ਜਾਨੀ ਸਾਹਿਬ, ਕੇਸ ਕਿੰਨੇ ਮਿਲੇ ਤੁਹਾਨੂੰ? ਉਹ ਕੇਸ ਤੇ ਬਥੇਰੇ ਮਿਲੇ। ਅਦਾਲਤ 'ਚ ਜਾਂਦੇ ਤੁਹਾਨੂੰ ਜੱਜ ਸਾਹਿਬਾਨ ਜਿਹੜੇ ਉਹ ਵੀ ਤੁਹਾਨੂੰ ਪਛਾਣਦੇ ਸੀ? ਨਹੀਂ ਉਹ ਤੇ ਮਾਸ਼ਾਅੱਲਾ ਬੜਾ ਹੁਣ ਵੀ ਪ੍ਰੋਗਰਾਮ ਰਿਪੀਟ ਕਿੰਨਾ ਚਿਰ ਹੁੰਦਾ ਰਿਹਾ। ਹਾਂ ਤੇ ਹੁਣ ਵੀ ਬਲਕਿ ਹੁਣ ਜਿਹੜੇ ਵੇਖਦੇ ਰਹੇ ਨੇ ਹੁਣ ਕਹਿੰਦੇ ਨੇ ਕੋਈ ਨਵਾਂ ਪ੍ਰੋਗਰਾਮ ਕਿਉਂ ਨਹੀਂ ਆ ਰਿਹਾ। ਹਾਂ ਤੇ ਨਵਾਂ ਪ੍ਰੋਗਰਾਮ ਤੁਸੀਂ ਹੁਣ ਲਾਹੌਰ ਹੋ, ਮੈਂ ਫੈਸਲਾਬਾਦ ਆ, ਕਿਤੇ ਤੇ ਕੋਈ ਦਰਮਿਆਨ 'ਚ ਕੋਈ ਦਰਮਿਆਨ 'ਚ ਨਹੀਂ ਨਾ ਬਣਨਾ। ਜਾਂ ਉਦੋਂ ਤੁਸੀਂ ਆ ਜਾਇਆ ਦੋ ਕੰਮ ਹੋ ਸਕਦੇ ਨੇ, ਜਾਂ ਤੁਸੀਂ ਫੈਸਲਾਬਾਦ ਆ ਜਾਓ ਤੇ ਜਾਂ ਮੈਂ ਤੁਹਾਨੂੰ ਬੁਲਾ ਲੈਣਾ। ਜਿਹੜਾ ਤੁਸੀਂ ਬੁਲਾ ਲਓ। ਨਹੀਂ ਉਹ ਜਾਨੀ ਕਿਉਂਕਿ ਤੁਸੀਂ ਆਓਗੇ ਮੁਸ਼ਕਲ, ਇਹਨਾਂ ਕੋਲੋਂ ਆਣਾ ਵੀ ਮੁਸ਼ਕਲ ਹੈ, ਇਹਨਾਂ ਨੂੰ ਉੱਥੇ ਬੁਲਾ ਲਓ। ਹਾਂ ਮੈਂ ਦੋ ਕੰਮ ਨੇ, ਜਾਂ ਇਹ ਆ ਜਾਣ ਹਾਂਜੀ ਜਾਂ ਮੈਂ ਇਹਨਾਂ ਨੂੰ ਬੁਲਾ ਲੈਣਾ। ਬਸ ਠੀਕ ਹੈ, ਫਿਰ ਇਹਨਾਂ ਕੋਲੋਂ ਨਹੀਂ ਆਇਆ ਜਾਣਾ, ਤੁਸੀਂ ਬੁਲਾ ਲਓ ਇਹਨਾਂ ਨੂੰ। ਹਾਂ ਇਹ ਠੀਕ ਹੈ, ਜਿਵੇਂ ਤੁਹਾਨੂੰ ਸਹੂਲਤ ਹੋਏ, ਕੋਈ ਮਸਲਾ ਨਹੀਂ। ਮੈਂ ਚਾਹ ਰਿਹਾ ਆਸ਼ਿਕ ਸਾਹਿਬ, ਮੈਂ ਤੁਹਾਨੂੰ ਸਹੀ ਦੱਸਾਂ, ਬੜੇ ਮਹੀਨਿਆਂ ਦਾ ਅੱਗੇ ਵੀ ਇੱਕ ਆਪਣਾ ਬਲਕਿ 2-3 ਵਾਰੀ ਆਪਣਾ ਪ੍ਰੋਗਰਾਮ ਹੀ ਬਣਿਆ, ਫਿਰ ਫਾਰਗ ਹੋ ਗਿਆ ਵਿੱਚ। ਤੇ ਮੈਂ ਨਾਜ਼ਰੀਨ ਤੁਹਾਨੂੰ ਦੱਸਾਂ, ਮੈਂ ਚਾਹ ਰਿਹਾ ਸਾਂ ਕਿ ਜਿਸ ਤਰ੍ਹਾਂ ਅਸੀਂ ਸ਼ੁਗਲ ਮੇਲੇ ਦੇ ਵਿੱਚ ਚਾਚੇ ਬੂਟੇ ਦੇ ਵਿੱਚ। ਅੱਛਾ ਇੱਕ ਗੱਲ ਦੱਸੋ, ਜਿਹੜੀਆਂ ਤੁਸੀਂ ਚਾਚੇ ਬੂਟੇ 'ਚ ਸਜ਼ਾਵਾਂ ਦੱਸਦੇ ਸੀ ਕਿ ਬੈਰੀ ਜਹਾਜ਼ 'ਚ ਅਗਰ ਕੋਈ ਬੰਦਾ ਇਸ ਤਰ੍ਹਾਂ ਕਰ ਰਿਹਾ, ਉਹ ਤੁਸੀਂ ਕੋਲੋਂ ਬਣਾਉਂਦੇ ਸੀ ਮਜ਼ਾਕ ਦੇ ਤੌਰ 'ਤੇ ਜਾਂ ਹੁੰਦੀਆਂ ਸੀ? ਨਹੀਂ ਉਹ ਜੈਨੂਅਨ, ਜਿੰਨੀ ਮੈਂ ਲਾ ਦੇ ਮੁਤਲਕ ਅਵੇਅਰਨੈਸ ਦਿੰਦਾ ਰਿਹਾ, ਬਿਲਕੁਲ ਜੈਨੂਅਨ ਦਿੰਦਾ ਰਿਹਾ। ਕੋਈ ਇੱਕ ਵੀ ਕੋਲੋਂ ਸਜ਼ਾ ਨਹੀਂ ਸੁਣਾਈ। ਜਿੰਨੀਆਂ ਬਿਲਕੁਲ ਜੈਨੂਅਨ ਲੀਗਲ।
ਇਹ ਬਹਿਰੀ ਜਹਾਜ਼ਾਂ ਦਾ ਜਿਹੜਾ ਲਾ ਲਹਿਦਾ ਪੜਿਆ ਤੁਸੀਂ ਕਿ ਇਹਦੇ ਵਿੱਚ ਨਹੀਂ ਬਹਿਰੀ ਜਹਾਜ਼ ਦਾ ਤੁਸੀਂ ਕੋਰਸ ਲੈਦਾ ਕੀਤਾ ਕੋਈ ਨਹੀਂ ਲਹਿਦਾ ਨਹੀਂ ਜਾਂ ਕੀਤਾ ਬਹਿਰੀ ਜਹਾਜ਼ 'ਚ ਕੋਈ ਵਾਕਿਆ ਪੇਸ਼ ਆਇਆ ਤੁਹਾਡਾ? ਮੈਂ ਉੱਥੇ ਨਾ ਮੁਲਾਜ਼ਮ ਰਿਹਾ ਬਹਿਰੀ ਜਹਾਜ਼ ਵਿੱਚ। ਇਹ ਸਾਡੇ ਕਾਨੂੰਨ ਦੇ ਵਿੱਚ ਮੌਜੂਦ ਹੈ। ਇਹ ਜਿਹੜਾ ਤਾਜ਼ੀਦਾ ਤੇ ਪਾਕਿਸਤਾਨ ਦਾ ਸਾਡੀ ਕਿਤਾਬ ਹੈ ਨਾ, ਉਹਦੇ ਵਿੱਚ ਇਹ ਸਜ਼ਾਵਾਂ ਮੌਜੂਦ ਨੇ, ਲੇਕਿਨ ਚੂੰਕਿ ਪ੍ਰੈਕਟਿਸ ਵਿੱਚ ਨਹੀਂ ਹੈਗਾ ਤੇ ਲੋਕੀ ਇਹਨਾਂ ਤੇ ਨਹੀਂ ਤੁਸੀਂ ਜ਼ਰਾ ਇਤਨਾ ਨੇ ਥੋੜਾ ਜਿਹਾ ਜ਼ਰਾ ਉਹ ਫਨ, ਲੇਕਿਨ ਇਸ ਤਰ੍ਹਾਂ ਉਹ ਮਤਲਬ ਉਹ ਕਾਨੂੰਨ ਸਹੀ ਸੀ। ਸਹੀ ਬਿਲਕੁਲ। ਜਿੰਨੀਆਂ ਵੀ ਮੈਂ ਕਾਨੂੰਨ ਦੇ ਮੁਤਲਕ ਜਿੰਨੀਆਂ ਵੀ ਗੱਲਾਂ ਕਰਦੇ ਰਹੇ ਆ, ਗੁਫ਼ਤਗੂ ਕਰਦੇ ਰਹੇ, ਬਿਲਕੁਲ ਠੀਕ ਕਰਦੇ ਰਹੇ। ਆਸ਼ਿਕ ਸਾਹਿਬ ਇੱਕ ਗੱਲ ਦੱਸੋ, ਅਗਰ ਆਪਾਂ ਇੱਕ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਹਾਂਜੀ ਉਹਦੇ 'ਚ ਆਪਾਂ ਸ਼ੁਗਰ ਮੇਲਾ ਵੀ ਕਰਦੇ ਹਾਂ ਅੱਛੇ ਤਰੀਕੇ ਨਾਲ, ਜਿਵੇਂ ਚਾਚੇ ਬੂਟੇ 'ਚ ਕਰੀਦਾ ਸੀ, ਰਿਸਪੈਕਟ ਦੇ ਨਾਲ ਛੇੜਖਾਨੀ ਵੀ ਕਰਦੇ ਹਾਂ, ਪਲੱਸ ਅਸੀਂ ਆਪਣੀ ਜਿਹੜੀ ਸਾਡੀ ਆਡੀਅנס ਆ ਜਾਂ ਜਿਹੜੀ ਆਵਾਮ ਆ, ਇਹਨਾਂ ਨੂੰ ਸਵੇਰ ਤੋਂ ਲੈ ਕੇ ਰਾਤ ਤੱਕ, ਮਤਲਬ ਇਹ ਜਿਹੜਾ ਫਿਰਦੇ ਤੁਰਦੇ ਨੇ 100 ਕੰਮ ਹੁੰਦੇ ਨੇ, ਇਹਨਾਂ ਨੂੰ ਆਪਣੇ ਰਾਈਟਸ ਦਾ ਤੇ ਪਤਾ ਹੋਣਾ ਚਾਹੀਦਾ ਨਾ ਕਿ ਇਸ ਜਗ੍ਹਾ ਤੇ ਮੇਰੇ ਇਹ ਰਾਈਟਸ ਨੇ ਜਾਂ ਇਸ ਜਗ੍ਹਾ ਤੇ ਉਹਦੇ ਰਾਈਟਸ ਨੇ ਜਿਹੜੇ ਮੈਂ ਖਾਈ ਜਾ ਰਿਹਾ। ਹਾਂਜੀ ਬਿਲਕੁਲ। ਇਹ ਵੈਸੇ ਪਤਾ ਹੋਣਾ ਚਾਹੀਦਾ। ਤੇ ਅਗਰ ਤੁਸੀਂ ਆ ਜਾਓ ਹਫਤੇ 'ਚ ਇੱਕ ਦਿਨ 2 ਦਿਨ ਤੁਸੀਂ ਆ ਜਾਓ, ਆਪਾਂ 1-2 ਪ੍ਰੋਗਰਾਮ ਕਰ ਲਿਆ ਕਰੀਏ, ਤੇ ਉਹਦੇ 'ਚ ਤੁਸੀਂ ਖਸੂਸੀ ਯਾਨੀ ਤੁਸੀਂ ਇਹ ਜ਼ਿਹਨ 'ਚ ਰੱਖਣਾ ਕਿ ਖਸੂਸੀ ਉਹਨਾਂ ਲੋਕਾਂ ਵਾਸਤੇ ਮੈਂ ਚੀਜ਼ਾਂ ਲੈ ਕੇ ਜਾਣੀਆਂ ਨੇ ਜਿਹੜੇ ਮਿਡਲ ਤਬਕਾ, ਜਿਹਨਾਂ ਨੂੰ ਨਹੀਂ ਪਤਾ, ਜਿਹੜੇ ਪੜ੍ਹੇ ਲਿਖੇ ਨਹੀਂ, ਤੇ ਉਹਨਾਂ ਨੂੰ ਮੈਂ ਰੱਟਾ ਲਵਾ ਦਾਂ ਕਿ ਭਾਈ ਅਗਰ ਇਦਾਂ ਹੁੰਦਾ ਨਾ ਤੁਹਾਡੇ ਨਾਲ ਤੇ ਇਹਦਾ ਇਹ ਕਾਨੂੰਨ ਦੇ ਵਿੱਚ ਇਹ ਗੱਲਬਾਤ ਆ, ਇਹਨੂੰ ਤੁਸੀਂ ਇਹ ਨਾ ਸਮਝੋ ਕਿ ਇਹ ਵੈਸੇ ਹੀ ਹੋ ਗਿਆ। ਕਾਨੂੰਨ 'ਚ ਇਹਦੀ ਇਹ ਚੀਜ਼ ਹੈਗੀ ਆ। ਨਹੀਂ ਵੈਸੇ ਵੀ ਜਾਨੀ ਸਾਹਿਬ ਹਰ ਬੰਦੇ ਨੂੰ ਆਪਣੇ ਰਾਈਟ ਦਾ ਪਤਾ ਹੋਣਾ ਰਾਈਟ ਦਾ ਪਤਾ ਹੋਣਾ ਚਾਹੀਦਾ, ਸਹੀ ਉਹਨੂੰ ਕਾਨੂੰਨ ਦਾ ਕਮ ਸੇ ਕਮ ਪਤਾ ਹੋਣਾ ਚਾਹੀਦਾ। ਦੇਖੋ ਨਾ, ਅਨਪੜ੍ਹ ਬੰਦਾ ਜਾ ਰਿਹਾ, ਉਹਨੂੰ ਪਤਾ ਹੈ ਕਿ ਇਹ ਆਪਣਾ ਯੈਲੋ ਆਪਣਾ ਰੈੱਡ ਲਾਈਟ ਜਲੇਗੀ ਇਸ਼ਾਰੇ ਦੀ ਤੇ ਉੱਥੇ ਉਹਨੇ ਰੁਕਣਾ ਹਾਂ। ਇਹ ਉਹਨੂੰ ਪਤਾ ਹੈ। ਗੱਲ ਦੱਸਦੀ ਹੈ ਯੈਲੋ ਹੋਏਗੀ ਤੇ ਉਹਨੇ ਸਲੋ ਹੋਣਾ। ਯੈਲੋ ਨੋਟੀਫਿਕੇਸ਼ਨ ਆ ਵੀ ਅੱਗੋਂ ਰੈੱਡ ਹੋਣ ਲੱਗੀ ਹੈ। ਹਾਂ, ਤੇ ਗ੍ਰੀਨ ਹੋ ਗਈ ਤੇ ਇਹਦਾ ਮਤਲਬ ਕਿ ਉਹਨੇ ਹਾਂ ਇੰਜ ਯਾਦ ਹੋਣਾ ਚਾਹੀਦਾ। ਇਹ ਬਾਕੀ ਰਾਈਟਸ ਦਾ ਵੀ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਜਾ ਰਿਹਾ ਹਾਂ ਰਸਤੇ 'ਚ, ਉਹਨੂੰ ਅਗਰ ਕੋਈ ਪੁਲਿਸ ਵਾਲਾ ਨਜਾਇਜ਼ ਤੰਗ ਕਰਦਾ ਹੈ, ਅਗਰ ਕੋਈ ਸਿੱਧੇ ਰਸਤੇ ਜਾ ਰਿਹਾ, ਹੈਲਮਟ ਵੀ ਪਾਇਆ, ਲਾਇਸੈਂਸ ਵੀ ਹੈ, ਤੇ ਕੋਈ ਟ੍ਰੈਫਿਕ ਵਾਲਾ ਉਹਨੂੰ ਨਜਾਇਜ਼ ਤੰਗ ਕਰਦਾ ਤੇ ਉਹਨੂੰ ਪਤਾ ਹੋਣਾ ਚਾਹੀਦਾ ਕਿ ਉਹ ਕੀ ਕਰ ਸਕਦਾ ਹੈ, ਉਹਦੇ ਖਿਲਾਫ ਕੀ ਕਰ ਸਕਦਾ ਹੈ, ਉਹਨੂੰ ਕਮ ਸੇ ਕਮ ਪਤਾ ਹੋਣਾ ਚਾਹੀਦਾ। ਅੱਛਾ, ਖਿਲਾਫ ਨਾ ਕਰੇ, ਉੱਥੇ ਖਲੋ ਕੇ ਇਹ ਤੇ ਉਹਨੂੰ ਦੱਸ ਸਕਦਾ ਨਾ ਕਿ ਭਾਜਨ ਮੈਨੂੰ ਪਤਾ ਹੈ ਤੁਸੀਂ ਇਹ ਗੈਰ ਕਾਨੂੰਨੀ ਕਰ ਰਹੇ ਹੋ, ਬਿਲਕੁਲ ਕਾਨੂੰਨ 'ਚ ਇਦਾਂ ਵਾ, ਤੁਸੀਂ ਨਹੀਂ ਕਰ ਸਕਦੇ ਮੇਰੇ ਨਾਲ, ਠੀਕ ਹੈ ਨਾ। ਤੁਸੀਂ ਸਰ ਰਾਈਟ ਦੱਸੋ। ਅਕਸਰ ਬੰਦਿਆਂ ਨੂੰ ਆਪਣੇ ਰਾਈਟ ਦਾ ਪਤਾ ਪਰ ਲੈਫਟ ਦਾ ਨਹੀਂ ਪਤਾ, ਉਹ ਵੀ ਦੱਸੋ। ਬਿਲਕੁਲ ਸਾਰਾ ਕੁਝ ਦੱਸਾਂਗੇ ਜਿਵੇਂ ਜਾਨੀ ਸਾਹਿਬ ਦਾ ਹੁਕਮ ਹੈ। ਨਹੀਂ ਮੈਂ ਤਾਂ ਕਹਿੰਦਾ ਯਾਰ ਫੈਸਲਾਬਾਦ ਨਾਜ਼ਰੀਨ ਆਉਣ ਤੇ ਇਹਨਾਂ ਦੇ ਨਾਲ ਨਾ ਆਪਾਂ ਕੋਈ 1-2 ਜਣੇ ਤੁਸੀਂ ਬੈਠ ਕੇ ਤੇ ਕੋਈ ਇਸ ਤਰ੍ਹਾਂ ਦਾ ਕਰਿਆ ਜਾਂ ਇਸ ਤਰ੍ਹਾਂ ਕਰਿਆ ਕਰੀਏ। ਮੈਂ ਤਾਂ ਦੱਸਦਾ ਫਾਰਮੈਟ 2 ਕਰੈਕਟਰ ਬਣਾਇਆ ਕਰੀਏ ਹਰ ਵਾਰੀ ਜਿਨ੍ਹਾਂ ਦਾ ਕੋਈ ਮਸਲਾ ਬਣਿਆ ਹੋਵੇ। ਆਪਸ ਵਿੱਚ ਸਹੀ ਮਦਈ ਪਾਰਟੀ, ਮੁਲਜ਼ਮ ਤੇ ਇਹ ਉਹ ਮਦਈ ਤੇ ਸਾਰੇ, ਠੀਕ ਹੈ ਜੀ। ਹਾਂਜੀ ਠੀਕ। ਉਹਨਾਂ ਦੇ ਹਵਾਲੇ ਦੇ ਨਾਲ ਹਰ ਵਾਰੀ ਮੀਆਂ ਬੀਵੀ ਆ ਗਏ, ਉਹਨਾਂ ਦਾ ਰੌਲਾ, ਭਾਈਵਾਲ ਆ ਗਏ ਕਾਰੋਬਾਰ 'ਚ, ਉਹਨਾਂ ਦਾ ਰੌਲਾ, ਡਰਾਈਵਰ ਤੇ ਸਵਾਰੀ ਆ ਗਈ, ਉਹਨਾਂ ਦਾ ਰੌਲਾ, ਮਾਲਕ ਮਕਾਨ ਤੇ ਕਿਰਾਏਦਾਰ ਆ ਗਿਆ, ਠੀਕ ਹੈ ਜੀ। ਕੋਈ ਕਿਸੇ ਨੇ ਪਲਾਟ ਲਿਆ ਉਹ ਆ ਗਿਆ, ਤੇ ਨਾਲ ਪ੍ਰਾਪਰਟੀ ਡੀਲਰ ਆ ਗਿਆ। ਇਸ ਤਰ੍ਹਾਂ ਦੇ ਜਿਹੜੇ ਸਾਡੇ ਉਹਦੇ ਵਿੱਚ ਉਹਦੇ ਵਿੱਚ ਫਿਰ ਕੀ ਹੋਏਗਾ, ਅਸੀਂ ਇੱਕ ਮਜ਼ਾਕ ਤੇ ਕਿਉਂਕਿ ਮਜ਼ਾਕ ਤੋਂ ਬਗੈਰ ਸਰ ਅੱਜ ਕੱਲ ਸਰਦਾ ਨਹੀਂ, ਕੱਲਾ ਸੀਰੀਅਸ ਤੇ ਤੁਸੀਂ ਆਪ ਹੀ ਬੜੇ ਹੋ ਬੈਠੇ, ਤੇ ਅੱਗੋਂ ਤੁਸੀਂ ਜੋ ਵੇਖ ਰਹੇ ਹੋ ਵੀ ਸੀਰੀਅਸ ਹੋਵੇ ਤੇ ਉਹ ਤੇ ਫਿਰ ਸੋਨੇ ਤੇ ਬੇੜਾ ਗਰਕ ਕਰਨ ਵਾਲੀ ਗੱਲ ਹੈ ਨਾ। ਤੇ ਇਹ ਹੈ ਕਿ ਤੁਸੀਂ ਅਗਲੇ ਬੰਦੇ ਨੂੰ ਜਿਸ ਤਰ੍ਹਾਂ ਕਿਸੇ ਬੱਚੇ ਨਹੀਂ ਚੀਜ਼ ਵੀ ਲੈ ਦੇਈਦੀ, ਤੇ ਨਾਲ ਉਹਦਾ ਪੁੱਤਰਾ ਸਬਕ ਯਾਦ ਕਰ, ਤੈਨੂੰ ਨਾ ਮੈਂ ਆ ਚੀਜ਼ ਲੈ ਕੇ ਦਊਂਗਾ। ਐਡਾ ਸਬਕ ਯਾਦ ਕਰਨ ਵਾਲਾ ਆ ਚੀਜ਼ ਆ ਨਾ, ਉਹ ਸਾਡੀ ਹੋਣੀ ਕਾਮੇਡੀ। ਤੇ ਅਸੀਂ ਇਹਨਾਂ ਨੂੰ ਕਹਾਂਗੇ ਕਿ ਭਾਈ ਤੁਸੀਂ ਨਾ, ਅਸੀਂ 2 ਕਰੈਕਟਰ ਬਣਾ ਲਿਆ ਕਰਾਂਗੇ, ਤੇ ਆਸ਼ਿਕ ਸਾਹਿਬ ਉਹਦੇ 'ਚ ਸਹੀ ਗੱਲਾਂ ਦੱਸੀ ਜਾ ਕਰਾਂਗੇ, ਅਸੀਂ ਕੋਈ ਮਾੜਾ ਮੋਟਾ ਐਂਟਰਟੇਨ ਕਰ ਲਿਆ, ਉਹਦੇ 'ਚ ਇਹ ਅਵੇਅਰਨੈਸ ਵੀ ਚਲੀ ਜਾਏਗੀ, ਟਾਈਮ ਵੀ ਅੱਛਾ ਗੁਜ਼ਰ ਜਾ ਕਰੇਗਾ। ਕਿਉਂ ਆਸ਼ਿਕ ਸਾਹਿਬ? ਠੀਕ ਹੈ ਜੀ, ਇੰਜ ਕਰ ਲਈਏ। ਇੰਜ ਕਰ ਲਓ ਜਿਵੇਂ ਆਵਾਮ ਨੂੰ ਪਸੰਦ ਹੋਵੇ, ਆਵਾਮ ਨੂੰ ਅੱਛਾ ਲੱਗੇ। ਅਸੀਂ ਤੇ ਆਵਾਮ ਨੂੰ ਖੁਸ਼ ਕਰਨਾ ਨਾ, ਨਾਲੇ ਉਹਨੂੰ ਨਾਲੇ ਉਹਨੂੰ ਖੁਸ਼ ਕਰਨਾ। ਤੁਹਾਡੇ ਪ੍ਰੋਗਰਾਮ ਤੋਂ ਵੈਸੇ ਹੀ ਖੁਸ਼ ਹੁੰਦੇ ਨੇ। ਕਾਨੂੰਨੀ ਮਸ਼ਵਰੇ ਦਿਓ ਜੀ, ਬਿਲਕੁਲ। ਨਾਲ ਕੜੇ ਵਾਲੀ ਐਟਮ ਕਰਤੀ, ਉਹ ਵੀ ਵਿੱਚ ਫਨ ਵੀ ਹੋ ਜਾਏ। ਕੜੇ ਵਾਲੀ ਮਤਲਬ ਕੜੇ ਚੋਂ ਨਹੀਂ ਲੰਘਦੇ ਪਿੰਡੇ ਨੂੰ ਤੇਲ ਲਾ ਕੇ, ਉਹ ਆਸ਼ਿਕ ਸਾਹਿਬ ਲੰਘਣਗੇ। ਆਸ਼ਿਕ ਸਾਹਿਬ ਇੱਥੇ ਕਦਮ ਤੇ ਕੜੇ ਚੋਂ ਲੰਘਦੇ ਨੇ। ਤੂੰ ਇਹਨਾਂ ਨੂੰ ਕਦੀ ਸਵੇਰੇ 7 ਵਜੇ ਦੇਖਿਆ ਕਰ, ਇਹ ਕੜੇ ਚੋਂ ਲੰਘ ਰਹੇ ਹੁੰਦੇ ਨੇ। ਕਚਹਿਰੀਆਂ ਮੈਂ ਕਹਿੰਦਾ ਹਰ ਜਗ੍ਹਾ ਤੇ। ਇਹ ਦੇਖੋ ਜਿੰਨੀ ਗਰਮੀ ਹੈ, ਕੋਟ ਪਾ ਕੇ ਅਦਾਲਤ 'ਚ ਇੱਕ ਮੰਜ਼ਿਲ 'ਚ ਅਸੀਂ ਇੱਕ ਬਿਲਡਿੰਗ 6ਵੇਂ ਫਲੋਰ ਤੇ ਆ, ਉੱਥੋਂ ਥੱਲੇ ਆਈਦਾ ਫਿਰ ਪਤਾ ਲੱਗ ਰਿਹਾ ਕਿ ਨਾਲ ਦੀ ਬਿਲਡਿੰਗ 'ਚ 5ਵੇਂ ਫਲੋਰ ਤੇ ਜਾਣਾ। ਉਹ ਸਾਰਾ ਦਿਨ ਸਾਡਾ ਇਹ ਕੜੇ ਤੋਂ ਲੰਘਣ ਵਾਲਾ ਹੀ ਹੈ। ਸਹੀ ਗੱਲ ਹੈ। ਕੜੇ ਧੂਪ ਮੇ ਲੰਘਤੇ ਹੈ ਇਹ। ਹਾਂ ਆਸ਼ਿਕ ਸਾਹਿਬ, ਇਹ ਦੱਸੋ ਕਿ ਕਿਹੜੇ ਦਿਨ ਫਿਰ ਤੁਸੀਂ ਆਇਆ ਕਰੋਗੇ?
ਤੁਹਾਨੂੰ ਛੁੱਟੀ ਇੱਥੇ ਕਿਹੜੇ ਦਿਨ ਹੁੰਦੀ ਹੈ? ਮੈਨੂੰ ਐਤਵਾਰ ਨੂੰ ਛੁੱਟੀ ਹੁੰਦੀ ਹੈ, ਲੇਕਿਨ ਤਾਂ ਤੁਸੀਂ ਇਕੱਲੇ ਐਤਵਾਰ ਆ ਜਾਇਆ ਨਹੀਂ, ਐਤਵਾਰ ਨੂੰ ਫੈਮਿਲੀ ਡੇ ਹੁੰਦਾ ਹੈ, 100 ਮਾਮਲਾਤ ਹੁੰਦੇ ਨੇ ਬੱਚਿਆਂ ਦੇ। ਤੁਸੀਂ ਇੱਥੋਂ ਐਤਵਾਰ ਤੋਂ ਇਲਾਵਾ ਵੀ ਕੋਈ ਇੱਕ ਛੁੱਟੀ ਨਹੀਂ, ਕਰ ਸਕਦੇ ਮੈਂ ਆ ਜਾ ਕਰਾਂਗਾ ਨਾ ਕਿਸੇ ਦਿਨ ਪ੍ਰੋਗਰਾਮ ਰਿਕਾਰਡਿੰਗ ਤੇ ਅਸੀਂ ਸ਼ਾਮ ਨੂੰ ਕਰਨੀ ਨਾ। ਹਾਂ ਅਸੀਂ ਤੇ ਰਾਤ ਨੂੰ ਇੱਥੋਂ ਮੈਂ 2-3 ਵਜੇ ਨਿਕਲਾਂ ਕਰਾਂਗਾ, 5-6 ਵਜੇ ਪਹੁੰਚਿਆ, ਹਾਂ। ਰਾਤ ਰਿਕਾਰਡਿੰਗ ਕਰਕੇ ਵਾਪਸ ਆ ਗਿਆ। ਇਹ ਵੀ ਗੱਲ ਠੀਕ ਇੱਕ ਹਫਤੇ ਚ ਆ ਜਾਣ, ਇੱਕ ਹਫ਼ਤੇ ਦਫਾ 'ਚ ਇੱਕ ਦਿਨ 2 ਦਿਨ ਯਾਰ ਇਹ 7 ਵਜੇ ਵੀ ਉੱਥੇ ਪਹੁੰਚ ਜਾਣਾ ਤੇ 10 ਵਜੇ ਤੱਕ ਅਸੀਂ ਦੋ ਆਰਾਮ ਨਾਲ ਕਰਾਂਗੇ। ਬਸ ਠੀਕ ਹੋ ਗਿਆ ਤੇ ਮੈਂ ਵਾਪਸ ਆ ਜਾ ਕਰਾਂਗਾ। ਇਹ ਵੀ ਠੀਕ ਹੈ। ਬਿਲਕੁਲ ਸਹੀ ਹੈ। ਆਸ਼ਿਕ ਸਾਹਿਬ ਤੁਸੀਂ ਆਪਣੇ ਕਾਰਡ ਚ ਪਾਏ ਨੇ? ਜਿਹੜੇ ਵਕੀਲ ਹੁੰਦੇ ਨੇ ਨਾ, ਉਹਨਾਂ ਦੀ ਜੇਬ 'ਚ ਕੁਝ ਹੋਰ ਹੋਵੇ ਨਾ, ਕਾਰਡ ਜ਼ਰੂਰ ਹੁੰਦੇ ਨੇ। ਤੇ ਉਹ ਜੇਬ ਚ ਹੀ ਰੱਖਦੇ ਹੋ, ਦਿਓ ਪ੍ਰਾਹੁਣੇ ਆਣ ਤਾਂ ਕਿ ਨਹੀਂ, ਪ੍ਰਾਹੁਣੇ ਆਸ਼ਿਕ ਆਏ ਸਾਹਿਬ ਨੇ ਤੁਸੀਂ ਉਹ ਤੁਹਾਡੇ ਕਾਰਡ ਦੁਬਈ ਵੀ ਡਿੱਗੇ ਹੁੰਦੇ ਆ ਫੁੱਟਪਾਥਾਂ ਤੇ, ਬਸ ਯਾਰ, ਫਿਰ ਮਸ਼ਹੂਰ ਮਰੂਫ ਆਦਮੀ ਹੈ। ਉੱਤੇ ਕੇਸ ਬੜੇ ਹੁੰਦੇ ਨੇ। ਲਓ ਜਨਾਬ, ਦੁਬਈ ਤੁਸੀਂ ਗਏ ਹੋ ਕਦੀ? ਨਹੀਂ ਗਏ? ਦੁਬਈ ਮੈਂ ਕਦੀ ਵੀ ਨਹੀਂ ਗਿਆ। ਦੁਬਈ ਤੁਸੀਂ ਜਾਓ ਨਾ ਕਦੀ, ਹਾਂਜੀ, ਅੱਲਾ ਕਰੇ ਕਿਸੇ ਦਿਨ ਇਕੱਠੇ ਚਲੇ ਜਾਾਂਗੇ। ਇਕੱਠੇ ਚੱਲ ਜਾ। ਉੱਥੇ ਨਾ ਫੁੱਟਪਾਥਾਂ ਦੇ ਥੱਲੇ ਕਾਰਡ ਪਏ ਹੁੰਦੇ, ਉੱਤੇ ਕੇਸ ਵੀ ਬਣੇ ਹੁੰਦਾ, ਔਰ ਉਹ ਕਹਿੰਦੇ ਨੇ ਕਿ ਅਗਰ ਤੁਸੀਂ ਇਹ ਕੇਸ ਲੜਨਾ ਚਾਹੁੰਦੇ ਹੋ ਤੇ ਇੱਥੇ ਆ ਜਾਣਾ। ਨਹੀਂ, ਉਹ ਕੇਸ ਉਲਟਾ ਵੀ ਪੈ ਜਾਂਦਾ ਹੁੰਦਾ। ਨਹੀਂ ਨਹੀਂ, ਰੈੱਡ ਲਾਈਟ ਕਚਹਿਰੀ ਚ ਨਹੀਂ ਕਦੇ ਗਏ ਤੁਸੀਂ? ਨਹੀਂ ਨਹੀਂ, ਉੱਥੇ ਨਹੀਂ ਜਾਈਦਾ, ਅਸੀਂ ਲੋਕਲ ਹੀ ਵਕਾਲਤ ਕਰੀਦੀ ਹੈ। ਸਹੀ। ਤੇ ਉਹਦੇ ਵਾਸਤੇ ਸਪੈਸ਼ਲ ਕੋਰਸ ਕਰਨਾ ਪੈਂਦਾ, ਰਜਿਸਟਰੀ ਕਰਨੀ ਪੈਂਦੀ ਹੈ, LLM ਕਰਨਾ ਪੈਂਦਾ। ਉੱਥੋਂ ਦਾ ਪਾਕਿਸਤਾਨ ਦੇ ਸਾਰੀ ਦੁਨੀਆ ਕੋਲ ਵੱਖਰੇ ਕਾਨੂੰਨ ਨੇ। ਆਸ਼ਿਕ ਸਾਹਿਬ ਜਿੱਥੇ ਮੇਰਾ ਜਾਓਗੇ ਫਿਰ ਉੱਥੋਂ ਦਾ ਕਾਨੂੰਨ ਨਹੀਂ ਪੜ੍ਹਨਾ ਇਹ ਕੀ ਗੱਲ ਹੈ, ਪਾਕਿਸਤਾਨ ਦੇ ਸਾਰੀ ਦੁਨੀਆ ਨਾਲ ਵੱਖਰੇ ਕਿਉਂ ਨੇ ਵਜ੍ਹਾ? ਉਹ ਹਰ ਮੁਲਕ ਦਾ ਆਪਣਾ ਆਪਣਾ ਕਾਨੂੰਨ ਹੈ ਨਾ, ਆਪਣਾ ਆਪਣਾ। ਯਾਰ ਘਰ ਦੇ ਹਰ ਇੱਕ ਦੇ ਆਪਣੇ। ਚੋਰੀ ਦੀ ਇੱਕ ਸਜ਼ਾ ਵਾ ਉਹ ਦੁਨੀਆ 'ਚ ਹਰ ਜਗ੍ਹਾ ਚੋਰੀ ਦੀ ਸਜ਼ਾ। ਨਹੀਂ, ਕਿਤੇ ਕਿਤੇ ਆਪਣਾ ਕਤਲ ਦੀ ਕਿਤੇ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਜਿਹੜੀ ਉਮਰ ਕੈਦ ਹੈ, ਕਿਤੇ ਸਜ਼ਾਏ ਮੌਤ ਹੈ, ਕਿਤੇ ਇੱਕ ਚੀਜ਼ ਦੀ ਸਜ਼ਾ ਇੱਥੇ 6 ਮਹੀਨੇ ਵਿੱਚ, ਕਿਤੇ 10 ਸਾਲ ਹੈ। ਸਜ਼ਾ ਤਾਂ ਹੈਗੀ ਨਾ। ਸਜ਼ਾ ਤੇ ਹੈ ਵੇ, ਕਿਸੇ ਦੇ ਨਹੀਂ ਵੀ ਹੈਗੀ, ਜ਼ਰੂਰੀ ਨਹੀਂ ਕਿ ਹੈਗੀ ਹੈ। ਕਈਆਂ ਮੁਲਕਾਂ 'ਚ ਤਾਂ ਫਾਂਸੀ ਵੈਸੇ ਹੀ ਖਤਮ ਕਰ ਦਿੱਤੀ ਕਈਆਂ ਮੁਲਕਾਂ 'ਚ। ਹਾਂ। ਤੇ ਤੁਸੀਂ ਕੋਈ ਇੰਟਰਨੈਸ਼ਨਲ ਵੀ ਕਦੀ ਕੇਸ ਲੜਿਆ, ਮਤਲਬ ਕਿ ਤਾਜ਼ੀਰਾਤ वेस्ट इंडीज के तहत जी, सख्त से जी नहीं मैं पाकिस्तान ਦੀ। अच्छा जी। ਆਸ਼ਿਕ ਸਾਹਿਬ ਤੁਸੀਂ ਦੂਜੇ ਸ਼ਹਿਰਾਂ 'ਚ ਵੀ ਕਦੀ ਗਏ ਕੇਸ ਕੁਸ ਲੜਨ? हाँ जी, मैं कराची गया, एबटाबाद गया, सियालकोट, नारोवाल, गुजरांवाला, वजीराबाद, फैसलाबाद बड़ा मैं जाता रहा केस लड़ना। ਅੱਛਾ ਜੀ। ਤੁਸੀਂ ਕੋਈ ਪਤੀਸੇ ਦਾ ਕਾਰੋਬਾਰ ਵੀ ਕਰਦੇ? नहीं मैं मुंडे का करना। ਮਰੂੰਡਾ ਸ਼ਹਿਰ ਲਾਹੌਰ ਦਾ? हाँ जी, ਮੇਰੇ ਦਿਲ ਤੇ ਤੀਰ ਚਲਾਵੇ। ਤੇ ਸੀਜ਼ਨ ਹੋਏ ਤੇ ਸਿੱਟੇ ਵੀ ਬਾਲ ਕੇ ਵੇਚ ਲੈਣਾ। ਅੱਛਾ ਤੁਸੀਂ ਦੱਸੋ ਕਿ ਆ ਰਹੇ ਨੇ ਹੌਲੀ ਹੌਲੀ ਵਕਾਲਤਾਂ। ਬਹਿਰੀ ਜਹਾਜ਼ ਦੇ ਵਿੱਚ ਅਸੀਂ ਖਲੋ ਕੇ ਸਮੁੰਦਰ ਵਿੱਚ ਉਲਟੀ ਕਰ ਦਈਏ, ਇਹਦੀ ਕੀ ਸਜ਼ਾ? ਦੇਖੋ, ਬਹਿਰੀ ਜਹਾਜ਼ ਦੇ ਵਿੱਚ ਜੇ ਖਲੋਵੋਗੇ ਤੇ ਫਿਰ ਤੁਸੀਂ ਉਲਟੀ ਨਹੀਂ ਕਰ ਸਕੋਗੇ, ਉਹਦੇ ਲਈ ਤੁਹਾਨੂੰ ਉਹਦੇ ਉੱਤੇ ਜਾਣਾ ਪਏਗਾ, ਛੱਤ ਤੇ ਖਲੋਵੋਗੇ ਤੇ ਫਿਰ ਜੇ ਤੁਸੀਂ ਉਲਟੀ ਕਰੋਗੇ ਤੇ ਆਪ ਵੀ ਉਲਟੀ ਹੋ ਕੇ ਡਿੱਗ ਪਏ। ਹਾਂ ਨਹੀਂ ਇਹ ਇਹਦੀ ਕਿਹੜੀ ਗੱਲ? ਨਹੀਂ ਸਰ ਜੀ, ਸਮੁੰਦਰ 'ਚ ਗੰਦਗੀ ਫੈਲਾਉਣ ਦਾ ਕੋਈ ਕਾਨੂੰਨ ਹੋਏਗਾ ਹੀ। ਹਾਂ ਇਹ ਹੋਣਾ ਚਾਹੀਦਾ। ਉਹ ਹੈ, ਉਹਦੀ ਸਜ਼ਾ ਹੈ, ਉਹ ਤੁਹਾਨੂੰ ਜਦੋਂ ਫਲਾਓਗੇ ਫਿਰ ਤੁਹਾਨੂੰ ਕੈਪਟਨ ਜਿਹੜਾ ਤੁਹਾਨੂੰ ਸਜ਼ਾ। ਯਾਰ ਤੂੰ ਸਮੁੰਦਰ 'ਚ ਕੋਈ ਗੰਦਗੀ ਨਹੀਂ ਫੈਲਾਉਣੀ, ਤੂੰ ਸਮੁੰਦਰ 'ਚ ਵੜਨਾ ਵਾ ਤੇ ਤੇਰੇ ਤੇ ਕੇਸ ਹੋ ਜਾਣਾ। ਤੇ ਉਹਨਾਂ ਨੇ ਤੈਨੂੰ ਕੋਈ ਸ਼ਾਪਰ ਜੂਸ ਦਾ ਡੱਬਾ ਲਿਜਾਣ ਦੀ, ਤੂੰ ਆਪ ਜਾਣਾ ਵਾ ਬਜ਼ਤੇ ਖੁਦ ਮੈਂ ਤੇ ਖੁਦ ਤੂੰ ਜਾਣਾ ਸਮੁੰਦਰ, ਤੇਰੇ ਤੇ ਗੰਦਗੀ ਦਾ ਕੇਸ ਹੋ ਕੇਸ ਜਾਣਾ। ਹੋ ਜਾਣਾ। ਨਹੀਂ, ਫਿਰ ਕੇਸ ਦੀ ਵੀ ਲੋੜ ਨਹੀਂ ਪੈਣੀ, ਇਹ ਆਪ ਹੀ ਕੇਸ ਹੋ ਜਾਣਾ। ਆਹੋ ਉਹੀ ਗੱਲ ਕਹਿ ਰਿਹਾ। ਆਸ਼ਿਕ ਸਾਹਿਬ ਕਿਹੜਾ ਵਾਕਿਆ ਜ਼ਿੰਦਗੀ 'ਚ ਐਸਾ ਕੋਈ ਐਸਾ ਕੇਸ ਜਿਹੜਾ ਤੁਹਾਨੂੰ ਅੱਜ ਤੱਕ ਯਾਦ ਹੋਵੇ ਔਰ ਬੜਾ ਮਜ਼ੇਦਾਰ ਹੋਵੇ, ਤੁਸੀਂ ਕਹੋ ਤੁਹਾਨੂੰ ਆਪ ਲੱਗੇ ਯਾਰ ਇਹ ਮੈਂ ਕੀ ਲੜ ਰਿਹਾ ਯਾਰ, ਮੈਨੂੰ ਸਮਝ ਨਹੀਂ ਆ ਰਹੀ? ਬਥੇਰੇ ਕੇਸ ਲੜੇ ਨੇ ਕੁਛ। ਕੋਈ ਇੱਕ ਐਸਾ ਕੋਈ ਐਸਾ ਕੇਸ ਜਿਹਦੇ ਲੜ ਕੇ ਤੱਫੜ ਪੈ ਗਏ ਹੋਣ ਤੁਹਾਡੇ, ਇਦਾਂ ਦਾ ਸੁਣਾਓ। ਇੱਕ ਬੜਾ ਇੰਟਰਸਟਿੰਗ ਕੇਸ ਸੀ ਮੇਰੇ ਕੋਲ ਸਿਆਲਕੋਟ ਜ਼ਿਲ੍ਹੇ ਦਾ। ਇੱਕ ਔਰਤ ਦੀਆਂ 3 ਬੇਟੀਆਂ ਸਨ, ਉਹਦਾ ਖਾਮਨ ਮਰ ਗਿਆ ਜਾਂ ਤਲਾਕ ਹੋ ਗਈ, ਉਹਨੇ ਦੂਸਰਾ ਖਾਮਨ ਕਰ ਲਿਆ। ਓਕੇ। ਉਹ ਦੂਸਰੇ ਖਾਮਨ ਨੇ ਉਹਨੇ ਸ਼ਾਦੀ ਕਰ ਲਈ ਤੇ ਉਹਦਾ ਖਾਮਨ ਉਹਦੇ ਘਰ ਆ ਗਿਆ, ਜਾਂ ਉਹ ਬੇਟੀਆਂ ਲੈ ਕੇ ਉਹਦੇ ਘਰ ਆਬਾਦ ਹੋ ਗਏ। ਓਕੇ। ਉਹਦੇ ਚੋਂ ਦੂਸਰੇ ਖਾਮਨ 'ਚ ਇੱਕ ਹੋਰ ਉਹਦੀ ਬੇਟੀ ਹੋ ਗਈ। ਕਿੰਨੀਆਂ ਬੇਟੀਆਂ? 4 ਹੋ ਗਈਆਂ। ਇੱਕ ਮਿੰਟ ਠਹਿਰ ਜਾ। ਇੱਕ ਔਰਤ ਸੀ, ਉਹਦੀਆਂ 3 ਬੇਟੀਆਂ ਸੀ। ਬੇਟੀਆਂ ਸਨ। ਉਹਦਾ ਖਾਮਦ ਜਾਂ ਮਰ ਗਿਆ ਜਾਂ ਉਹਨੂੰ ਤਲਾਕ ਹੋ ਗਈ, ਯਾਨੀ ਚਲਾ ਗਿਆ। ਉਹਨੇ ਦੂਸਰੀ ਸ਼ਾਦੀ ਕਰ ਲਈ। ਉਹਨੇ ਦੂਸਰੀ ਸ਼ਾਦੀ ਜਿਹਦੇ ਨਾਲ ਕੀਤੀ, ਉਹਦੇ ਚੋਂ ਇੱਕ ਬੇਟੀ ਹੋ ਗਈ। ਉਹਦੇ ਚੋਂ ਇੱਕ ਬੇਟੀ ਹੋ ਗਈ ਤੇ ਉਹ ਸਾਰੇ ਇਕੱਠੇ ਰਹਿੰਦੇ ਸੀ। ਸਾਰੇ ਇਕੱਠੇ ਰਹਿੰਦੇ ਸੀ। ਓਕੇ। ਅੱਗੇ ਕਿੰਨੀਆਂ ਬੇਟੀਆਂ ਹੋਈਆਂ? 4 ਹੋ ਗਈਆਂ। 4 ਹੋ ਗਏ। ਉਹ ਬੇਟੀ 2 ਸਾਲ ਦੀ ਹੋਈ ਤੇ ਉਹਦਾ ਜਿਹੜਾ ਖਾਮਨ ਸੀ, ਉਹਦੀ ਆਪਣੀ ਬੀਵੀ ਦੀ ਸੁਤੇਲੀ ਬੇਟੀ ਦੇ ਨਾਲ ਅੰਡਰਸਟੈਂਡਿੰਗ ਹੋ ਗਈ। ਉਹ ਉਹਨੂੰ ਲੈ ਗਿਆ, ਉਹਦੇ ਨਾਲ ਲਵ ਮੈਰਿਜ ਕਰ ਲਈ। ਉਹਨੂੰ ਲੈ ਕੇ ਦੌੜ ਗਿਆ, ਲਵ ਮੈਰਿਜ ਕਰ ਲਈ। ਯਾਨੀ ਜਿਹੜੀ ਸੁਤੇਲੀ ਧੀ, ਜਿਹੜੀਆਂ ਉਹਦੀਆਂ 3 ਧੀਆਂ ਸੀ, ਉਹਨਾਂ ਚੋਂ ਇੱਕ ਲੈ ਗਿਆ।
ਤੇ ਮਾਂ ਨੂੰ ਤਲਾਕ ਦੇ ਦਿੱਤੀ ਕਿ ਮਾਂ ਵੀ ਮਾਂ ਨੂੰ ਤਲਾਕ ਦੇ ਦਿੱਤੀ, ਮਾਂ ਨੇ ਉੱਤੇ ਪਰਚਾ ਕਰਾ ਦਿੱਤਾ, ਉਹ ਗਾਇਬ ਹੋ ਗਿਆ। 2 ਸਾਲ ਬਾਅਦ ਉਹਨਾਂ ਦਾ ਪਤਾ ਲੱਗਾ ਤੇ ਉਹਨਾਂ ਦੇ ਇੱਕ ਬੇਟੀ ਹੋਈ ਸੀ, ਫਿਰ ਉਹਦੇ ਚੋਂ ਵੀ ਯਾਰ ਪੰਜਵੀਂ ਬੇਟੀ ਹੈ। ਉਹ ਟਾਇਰ ਜੈਕਟ ਇਹ ਉਸਤਾਦ ਜੀ ਮਾਂ ਦੀ ਬੇਟੀ ਦੇ ਨਾਲ ਉਹਨੇ ਵਿਆਹ ਕਰ ਲਿਆ। ਮਾਂ ਨਾਨੀ ਬਣ ਗਈ ਨਾ, ਮਾਂ ਹੁਣ ਉਸ ਬੇਟੀ ਦੀ ਨਾਨੀ ਵੀ ਬਣ ਗਈ ਨਾਨੀ ਵੀ ਬਣ ਗਈ ਤੇ ਮਾਂ ਉਸ ਬੇਟੀ ਦੀ ਮਾਂ ਵੀ ਮਾਂ ਵੀ ਬਣ ਗਈ ਤੇ ਨਾਨੀ ਵੀ ਬਣ ਗਈ ਨਾਨੀ ਵੀ ਬਣ ਗਈ। ਤੇ ਪਿਓ ਦੀ ਉਹ ਉਸ ਬੰਦੇ ਦੀ ਉਹ ਧੀ ਵੀ ਲੱਗੀ। ਹਾਂ, ਬੁੱਢੀ ਵੀ ਲੱਗੀ। ਜਿਹੜੀ ਉਹਦੀ ਪਹਿਲੀ ਬੁੱਢੀ ਸੀ ਨਾ ਉਸਤਾਦ ਜੀ, ਉਹ ਹੁਣ ਉਹਦੀ ਸੱਸ ਬਣ ਗਈ। ਜਿਹੜੀ ਉਹਦੀ ਕੁੜੀ ਸੀ ਨਾ, ਉਹ ਹੁਣ ਉਹਦੀ ਬੀਵੀ ਬਣ ਗਈ। ਹਲੇ ਗੱਲ ਇੱਥੇ ਨਹੀਂ ਮੁੱਕਦੀ ਆਪ ਜਾਣੀ। ਅੱਛਾ, ਅੱਗੇ ਵੀ ਆ? ਅੱਗੇ ਵੀ ਹਲੇ ਚਲੋ ਕੰਮ ਸ਼ੁਰੂ ਹੋਇਆ। ਅੱਛਾ, ਇਹ ਸਿਲਸਿਲਾ ਦਰਾਜ਼। ਅੱਛਾ, ਉਹ 2 ਸਾਲ ਬਾਅਦ ਉਹ ਮੰਦਰ ਦੇ ਆਮ ਤੇ ਆਏ ਤੇ ਬੇਟੀ ਹੋ ਗਈ। ਵਿੱਚ ਰਿਸ਼ਤੇਦਾਰ ਪਏ, ਉਹ ਮਾਈ ਸੀ ਵਿਚਾਰੀ ਮਾੜੀ ਜਿਹੀ, ਥੱਕ ਜਾਂਦੇ ਨੇ। ਪਾਕਿਸਤਾਨ ਦਾ ਨਾ ਕਾਨੂੰਨ ਦਾ ਸਿਸਟਮ ਸਾਡਾ ਜਿਹੜਾ ਨਾ ਉਹ ਬੜਾ ਥਕਾ ਦਿੰਦਾ ਹੈ। ਉੱਥੇ ਜਾਓ, ਵਕੀਲ ਕਰੋ, ਅਦਾਲਤ 'ਚ ਦੇਖੋ ਨਾ, ਅਦਾਲਤ 20 ਕਿਲੋਮੀਟਰ ਦੂਰ ਹੈ ਤੇ ਗਵਾਹ ਲੈ ਕੇ ਜਾਓ, ਸਵੇਰੇ 8 ਵਜੇ ਜਾਓ, 4 ਵਜੇ ਕਹਿੰਦੇ ਜੀ ਅਗਲੀ ਤਰੀਕ ਤੇ ਲਿਆਓ। ਕੌਣ ਏਡਾ ਵਿਹਲਾ? ਤੇ ਉਹ ਥੱਕ ਜਾਂਦੇ ਨੇ ਪਾਰਟੀਆਂ। ਉਹ ਮਾਈ 2 ਸਾਲ ਬਾਅਦ ਥੱਕ ਗਈ, ਉਹ ਲੱਭੇ, ਉਹਨੇ ਉਹਨੂੰ ਮਾਫ ਕਰ ਦਿੱਤਾ। ਉਹਨੇ ਕਿਹਾ ਚੱਲ ਜੋ ਮੇਰੇ ਨਸੀਬਾਂ 'ਚ ਸੀ, ਜੋ ਕੁੜੀ ਦੇ ਨਸੀਬਾਂ ਬੰਦੇ ਆਪਣੇ ਬੰਦੇ ਨੂੰ ਵੀ ਤੇ ਆਪਣੇ ਜਵਾਈ ਨੂੰ ਵੀ ਤੇ ਆਪਣੀ ਕੁੜੀ ਨੂੰ ਵੀ। ਠੀਕ ਹੈ, ਬੰਦਾ ਵੀ ਹੈ ਤੇ ਜਵਾਈ ਵੀ। ਆਪਣੇ ਬੰਦੇ ਨੂੰ ਵੀ ਤੇ ਆਪਣੇ ਜਵਾਈ ਨੂੰ ਵੀ ਹਾਂ, ਤੇ ਆਪਣੀ ਕੁੜੀ ਨੂੰ ਵੀ ਤੇ ਆਪਣੀ ਸੌਂਕਣ ਨੂੰ ਵੀ। ਅੱਛਾ, ਮਾਫ ਕਰ ਦਿੱਤਾ ਤੇ ਉਹ ਫਿਰ ਇੱਕ ਘਰ 'ਚ ਇਕੱਠੇ ਰਹਿਣ ਲੱਗ ਪਏ। ਅੱਛਾ, ਸਾਰੇ ਸਾਰੇ ਫਿਰ ਇੱਕ ਘਰ 'ਚ ਰਹਿਣ ਲੱਗ ਪਏ। ਬੜਾ ਹੰਸੀ ਯਾਰ ਉਸ ਘਰ 'ਚ ਹੁਣ ਕਿੱਦਾਂ ਦਾ ਹਿਸਾਬ ਕਿਤਾਬ ਹੋਏਗਾ ਕਿ ਉਹੀ ਬੰਦਾ ਉਹਨੂੰ ਅੰਮੀ ਜੀ ਕਹਿ ਰਿਹਾ। ਯਾਰ ਨਾਜ਼ਰੀਨ ਹੈ ਕੀ ਯਾਰ ਬਗੈਰਤੀ ਉਹ ਕੁੜੀ ਕਹਿੰਦੀ ਹੋਣੀ ਜਿਹੜਾ ਮੇਰਾ ਅੱਬੂ ਸੀ ਨਾ, ਉਹ ਯਾਰ ਉਸੇ ਘਰ 'ਚ ਇੱਕ ਮਿਸਾਲ ਆ। ਉਹ ਕਹਿੰਦਾ ਹੋ ਗਏ ਬੇਗਮ ਇਹ ਬੁਲਾਓ ਤੇ 2 ਸਾਲ ਬਾਅਦ ਉਹਨੂੰ ਕਹਿ ਰਿਹਾ ਅੰਮੀ ਜੀ। ਯਾਰ ਹੁਣ ਰਿਸ਼ਤਾ ਹੀ ਬਦਲ ਗਿਆ, ਸਟੇਟਸ ਚੇਂਜ ਹੋ ਗਿਆ। ਇੱਕ ਬੰਦਾ 2 ਸਾਲ ਪਹਿਲੇ ਉਹਨੂੰ ਕਹਿੰਦਾ ਮੈਂ ਬੇਟਾ ਪਾਣੀ ਪਿਲਾਣਾ ਤੇ 2 ਸਾਲ ਬਾਅਦ ਉਹਨੂੰ ਕਹਿ ਰਿਹਾ ਬੇਗਮ ਪਾਣੀ ਪਿਲਾਓ। ਯਾਰ ਇੱਕ ਬੰਦਾ ਚਪੜਾਸੀ ਹੁੰਦਾ ਤੇ ਤਰੱਕੀ ਕਰਕੇ ਅਫਸਰ ਵੀ ਬਣ ਸਕਦਾ ਹੈ। ਯਾਰ ਲਾਨਤ ਤੇ ਹੁਣ ਉਹ ਚਪੜਾਸੀ ਜਿਹੜਾ ਪਹਿਲਾਂ ਚਪੜਾਸੀ ਸੀ, ਹੁਣ ਜਾ ਮੁੱਕ ਗਈ ਹੁਣ ਗੱਲ। ਨਹੀਂ ਨਹੀਂ, ਇਹ ਸ਼ੁਰੂ ਹੋਈ। ਥੱਲੇ ਤੋਂ ਸ਼ੁਰੂ ਹੋਈ ਹੈ ਜੀ। ਉਹ ਕੁੜੀ ਕਹਿੰਦੀ ਹੋਣੀ ਹੈ ਜੀ ਜੋ ਮੇਰੇ ਅੱਬੂ ਥੇ ਨਾ ਉਹ ਮੇਰੇ ਸ਼ੋਹਰ ਹੈ। ਇੱਕ ਮਿੰਟ ਠਹਿਰ ਜੋ, ਅੱਗੇ ਦੱਸ। ਅੱਗੇ ਵੀ ਕੋਈ ਇੰਟਰਸਟਿੰਗ ਹਾਂਜੀ ਹਾਂਜੀ ਹਾਂਜੀ। ਠਹਿਰ ਜੋ, ਗੈਸ ਅੱਗੇ ਦੱਸ ਕੀ ਹੋਇਆ ਹੁਣ। ਅੱਗੇ ਉਸਤਾਦ ਜੀ ਮੈਨੂੰ ਲੱਗਦਾ ਉਹਨੇ ਉਹਨੂੰ ਤਲਾਕ ਦੇ ਕੇ ਦੁਬਾਰਾ ਮਾਂ ਨਾਲ ਵਿਆਹ ਕਰ ਲਿਆ। ਨਹੀਂ ਏਦਾਂ ਹੀ ਹੈ ਜੀ? ਨਹੀਂ, ਦੂਸਰੀਆਂ ਭੈਣਾਂ ਵੀ ਤੇ ਹੈ ਨਾ। ਨਹੀਂ ਉਹ ਏਡੀ ਬਗੈਰਤੀ ਨਹੀਂ ਹੋ ਸਕਦੀ। ਅੱਛਾ, ਉਹਨੇ ਉਹਨੂੰ ਤਲਾਕ ਦਿੱਤੀ ਹੈ ਤੇ ਉਹਨੇ ਦੁਬਾਰਾ ਮਾਂ ਨਾਲ ਵਿਆਹ ਰਿਵਰਸ ਹੋ ਗਿਆ। ਕਨਫਰਮ। ਹਾਂਜੀ ਦੱਸੋ ਜੀ। ਉਹ ਨਹੀਂ ਜੀ, ਛੱਡੋ ਜੀ, ਤੁਹਾਡਾ ਗੈਸ ਜਾਨੀ ਸਭ ਗਲਤ ਹੋ ਗਿਆ। ਅੱਛਾ ਜੀ, ਨਾ ਉਹਨੇ ਉਹਨੂੰ ਤਲਾਕ ਦਿੱਤੀ ਹੈ, ਨਾ ਮਾਂ ਨਾਲ ਵਿਆਹ ਕੀਤਾ। ਉਹਨੇ ਤੀਜਾ ਕੰਮ ਕੀਤਾ, ਕੀ? ਉਹਦੀ ਛੋਟੀ ਭੈਣ ਲੈ ਕੇ ਫਿਰ ਨੱਸ ਗਿਆ। ਕਿਆ कहने, ਇਹ ਤੇ ਇਹ ਫਿਲਮ ਤੁਸੀਂ ਆਪ ਲਿਖੀ ਸਟੋਰੀ? ਨਹੀਂ ਨਹੀਂ, ਲਿਖੀ ਨਹੀਂ, ਇਹ ਔਨ ਰਿਕਾਰਡ ਹੈ। ਇਹ ਪਰਚੇ ਵੀ ਔਨ ਰਿਕਾਰਡ ਨੇ, ਅਦਾਲਤ 'ਚ ਹਾਈ ਕੋਰਟ ਤੱਕ ਬੈਠ ਯਾਨੀ ਬੰਦੇ ਨੇ ਬੇਵਾ ਨਾਲ ਵਿਆਹ ਕੀਤਾ। ਉਸ ਬੇਵਾ ਦੀਆਂ 3 ਧੀਆਂ ਸੀ। ਉਹਦੇ ਚੋਂ ਵੀ ਇੱਕ ਉਹ ਉਸ ਬੇਵਾ ਚੋਂ ਵੀ ਇੱਕ ਬੱਚੀ ਉਸ ਬੰਦੇ ਦੀ ਹੋ ਗਈ। ਟੋਟਲ ਉਸ ਔਰਤ ਦੀਆਂ 4 ਧੀਆਂ ਹੋ ਗਈਆਂ ਤੇ ਬੰਦੇ ਦੀ 1 ਧੀ ਆਪਣੀ ਤੇ 3 ਧੀਆਂ ਉਸ ਤੇ ਦੀਆਂ ਹੋ ਗਈਆਂ। ਉਸ ਤੋਂ ਬਾਅਦ ਬੰਦੇ ਹੋਣੀ ਉਹਦੀ 3 ਧੀਆਂ ਚੋਂ 1 ਧੀ ਲੈ ਕੇ ਦੌੜ ਗਏ ਤੇ ਉਹਦੇ ਘਰ ਫਿਰ 1 ਧੀ ਹੋ ਗਈ। ਹਾਂ, ਫਿਰ ਆਏ ਤੇ ਫਿਰ ਦੂਸਰੀ ਧੀ ਲੈ ਕੇ ਦੌੜ ਗਏ, ਫਿਰ ਉਹਦੇ ਚੋਂ ਇੱਕ ਧੀ ਹੋ ਗਈ। ਉਹ ਯਾਰ ਮੈਨੂੰ ਤੇ ਧੀਆਂ ਦਾ ਹਿਸਾਬ ਕਰਨ ਦਿਓ ਨਾ। ਹੁਣ ਬੰਦੇ ਦੀ 1 ਧੀ ਮਾਂ ਸੱਸ ਚੋਂ ਆ, ਇੱਕ ਉਹਦੀ ਵੱਡੀ ਕੁੜੀ ਚੋਂ, ਇੱਕ ਛੋਟੀ ਕੁੜੀ ਚੋਂ। 3 ਬੰਦੇ ਦੀਆਂ ਹੋ ਗਈਆਂ ਤੇ 3 ਬੁੱਢੀ ਦੀਆਂ ਹੋ ਗਈਆਂ। ਹਿਸਾਬ ਬਰਾਬਰ ਕਰਤਾ। ਬੁੱਢੀ ਦੀਆਂ 4 ਹੋ ਗਈਆਂ, ਇੱਕ ਬੰਦੇ ਚੋਂ ਵੀ। ਇੱਕ ਬੁੱਢੀ ਦੀਆਂ 4 ਹੋ ਗਈਆਂ। ਉਹਦੀਆਂ 4 ਤੇ ਉਹਦੀਆਂ 3। ਜਿਹੜੀਆਂ ਬੁੱਢੀ ਨੇ ਆਪਣੇ ਜੰਮੀਆਂ ਆਪ ਢਿੱਡੋਂ ਉਹ 4 ਹੋ ਗਈਆਂ। ਜਿਹੜੀ ਉਹਦੀ ਕੁੜੀ ਨੇ ਜੰਮੀ ਉਹ 5 ਹੋ ਗਈਆਂ। ਜਿਹੜੀ ਛੋਟੀ ਨੇ ਜੰਮੀ 6 ਹੋ ਗਈਆਂ। ਹੋ ਗਈਆਂ। ਇਹ ਬੰਦਾ ਮੈਨੂੰ ਕਿਤੇ ਮਿਲ ਸਕਦਾ ਯਾਰ, ਮੈਂ ਉਹਨੂੰ ਸਲਾਮ ਕਰਨਾ ਹੈ। ਚਲੋ ਲੱਭਣੇ ਆ, ਅੱਗੇ ਤੇ ਚੱਲੀਏ। ਅੱਛਾ ਉਹ ਲੈ ਅੱਛਾ, ਗਏ। 1 ਸੈਕਿੰਡ। ਹਾਂਜੀ। ਤੁਹਾਡਾ ਕਸਟਮਰ ਜਿਹੜਾ ਤੁਹਾਡਾ ਸੀਗਾ ਕਲਾਇੰਟ, ਹਾਂਜੀ, ਉਹ ਖਾਤੂਨ ਸੀ ਕਿ ਉਹ ਚਾਚਾ ਸੀ ਜਿਹਨੇ ਵਿਆਹ ਕੀਤੇ? ਨਹੀਂ ਚਾਚਾ ਇਹ ਨਹੀਂ ਬਾਅਦ ਸੀ ਚ ਉਹ। ਪੁੱਛਾਂਗੇ, ਪਹਿਲੇ ਸਟੋਰੀ ਪੂਰੀ ਹੋ ਗਈ। ਅੱਛਾ ਜੀ ਅੱਗੇ। ਅੱਛਾ, ਉਹ ਨੱਸ ਗਈ। ਉਹ ਤੂੰ ਲੈ ਕੁੜੀਆਂ ਯਾਦ ਰੱਖਣੀਆਂ ਕਿੰਨੀਆਂ ਹੋ ਗਈਆਂ? ਦੂਸਰੀ ਧੀ 6 ਹੋ ਲੈ ਕੇ ਤੇ ਉਹ ਫਿਰ ਨੱਸ ਗਿਆ। ਦੂਸਰੀ ਨੂੰ ਲੈ ਗਏ, ਠੀਕ ਹੈ। ਪਹਿਲੀ ਨੂੰ ਤਲਾਕ ਦੇਤੀ। ਫਿਲਹਾਲ ਨੱਸ ਗਿਆ। ਅੱਛਾ ਫਿਲਹਾਲ ਨਾ। ਫਿਰ ਉਹਨਾਂ ਨੇ ਪਰਚਾ ਪੁਰਚਾ ਕਰਾਇਆ, ਗਾਇਬ ਹੋ ਗਿਆ। ਉਹ 2 ਸਾਲ ਬਾਅਦ ਲੱਭਾ ਤੇ ਉਹਨੇ ਡਾਕੂਮੈਂਟ ਦਿੱਤੇ ਕਿ ਜੀ ਮੈਂ ਉਹਨੂੰ ਵੱਡੀ ਨੂੰ ਤਲਾਕ ਦੇ ਦਿੱਤੀ ਸੀ ਤੇ ਛੋਟੀ ਨਾਲ ਵਿਆਹ ਕਰ ਲਿਆ। ਮਾਂ ਫਿਰ ਉਸ ਤੋਂ ਉਹਦੀ ਵੱਡੀ ਧੀ, ਫਿਰ ਉਸ ਤੋਂ ਛੋਟੀ ਧੀ। ਆਏ ਦਰਮਿਆਨ ਵਾਲੀ। ਇੱਕ ਰਹਿ ਗਈ ਸਾਡੀ। ਠੀਕ ਹੈ।
ਤੇ ਮੈਂ ਉਹਨਾਂ ਦੀ ਧੀ ਲੈ ਗਿਆ 2-2.5 ਸਾਲ ਬਾਅਦ ਆਇਆ ਤਾਂ ਉਹਨੇ ਫਾਈਲਾਂ ਦਿੱਤੀਆਂ ਕਿ ਜੀ ਇਹ ਵੇਖੋ ਮੈਂ ਤਲਾਕ ਦੇ ਦਿੱਤੀ ਸੀ ਵੱਡੀ ਇਹਦੀ ਭੈਣ ਨੂੰ ਤੇ ਮੈਂ ਇਹਨਾਂ ਨਿਕਾਹ ਕਰ ਲਿਆ ਸੀ, ਇਹ ਅਦਾਲਤ 'ਚ ਬਿਆਨ ਹੋ ਗਏ ਸਨ ਤੇ ਤੁਸੀਂ ਸਾਨੂੰ ਅੰਮਾ ਜੀ ਮਾਫ ਕਰ ਦਿਓ, ਸਾਡੇ ਕੋਲ ਗਲਤੀ ਹੋ ਗਈ। ਉਹਨੇ ਅੰਮਾ ਜੀ ਹਾਂਜੀ ਅੰਮਾ ਜੀ ਆਪਣੇ ਹਾਂ, ਸਾਬਕਾ ਹਾਂ, ਬੁੱਢੀ ਤੇ ਸਾਬਕਾ ਸਾਬਕਾ ਬੀਬੀ। ਸੱਸ। ਅੱਛਾ ਉਹ ਵੀ ਵਿਚਾਰੀ ਥੱਕ ਥੁੱਕ ਗਈ ਸੀ, ਨਾਲੇ ਉਹਨੇ ਕਿਹਾ ਹੁਣ ਬੱਚੀ ਹੋ ਗਈ ਹੈ ਤੇ ਬੱਚੀ ਦੀ ਜ਼ਿੰਦਗੀ ਛੋਟੀ ਦੀ ਖਰਾਬ ਹੋਏਗੀ, ਦੋਵਾਂ ਬੱਚੀਆਂ ਚੋਂ ਇੱਕ ਇੱਕ ਦੋਵਾਂ ਬੱਚੀ ਚੋਂ ਹੋ ਗਈ। ਇੱਕ ਬੱਚੀ ਹੋ ਗਈ। ਉਹ ਮਾਈ ਨੇ ਫਿਰ ਸੁਲ੍ਹਾ ਕਰਕੇ ਤੇ ਉਹਨੂੰ ਘਰ ਰੱਖ ਲਿਆ। ਇਹ ਮਾਈ ਨਹੀਂ ਚੰਗੀ ਸਤਾ। ਮਾਈ ਸਾਹਿਬ ਜੀ 2 ਸਾਲ ਬਾਅਦ ਚਾਂਸ ਦੇ ਦਿੰਦੀ ਫੇਰ ਉਹਨੂੰ। ਅੱਛਾ ਅੱਛਾ ਫਿਰ ਜਨਾਬ ਫਿਰ ਹੰਸੀ ਖੁਸ਼ੀ ਪੂਰੀ ਫੈਮਿਲੀ ਰਹਿੰਦੀ ਰਹੀ। ਅੱਛਾ, ਕਿ ਫੈਮਿਲੀ ਹੈ ਕਿ ਨਹੀਂ ਇਹ ਦੱਸੋ ਤੁਸੀਂ ਦੱਸੋ। ਉਹ ਹਾਂ ਜਿਹੜੇ ਐਂਡ ਤੇ ਨਹੀਂ ਹੁੰਦਾ ਫਿਰ ਸਭ ਹੱਸੀ ਖੁਸ਼ੀ ਰਹਿਣਾ। ਹਾਂ, ਇਹ ਫੈਮਿਲੀ ਤਾਂ ਕਿੰਨੀ ਹਾਂ, ਹੋ ਉਹ ਗਈ ਸਾਰੀ ਯਾਰ। ਫੈਮਿਲੀ ਰਹਿਣ ਡਈ ਇਕੱਠੀ। ਫਿਰ ਆਹ ਫਿਰ ਯਾਨੀ ਇਕੱਠੀ ਹੋ ਉਹਦੀ ਗਏ। ਪਹਿਲੀ ਬੁੱਢੀ ਵੀ ਉੱਥੇ, ਪਹਿਲੀ ਵੀ ਉੱਥੇ, ਉਸ ਤੋਂ ਪਹਿਲੀ ਦੂਜੀ ਮਾਂ। ਬੁੱਢੀ ਵੀ ਉਹਦੀ ਉੱਥੇ, ਤੀਜੀ ਮੌਜੂਦਾ ਵੀ ਉੱਥੇ ਤੇ ਉਹਦੀਆਂ 3 ਯਾਨੀ ਕੁੜੀਆਂ ਵੀ ਉਹਦੀਆਂ ਉੱਥੇ। ਡੈਗਜ਼ੀਨੇਸ਼ਨਾਂ ਚੇਂਜ ਹੋਈ ਜਾ ਰਹੀਆਂ ਆਹ, ਨੇ। ਵਾਹ। ਜਿਹੜੀ ਪਹਿਲੇ ਧੀ ਆ ਉਹ ਬਾਅਦ ਚ ਬੁੱਢੀ ਹੋ ਗਈ, ਹਾਂ। ਜਿਹੜੀ ਪਹਿਲੇ ਬੁੱਢੀ ਆ ਉਹ ਸੱਸ ਹੋ ਗਈ। ਆ। ਤੇ ਜਿਹੜੀ ਪਹਿਲੇ ਬੁੱਢੀ ਸੀ ਉਹ ਸਾਰੀ ਹੋ ਗਈ, ਜਿਹੜੀ ਦਰਮਿਆਨ ਵਾਲੀ ਬੁੱਢੀ ਆਹੋ ਸਾਰੀ ਹੋ ਗਈ। ਓਏ ਆਹੋ ਯਾਰ। ਹੈਂ? ਇਹ ਲੱਗਦਾ ਸਾਲ ਬਾਅਦ ਨਾ ਕਿਤੇ ਕਿਤੇ ਚੱਲ ਵੀ ਹੁਣ ਤੂੰ ਕੀ ਬਣਨਾ। ਅੱਛਾ ਇੱਥੇ ਮੁੱਕ ਗਿਆ। ਨਹੀਂ ਨਹੀਂ ਹਲੇ ਤੇ ਜਾਨੀ ਸਾਹਿਬ ਕਿੱਥੇ, ਤੁਸੀਂ ਆਪ ਹੀ ਤੇ ਕਿਹਾ ਕਿ ਕੇਸ ਸੌਂ ਕੋ ਮਜ਼ੇਦਾਰ ਜਿਹਾ ਤੇ ਏਡੀ ਛੇਤੀ ਤੇ ਨਾ ਕੇਸ ਇਸ ਮੁੱਕਦੇ। ਤੋਂ ਅੱਗੇ ਕੀ ਹੁਣ ਹੋ ਸਕਦਾ ਉਹ ਹੈ? ਬੜਾ ਕੁਝ ਹੋ ਸਕਦਾ ਹੈ। ਇਸ ਤੋਂ ਬਾਅਦ ਉਹ ਮੁੰਡਾ ਗਾਇਬ ਹੋ ਗਿਆ ਕਰੋ, ਦੁਲਹਾ ਆ ਦੂਲਾ ਗਾਇਬ ਹੋ ਗਿਆ। ਕਿੰਨੀ ਵਾਰੀ ਵਾਲਾ ਦੁਲਹਾ? ਉਹ ਜਿਹੜਾ ਸਦਾ ਬਹਾਰ ਦੂਲਾ ਉਹ ਗਾਇਬ ਹੋ ਗਿਆ ਸਾਰਾ। ਬੜਾ ਲੱਭਿਆ ਨਾ ਲੱਭਿਆ। 6 ਮਹੀਨੇ ਲੱਭਦੇ ਰਹੇ, 6 ਮਹੀਨੇ ਬਾਅਦ ਛੋਟੀ ਕੁੜੀ ਗਾਇਬ ਹੋ ਗਈ। ਤੀਸਰੀ ਆ ਲੋ ਮੁੰਡਾ ਗਾਇਬ ਹੋਇਆ, 6 ਮਹੀਨੇ ਬਾਅਦ ਛੋਟੀ ਕੁੜੀ ਗਾਇਬ ਹੋ ਗਈ। ਉਹਨਾਂ ਬੜਾ ਲੱਭਿਆ। ਉਹ ਕੋਈ 2 ਸਾਲ ਬਾਅਦ ਪਤਾ ਲੱਗਾ ਉਹਨਾਂ ਨੇ ਵੀ ਆਪਸ 'ਚ ਨਿਕਾਹ ਕਰ ਲਿਆ। ਤੀਜੀ ਨਾਲ ਵੀ। ਉਸਤਾਦ ਜੀ 2 ਸਾਲ ਦੇ ਵਿੱਚ ਉਹਨੇ ਰੱਖਿਆ ਹਿਸਾਬ ਕਿਤਾਬ। ਤੇ ਉਹ ਮਜ਼ੇ ਦੀ ਗੱਲ ਹੈ ਉਹਦੇ 'ਚ ਇੱਕ ਫੇਰ ਕੁੜੀ ਵੀ। ਉਹ ਕੁੜੀਆਂ ਹੀ ਵਧਾਈ ਜਾ ਰਿਹਾ ਵਾ, ਬੁੱਢੀਆਂ ਹੀ ਵਧਾਈ ਜਾ ਰਹੇ। ਅਲੇ ਕੋ ਬੰਦੇ ਦੀਆਂ 4 ਕੁੜੀਆਂ ਹੋ ਗਈਆਂ। ਇੱਕ ਇਹ ਉਹਨਾਂ ਨਵੇਂ ਵਿਆਹਾਂ ਚੋਂ, ਨਵਿਆਂ ਚੋਂ 4 ਕੁੜੀਆਂ ਬੰਦੇ ਦੀਆਂ 4 ਵਿਆਹਾਂ ਚੋਂ ਹੋ ਗਈਆਂ। ਯਾਨੀ ਕਿ ਉਸਤਾਦ ਜੀ 3 ਤੇ ਬੇਟੀਆਂ ਜੀ। 4 ਵਿਆਹ ਇੱਕੋ ਘਰ 'ਚ ਫਿਰ ਉਹਨੇ ਕੀਤੇ। ਘਰੋਂ ਵੀ ਨਾ ਬਾਹਰ ਜਾਣਾ ਪਿਆ, ਬਰਾਤ ਵੀ ਨਾ ਜਾਣੀ ਪਈ। ਪਰ ਪਰਚਾ ਹੀ ਸੰਭਾਲਦਾ ਸੀ ਉਹ। ਪਰਚਾ ਹੀ ਹੁੰਦਾ ਸੀ, ਬਾਅਦ 'ਚ ਮਾਂ ਸੁਲਾ ਕਰ ਲੈਂਦੀ ਸੀ, ਵਿਚਾਰੀ ਥੱਕ ਜਾਂਦੀ ਸੀ। ਕੁੜੀਆਂ ਵੀ ਆਪਸ ਵਿੱਚ ਗੱਲਾਂ ਕਰਦੀਆਂ ਹੋਣੀਆਂ, ਨਹੀਂ ਅੱਜ ਇਹ ਅੱਬੂ ਆ, ਕੱਲ ਨੂੰ ਪਤਾ ਨਹੀਂ ਕੀ ਹੋਣਾ। ਹਾਂ। ਨਹੀਂ ਉਹ ਕੁੜੀਆਂ ਆਪਣੀ ਮਾਂ ਨਾਲ ਬਹਿ ਕੇ ਕੀ ਗੱਲਾਂ ਕਰਦੀਆਂ ਹੋਣਗੀਆਂ ਕਿ ਮਾਂ ਤੂੰ ਹੈ ਤੇ ਫਿਰ ਸੌਂਕਣੀ ਹੋਣਾ ਸਾਡੀ। ਅਸੀਂ ਤੈਨੂੰ ਬਰਦਾਸ਼ਤ ਕੀਤਾ ਹੈ। ਨਹੀਂ ਸਰ ਜੀ ਉਹਨਾਂ ਨੇ ਤੇ ਫਿਰ ਕੇਸ ਤੁਹਾਡੇ ਕੋਲ ਕਿੱਦਾਂ ਆਇਆ? ਮਤਲਬ ਬਿਲਕੁਲ ਆਖਰੀ ਵਾਰੀ ਆਇਆ ਜਦੋਂ ਤੀਸਰੀ ਕੁੜੀ ਨੱਸੀ, ਉਹਨੇ ਮਾਈ ਨੇ ਪਰਚਾ ਦਰਜ ਕਰਾਇਆ। ਉਦੋਂ ਉਹਨੇ ਪਰਚਾ ਕਰਾਇਆ। ਹਾਂ ਵੀ ਟਾਈਮ ਸਿਰ ਹੀ ਪਰਚਾ ਹਰ ਕਰਾਤਾ। ਵਾਰੀ ਕਰਾਇਆ। ਚੰਗੀ ਰਹਿ ਗਈ। ਪਰਚਾ ਪਹਿਲੀ ਕੁੜੀ ਤੇ ਵੀ ਕਰਾਇਆ, ਦੂਜੀ ਵਾਰੀ ਵੀ ਕਰਾਇਆ। ਅੱਛਾ ਉਹਦੀ ਮਾਂ ਨੇ ਹਰ ਨਿਕਾਹ ਤੇ ਪਰਚਾ ਕਰਾਇਆ। ਹਾਂਜੀ ਹਰ ਨਿਕਾਹ ਤੇ ਪਰਚਾ ਹਰ 2 ਕਰਾਇਆ। ਸਾਲ ਉਹਦਾ- ਬਾਅਦ। ਉਹਦਾ ਰਾਈਟ ਹੈ ਦਾਨਿਸ਼ ਭਾਈ ਕਿ ਉਹਦੀ ਬੇਟੀ ਘਰੋਂ ਚਲੇ ਗਈ ਹੈ, ਜਵਾਨ ਬੇਟੀ ਹੈ, ਤੇ ਉਸ ਮਾਂ ਤੇ ਕੀ ਗੁਜ਼ਰਦੀ ਹੋਏਗੀ ਇਹ ਤਾਂ ਰਜ਼ਾਮੰਦੀ ਨਾਲ ਗਈ ਨਾ। ਯਾਰ ਉਹ ਕੁੜੀ ਆਪਣੀ ਤਾਂ ਰਜ਼ਾਮੰਦੀ ਨਾਲ ਗਈ ਹੈ ਨਾ, ਮਾਂ ਦੀ ਰਜ਼ਾਮੰਦੀ ਨਾਲ ਤੇ ਨਾ ਗਈ। ਹਾਂ ਤੂੰ ਮਾਂ ਨੂੰ ਤੇ ਤਕਲੀਫ ਹੋਣੀ ਸੀ, ਉਹਨੇ ਤਾਂ ਪਰਚਾ ਕਰਾਣਾ ਸੀ। ਲੇਕਿਨ ਅੱਛਾ ਮਾਂ ਨੇ ਫਿਰ 3-4 ਕਰਾਏ। ਉਹਨੇ 3 ਕਰਾਏ, ਆਖਰੀ ਵੀ ਉਹਨੇ ਆਖਰੀ ਵੀ ਪਰਚਾ ਕਰਾਇਆ। ਤੇ ਕੀ ਉਹਦਾ ਬਣਿਆ ਕੀ ਫਿਰ? ਸੁਲਾ ਕਰ ਲੈਂਦੀ ਰਹੀ ਹੈ। ਐਂਡ ਤੇ ਵੀ ਕਰ ਲਈ। ਮਜਬੂਰ ਕੀ ਕਰੇ, ਐਂਡ ਤੇ ਵੀ ਸੁਲਾ ਕਰ ਲਈ ਉਹਨੇ। ਸਾਜੀ ਸਮਝ ਨਹੀਂ ਆ ਰਹੀ ਕੋਈ ਵੀ। ਹੁਣ ਟੋਟਲ ਰਿਸ਼ਤੇ ਕਿੰਨੇ ਇੱਕ ਘਰ 'ਚ ਰਹਿ ਰਹੇ ਆ? ਨਹੀਂ ਹੁਣ ਅਗਲੀ ਗੱਲ ਵੀ ਤਾਂ ਸੁਣੋ ਯਾਰ। ਅੱਛਾ, ਰਿਸ਼ਤੇ ਲੈ ਜਿੰਨੇ ਹੈ ਨੇ ਆਹੋ। ਸਾਜੀ ਅੱਗੇ ਵੀ ਹੈ। ਉਸ ਤੋਂ ਬਾਅਦ ਉਹ ਸਾਰੇ ਬੱਚੇ ਛੱਡ ਕੇ ਗਾਇਬ ਹੋ ਗਿਆ ਤੇ ਉਹਨਾਂ ਸਾਰਿਆਂ ਨੇ ਵੱਖ-ਵੱਖ ਖਰਚਿਆਂ ਦੇ ਕੇਸ ਕੀਤੇ ਹੋਏ ਨੇ। ਮਾਂ ਨੇ ਵੀ ਕੀਤਾ ਹੈ ਤੇ ਧੀਆਂ ਨੇ ਵੀ ਕੀਤੇ ਨੇ ਖਰਚੇ ਦੇ ਕੇਸ ਇੱਕੋ ਬੰਦੇ ਤੇ। ਹਾਂ ਛੋਟੀਆਂ ਬੱਚੀਆਂ ਨੇ ਤੇ ਇਹਨਾਂ ਨੂੰ ਖਰਚਾ ਨਹੀਂ ਦਿੰਦਾ, ਉਹਨੂੰ ਖਰਚਾ ਦਵਾਇਆ ਜਾ, ਉਹਨਾਂ ਕੇਸ ਕੀਤੇ ਆ। ਬੰਦਾ ਦੱਸਿਆ ਹਰ ਬੁੱਢੀ ਨੇ ਆਪਣੇ ਆਪਣੇ ਬੱਚੇ ਦਾ ਕੀਤਾ ਹਾਂ। ਤੇ ਆਪਸ ਚ ਮਾਵਾਂ ਧੀਆਂ ਵੀ ਨੇ। ਆਪਸ ਚ ਤੇ ਬੰਦਾ ਇੱਕੋ ਹੀ ਆ। ਉਹ ਉਹਦੀ ਗਵਾਹ ਹੈ, ਉਹ ਉਹਦੀ ਗਵਾਹ ਹੈ। ਹੈ ਗਵਾਹ ਵੀ ਬਾਹਰੋਂ ਨਹੀਂ ਆਉਂਦੇ। ਅੱਛਾ ਤੁਸੀਂ ਇਹ ਕੇਸ ਲੜਨ ਤੋਂ ਬਾਅਦ ਵੀ ਵਕਾਲਤ ਜਾਰੀ ਰੱਖੀ? ਦੇਖੋ ਜਾਨੀ ਇਹ ਉਹਦਾ ਆਪਣਾ ਤੁਸੀਂ ਕਹੋ ਇੱਥੋਂ ਹੀ ਤਾਂ ਮੈਨੂੰ ਸ਼ੌਕ ਪਿਆ। ਜਬ ਮਜ਼ੇਦਾਰ ਕੇਸ। ਇਹ ਕੇਸ ਜਿੰਨਾ ਮਜ਼ੇਦਾਰ ਹੈ, ਇਹਦੇ ਤੋਂ ਬਾਅਦ ਤੇ ਦਿਲ ਕਰਦਾ ਕਿ ਇਹੋ ਜਿਹਾ ਬੰਦਾ ਹੋਰ ਕੇਸ ਕਰੇ। ਹਾਂ ਸਹੀ ਗੱਲ ਆ। ਔਰ ਮੁਫਤ ਕਰੇ। ਇਹਦੀ ਤਾਂ ਮੈਂ ਚੰਗੀ ਭਲੀ ਫੀਸ ਲਈ ਮੁੰਡੇ ਕੋਲੋਂ, ਲੇਕਿਨ ਮੇਰਾ ਦਿਲ ਕਰਦਾ ਇਹੋ ਜਿਹਾ ਕੋਈ ਕੇਸ ਲੱਭੇ ਤੇ ਮੈਂ ਮੁਫਤ ਕਰ ਲਾਂ। ਕੋਈ ਨਹੀਂ ਗੱਲ ਮੁੰਡਾ ਕਿਹੋ ਜਿਹਾ ਸੀ? ਮੁੰਡੇ ਦਾ ਕੀ ਮੌਕਾ ਸੀ ਜਦੋਂ ਤੁਹਾਡੇ ਕੋ ਆਇਆ?
ਮੁੰਡੇ ਦਾ ਮੌਕਫ ਇਹ ਸੀ ਕਿ ਜੀ ਮੈਨੂੰ ਕੋਈ ਪਤਾ ਨਹੀਂ, ਇਸ਼ਕ ਹੋ ਜਾਂਦਾ ਰਿਹਾ ਮੈਨੂੰ। ਮੁੰਡੇ ਦਾ ਮੌਕਾ ਵੇ ਸੀ ਕਿ ਧੀਆਂ ਮੁੱਕ ਗਈਆਂ ਜੀ ਬਸ। ਇਹਨੂੰ ਕਹਿ ਹੋਰ ਜੰਮੇ ਓਏ, ਪੰਜਾਬ ਨੂੰ ਕਹਿ ਥੋੜਾ ਹੋਰ ਵੱਡਾ ਹੋ ਜਾ। ਓਏ ਹੋਏ ਹੋਏ, ਉਹਦੇ ਮੁੰਡੇ ਨੇ ਕਿਹਾ ਜੀ ਮੇਰੇ ਉਹਨਾਂ ਤੇ ਕੇਸ ਕਰੋ ਕਿ ਤੇਰੀ ਕਿਉਂ ਜੰਮੀਆਂ ਨੇ। ਨਹੀਂ, ਮੁੰਡਾ ਉਸ ਤੋਂ ਬਾਅਦ ਗਾਇਬ ਹੋ ਗਿਆ, ਇਸ ਵਾਸਤੇ ਕਿ ਉਹ ਹੈ ਹੀ ਤਿੰਨ ਸਨ, ਜੇ ਤਿੰਨ ਉਦੋਂ ਨਹੀਂ, ਕੋਈ 10 ਸਾਲ ਹੋ ਤੇ ਲੰਘ ਜਾਣੇ ਸਨ। ਨਿਕਲ ਜਾਣੇ ਸੀ। ਹੋਰ ਕੋਈ ਏਦਾਂ ਦਾ ਕੇਸ? ਨਹੀਂ, ਉਹਨੂੰ ਕੋਈ ਸਜ਼ਾ ਨਹੀਂ ਹੋਈ, ਫਿਰ ਸੁਲ੍ਹਾ ਹੋ ਗਈ। ਫਿਰ ਉਹਨੇ ਮਾਈ ਨੇ ਸੁਲ੍ਹਾ ਕਰ ਲਈ। ਯਾਰ ਮਾਈ ਵਿਚਾਰੀ ਕੀ ਕਰੇ ਹੁਣ? ਸਦਾ ਵੀ ਕਿੱਥੇ ਨਾਲੇ ਬੈਕਅਪ ਕਿੰਨੇ ਕਰਨਾ ਪੂਰਾ? ਨਾਲੇ ਇਸ ਕੇਸ ਵਿੱਚ ਫੋਲੋ ਬੈਕ ਕਿੰਨੇ ਕਰਨਾ? ਦਾਨਿਸ਼ ਭਾਈ, ਇਸ ਕੇਸ ਵਿੱਚ ਜਿਹੜਾ ਲੜਕੀ ਦੀ ਔਰਤ ਦਾ ਅਬਡਕਸ਼ਨ ਦਾ ਕੇਸ ਹੁੰਦਾ ਹੈ, ਇਹ ਲੜਕੀ ਦੇ ਬਿਆਨ ਦੇ ਉੱਤੇ ਹੀ ਡਿਪੈਂਡ ਕਰਦਾ ਹੈ ਕਿ ਜੋ ਬਿਆਨ ਦੇ ਕਿ ਮੈਂ ਖਾਵਨ ਨਾਲ ਮਰਜ਼ੀ ਨਾਲ ਇਹਨੇ ਸ਼ਾਦੀ ਕੀਤੀ ਹੈ, ਤੇ ਜਵਾਨ ਲੜਕੀ ਨੂੰ ਕੋਈ ਪਾਕਿਸਤਾਨੀ ਕਾਨੂੰਨ ਨਹੀਂ ਮਨਾ ਕਰ ਸਕਦਾ ਕਿ ਉਹਨੂੰ ਆਜ਼ਾਦੀ ਹਾਸਲ ਹੈ। ਉਹਨੂੰ ਆਜ਼ਾਦੀ ਹਾਸਲ ਹੈ। ਤੇ ਜਿੰਨੇ ਵੀ ਮਾਈ ਪਰਚੇ ਵੀ ਕਰਾਉਂਦੀ ਸੀ, ਤੇ ਉਹ ਲੜਕੀਆਂ ਬਿਆਨ ਵੀ ਦੇ ਦਿੰਦੀਆਂ ਕਿ ਜੇ ਅਸੀਂ ਮਰਜ਼ੀ ਨਾਲ ਸ਼ਾਦੀ ਕੀਤੀ ਹੈ, ਅਸੀਂ ਕੋਈ ਇਹਨੇ ਅਗਵਾ ਨਹੀਂ ਕੀਤਾ, ਨਾ ਅਸੀਂ ਕੋਈ ਚੀਜ਼ ਚੋਰੀ ਕੀਤੀ ਹੈ, ਤੇ ਉਹ ਮਾਈ ਮਜਬੂਰ ਆ ਕੇ ਫਿਰ ਸੁਲ੍ਹਾ ਕਰ ਲੈਂਦੀ ਸੀ। ਉਹ ਕੀ ਕਰਦੀ ਜੀ? ਵੈਸੇ ਉਹ ਬੰਦਾ ਕੀ ਐਟਮ ਹੋਣਾ ਕਿ ਉਹਨੇ ਘਰ ਦੇ ਵਿੱਚ ਹੀ ਫਿਲਮ ਚਲਾ ਕੇ ਸਾਰੀਆਂ ਨੂੰ ਕਾਬੂ ਕਰ ਲਿਆ, ਵਿਆਹ ਵੀ ਕਰ ਲਿਆ, ਛੱਡ ਵੀ ਦਿੱਤੀ, ਕੀ ਐਟਮ ਹੋਣਾ? ਅੱਲਾ ਬਿਹਤਰ ਕਰੇ ਯਾਰ, ਕਈ ਘਰਾਂ ਦਾ ਹੁੰਦਾ ਸਿਸਟਮ ਇਦਾਂ ਦਾ। ਅੱਛਾ ਜੀ, ਕੋਈ ਹੋਰ ਕੇਸ? ਕੇਸ ਤੇ ਜਾਨੀ ਸਭ ਬਥੇਰੇ ਨੇ। ਤੁਸੀਂ ਕੋਈ ਐਸਾ ਵੀ ਕੇਸ ਕੀਤਾ ਕਦੀ ਜਿਸ ਤੋਂ ਬਾਅਦ ਸਾਰੇ ਮਠਿਆਈ ਲੈ ਕੇ ਆਏ ਹੁਣ ਤੇ ਮੁਬਾਰਕ ਦਿੰਦੇ ਹੋ? ਹਮੇਸ਼ਾ ਕੀਤਾ ਹੈ, ਕੇਸ ਕੀਤੇ ਨੇ। ਇੱਕ ਦਫਾ ਮੈਂ ਕੇਸ ਕੀਤਾ ਸੀ, ਸੀਆਈ ਵਾਲਿਆਂ ਬੰਦਾ ਫੜਿਆ ਸੀ। ਠੀਕ। ਅੱਛਾ। ਉਹ ਕਹਿੰਦੇ ਜੀ 150 ਡਕੈਤੀਆਂ ਦਾ ਮੁਲਜ਼ਮ ਹੈ, ਤੇ ਨਾ ਉਹਨੂੰ ਅਦਾਲਤ 'ਚ ਪੇਸ਼ ਕਰਦੇ ਸਨ, ਨਾ ਮੁਲਾਕਾਤ ਕਰਾਉਂਦੇ ਸਨ, ਤੇ 10 ਲੱਖ ਰੁਪਈਆ ਮੰਗਦੇ ਸਨ ਕਿ ਜੀ 10 ਲੱਖ ਰੁਪਈਆ ਦੇਵੋ ਤੇ 150 'ਚ ਅਸੀਂ 50 ਕੇਸ ਛੱਡ ਦਿਆਂਗੇ ਤੇ 100 ਕੇਸ ਛਪਾ ਦਿਆਂਗੇ। ਅੱਛਾ। ਉਹ 15-20 ਦਿਨ ਉਹਨਾਂ ਦੀ ਫਿਲਮ ਆਪਸ 'ਚ ਚੱਲਦੀ ਰਹੀ ਪੁਲਿਸ ਵਾਲਿਆਂ ਦੀ। ਤੇ ਉਹ ਮੇਰਾ ਇੱਕ ਯਾਰ ਹੈ, ਲੰਬੜਦਾਰ ਹੈ ਉਸ ਪਿੰਡ ਦਾ, ਉਹ ਮੈਨੂੰ ਲੈ ਆਇਆ ਬੰਦੇ ਮੇਰੇ ਕੋਲ। ਤੇ ਬਾਹਰ ਲੰਬੜਦਾਰ ਜਿਹੜੇ ਹੁੰਦੇ ਨਾ ਪੁਰਾਣੇ ਜ਼ਮਾਨੇ ਦੇ, ਉਹ ਜਦੋਂ ਕਿਸੇ ਨੂੰ ਲਿਆਂਦੇ ਨਾ ਤੇ ਉਹ ਬੰਦੇ ਦਾ ਕੇਸ ਪਿੱਛੇ ਹੁੰਦਾ, ਉਹਦਾ ਬਹੁਤਾ ਕੇਸ ਬਣ ਜਾਂਦਾ। ਉਹ ਕਹਿੰਦਾ ਆਸ਼ਿਕ ਸਾਹਿਬ ਮੇਰੀ ਇੱਜ਼ਤ ਦਾ ਮਸਲਾ, ਬਸ ਮੈਂ ਲੈ ਆਇਆ ਤੇ ਮੇਰੀ ਇੱਜ਼ਤ ਹੈ, ਕੋਈ ਮੁੰਡਾ ਲੈਣਾ। ਉਹ ਜੇ ਅਸੀਂ ਕੇਸ ਕਰ ਦਿੱਤਾ, ਉੱਥੇ ਬੈਲਫ ਪਵਾਤਾ। ਇਹ ਤੋਂ ਬੈਲਫ ਗਿਆ ਤੇ ਬੰਦਾ ਬਰਾਮਦ ਹੋ ਗਿਆ। ਹਾਂ, ਇਹ ਵੀ ਦੱਸਣਾ। ਬੈਲਫ ਹੁੰਦਾ ਹੈ ਕਿ ਅਦਾਲਤ ਇੱਕ ਨੁਮਾਇੰਦਾ ਮੁਕੱਰਰ ਕਰਦੀ ਹੈ ਕਿ ਕੋਈ ਵੀ ਸਰਕਾਰੀ ਅਦਾਰੇ ਨੇ ਕਿਸੇ ਬੰਦੇ ਨੂੰ ਗੈਰ ਕਾਨੂੰਨੀ ਮਹਿਬੂਸ ਕੀਤਾ ਹੋਇਆ ਹੈ, ਉਹਨੂੰ ਬਿਠਾਇਆ ਹੋਇਆ ਹੈ, ਉਹਨੂੰ ਪਰਚੇ ਤੋਂ ਬਗੈਰ ਉਹਦੀ ਗ੍ਰਿਫਤਾਰੀ ਨਹੀਂ ਪਾਈ ਹੋਈ, ਪਰਚਾ ਹੋਇਆ ਵੀ ਹੋਇਆ, ਗ੍ਰਿਫਤਾਰੀ ਨਹੀਂ ਪਾਈ, ਤੇ ਤਾਂ ਵੀ ਉਹ ਗੈਰ ਕਾਨੂੰਨੀ ਹੈ। ਕਾਨੂੰਨ ਕਹਿੰਦਾ ਹੈ ਕਿ ਜਦੋਂ ਬੰਦੇ ਨੂੰ ਗ੍ਰਿਫਤਾਰ ਕਰੋ ਕਿਸੇ ਪਰਚੇ 'ਚ, 24 ਘੰਟੇ 'ਚ ਉਹਨੂੰ ਅਦਾਲਤ 'ਚ ਪੇਸ਼ ਕਰੋ, ਤੇ ਅਦਾਲਤ ਦੀ ਮਰਜ਼ੀ ਹੈ ਕਿ ਉਹ ਪੁਲਿਸ ਨੂੰ ਰਿਮਾਂਡ ਦੇਵੇ ਜਾਂ ਜੇਲ੍ਹ ਭੇਜੇ। ਤੇ ਜਿਹਨੂੰ ਗੈਰ ਕਾਨੂੰਨੀ ਤੌਰ ਤੇ ਜਿਹਦੀ ਗ੍ਰਿਫਤਾਰੀ ਹੋਏਗੀ, ਉਹਨੂੰ ਬਰਾਮਦਗੀ ਵਾਸਤੇ ਅਦਾਲਤ ਇੱਕ ਆਪਣਾ ਨੁਮਾਇੰਦਾ ਭੇਜਦੀ ਹੈ। ਉਹਦੇ ਇਖਤਿਆਰ ਇੰਨੇ ਹੀ ਹੁੰਦੇ ਨੇ ਜਿਵੇਂ ਜੱਜ ਦੇ ਇਖਤਿਆਰ ਹੁੰਦੇ ਨੇ। ਉਹਨੂੰ ਬੈਲਫ ਦਾ ਲਫ਼ਜ਼ ਦਿੱਤਾ ਜਾਂਦਾ। ਤੇ ਉਹ ਮੈਂ ਸੈਸ਼ਨ ਜੱਜ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਕਿ ਇਸ ਤਰ੍ਹਾਂ ਉਹਨੂੰ ਰੱਖਿਆ ਹੋਇਆ ਹੈ ਉਹਦੀ ਮਾਂ ਵੱਲੋਂ, ਤੇ ਇੱਥੋਂ ਬੈਲਫ ਗਿਆ। ਉਹ ਪੁਲਿਸ ਵਾਲਿਆਂ ਦੀ ਬਦਕਿਸਮਤੀ ਕਿ ਉਹ ਮੁੰਡਾ ਬਰਾਮਦ ਹੋ ਗਿਆ। ਤੇ ਜਦੋਂ ਬੈਲਫ ਜਾਂਦਾ ਨਾ ਜਾਨੀ ਸਾਹਿਬ, ਤੇ ਉਹ ਜਾਂਦਿਆਂ ਇੱਕ ਥਾਣੇ 'ਚ ਨਾ ਇੱਕ ਹੁੰਦਾ ਹੈ ਰਜਿਸਟਰ ਰੋਜ਼ ਨਾਮ 'ਚ, ਉਹ ਜੇ ਲਮਾ ਬ ਲਮਾ ਦਰਜ ਕਰਨਾ ਹੁੰਦਾ ਹੈ ਕਿ 12:10 ਤੇ ਇਹ ਵਕੂਆ ਹੋਇਆ, 12:20 ਤੇ ਫਲਾਣਾ ਇੰਸਪੈਕਟਰ ਆਊਟ ਹੋਇਆ, 12:30 ਵਜੇ ਇਹ ਮੁਲਜ਼ਮ ਫੜਿਆ, 2:30 ਵਜੇ ਇਹ ਹੋਇਆ। ਉਹ ਰੋਜ਼ਨਾਮੇ 'ਚ ਪੂਰੇ ਨਾ ਸਾਰੇ ਦਿਨ ਦੀ ਕਾਰਕਰਦਗੀ ਲਿਖੀ ਹੋਣੀ ਹੁੰਦੀ ਹੈ। ਤੇ ਜਦੋਂ ਬੈਲਫ ਗਿਆ ਨਾ ਥਾਣੇ, ਤੇ ਉਹਨੇ ਉਹ ਰੋਜ਼ਨਾਮੇ 'ਚ ਆਪਣੇ ਕਬਜ਼ੇ 'ਚ ਲੈ ਲਿਆ ਤਾਂ ਕਿ ਉਹ ਦੂਸਰੇ ਕਮਰੇ 'ਚ ਕੋਈ ਉਹਦੀ ਐਂਟਰੀ ਨਾ ਪਾ ਦੇ। ਉਹ ਬੰਦਾ ਬਰਾਮਦ ਹੋ ਗਿਆ, ਅਦਾਲਤ 'ਚ ਪੇਸ਼ ਕੀਤਾ, ਤੇ ਅਗਲੇ ਦਿਨ ਉਹ 150 ਕੇਸਾਂ ਦੀ ਲਿਸਟ ਲੈ ਆਏ ਕਿ ਜੀ ਇਹ ਸਾਨੂੰ ਇਹਨਾਂ ਕੇਸਾਂ 'ਚ ਮਤਲੂਬ ਹੈ ਬੰਦਾ। ਜੱਜ ਸਾਹਿਬ ਨੂੰ ਮੈਂ ਕਿਹਾ ਜੀ ਕਿ ਇਹਨਾਂ ਨੂੰ ਪੁੱਛੋ ਕਿ ਮਤਲੂਬ ਹੈ, ਕਿਸੇ 'ਚ ਇਹਦਾ ਨਾਂ ਲਿਖਿਆ, ਕਿਸੇ ਮਦਈ ਨੇ, ਕਿਸੇ ਗਵਾਹ ਨੇ, ਕਿਸੇ ਨੇ ਸ਼ਨਾਖਤ ਕੀਤਾ। ਤਾਂ ਉਹਨਾਂ ਕਿਹਾ ਜੀ ਉਹਨਾਂ ਸ਼ਨਾਖਤ ਕੀਤਾ ਪਰ ਹਲੇ ਲਿਖ ਕੇ ਨਹੀਂ ਦਿੱਤਾ ਹੋਇਆ, ਹਲੇ ਕਿ ਜ਼ਬਾਨੀ ਇਹ ਮੁਲਜ਼ਮ ਹੈ 150 ਕੇਸਾਂ 'ਚ, ਤੇ ਮਦਈਆਂ ਨੇ ਹਲੇ ਇਹਨੂੰ ਨਾਮਜ਼ਦ ਨਹੀਂ ਕੀਤਾ। ਇੱਕ ਕੇਸ 'ਚ ਨਾਮਜ਼ਦ ਸੀ, ਉਹਦੇ 'ਚ ਉਹਨਾਂ ਉਹਦੀ ਬਰਾਮਦਗੀ ਵੀ ਪਾ ਦਿੱਤੀ ਜ਼ਬਰਦਸਤੀ। ਉਹ ਜੱਜ ਸਾਹਿਬ ਨੇ ਕੀਤਾ ਕਿ ਉਹ ਜਿਹਦੇ 'ਚ ਨਾਮਜ਼ਦ ਸੀ ਉਹਦੇ 'ਚ ਉਹਦੀ ਜ਼ਮਾਨਤ ਆਪ ਲੈ ਲਈ,
ਤੇ ਉਹਨੂੰ ਕਿਹਾ ਕਿ ਇਹਦੇ ਹੱਥ ਕੜੀ ਖੋਲ ਦਿਓ, ਤੇ ਉਹਦੀ ਹੱਥ ਕੜੀ ਅਦਾਲਤ 'ਚ ਖੁੱਲ੍ਹ ਗਈ। ਤੇ ਨਾਲ ਉਹ ਜਿਹੜੇ ਸਬ ਇੰਸਪੈਕਟਰ ਸਾਹਿਬ ਸਨ ਮੁਹਤਰਮ, ਉਹਨਾਂ ਦੇ ਪਰਚੇ ਦਾ ਆਰਡਰ ਕਰਤਾ ਕਿ ਉਹਨਾਂ ਇੱਕ ਸ਼ਰੀਫ ਆਦਮੀ ਨੂੰ 21 ਦਿਨ ਗੈਰ ਕਾਨੂੰਨੀ ਹਿਰਾਸਤ 'ਚ ਰੱਖਿਆ। SP ਨੂੰ ਆਰਡਰ ਕਰਤਾ ਕਿ ਇਹਦੇ ਖਿਲਾਫ ਪਰਚਾ ਕਰੋ ਤੇ ਪੂਰੀ ਰਿਪੋਰਟ ਅਦਾਲਤ 'ਚ ਦੇਵੋ। ਇਹ ਹੋਇਆ ਤੇ ਉਸ ਤੋਂ ਬਾਅਦ ਜਨਾਬ ਉਹ ਫਿਰ ਮਠਿਆਈਆਂ ਦੀ ਗੱਲ ਤੁਸੀਂ ਅੱਗੋਂ ਆਪ ਸਮਝ ਆ ਰਹੇ ਕਿਆ ਕਹਿੰਦੇ ਤੇ ਉਹਨਾਂ ਮੈਨੂੰ ਅਦਾਲਤ ਦੇ ਗੇਟ ਤੋਂ ਮੁੰਡੇ ਨਹੀਂ, ਜਦੋਂ ਕੋਈ ਤੁਸੀਂ ਕੇਸ ਕਰਦੇ ਹੋ ਤੇ ਫਿਰ ਮੁਲਜ਼ਮ ਦਾ ਨਾਂ ਤੁਸੀਂ ਆਪ ਰੱਖਦੇ ਹੋ ਜਾਂ ਉਹਦੇ ਘਰ ਦੇ ਰੱਖਦੇ ਨੇ ਕੇਸ ਤੋਂ ਬਾਅਦ? ਨਹੀਂ, ਮੁਲਜ਼ਮ ਜਿਹਦਾ ਨਾਂ FIR 'ਚ ਹੁੰਦਾ ਉਹਨੂੰ ਮੁਲਜ਼ਮ ਕਹੀਦਾ। ਅੱਛਾ ਅੱਛਾ। ਉਹ ਦੂਸਰੇ ਕੇਸ ਦੀ ਗੱਲ ਕਰ ਰਹੇ ਨੇ, ਫੌਜਦਾਰੀ ਐਕਟ ਵਾਲੇ 'ਚ। ਉਹ ਨਹੀਂ, ਉਹ ਅਸੀਂ ਐਸੇ ਤੇ ਬੜੀ ਸੀਰੀਅਸ ਗੁਫ਼ਤਗੂ ਕਰਦੇ ਹਾਂ। ਜਾਨੀ ਸਾਹਿਬ ਦੀ ਅਸਲ 'ਚ ਆਦਤ ਹੈ ਕਿ ਹਰ ਸੀਰੀਅਸ ਗੱਲ ਮੇਰੀ ਜੋ ਨਹੀਂ ਕਾਮੇਡੀ ਆਦਤ, ਕੱਢਦੇ। ਮੇਰੀ ਨਹੀਂ ਆਦਤ, ਉਹਨਾਂ ਦੀ ਰਿਕੁਆਇਰਮੈਂਟ ਆ। ਅੱਛਾ ਆ ਹੁਣ ਤੁਸੀਂ ਐਡਾ ਲੰਮਾ ਸੀਰੀਅਸ ਸੀ ਨਾ, ਉਸ ਤੋਂ ਬਾਅਦ ਬਣਦੀ ਸੀ। ਅੱਛਾ ਅੱਛਾ ਚਲੋ। ਓ ਹੋ ਆਸ਼ਿਕ ਸਾਹਿਬ, ਫਿਰ ਤਰੀਕ ਸੈੱਟ ਕਰੀਏ। ਹਾਂ, ਤਰੀਕ ਸੈੱਟ ਕਰੀਏ, ਦਿਨ ਸੈੱਟ ਕਰੀਏ ਤੇ ਜੇ ਆਵਾਜ਼ ਆਸ਼ਿਕ ਸਾਹਿਬ, ਛੋਟੀਆਂ ਛੋਟੀਆਂ ਗੱਲਾਂ ਦੀ ਵੀ ਕੋਈ ਸਜ਼ਾ ਹੁੰਦੀ ਆ? ਲਾਈਕ ਕਿਸੇ ਦੇ ਮੂੰਹ ਦੇ ਕੋਲ ਆ ਕੇ ਬਾਸੀ ਲੈਣਾ ਵੀ, ਕੁਛ ਛਿੱਕ ਮਾਰਦੇ ਛਿੱਟਾਂ ਅਗਲੇ ਦੇ ਪੈ ਜਾਣ। ਨਹੀਂ ਇਹ ਅੱਛਾ, ਇਹਦੀ ਸਜ਼ਾ ਹੈਗੀ ਆ ਕਿ ਬਾਹਰ ਚਿੱਕੜ ਆ ਤੇ ਇੱਕ ਬੰਦਾ ਸਪੀਡ ਨਾਲ ਗੱਡੀ ਲੈ ਕੇ ਆਇਆ ਤੇ ਉਹਨੇ ਕੱਪੜੇ ਸਾਰੇ ਭੇਜਤੇ ਨੇ? ਆਹੋ ਦੀ ਵੀ ਹੈ ਨਾ, ਇੱਕ ਦੂਸਰੇ ਰਾਈਟ ਤੇ ਡਿਸਟਰਬ ਹੁੰਦੇ ਨੇ ਇਹਨੇ ਮੈਨੂੰ ਇਸ ਤਰ੍ਹਾਂ। ਆਹੋ। ਅੱਛਾ, ਤੁਸੀਂ ਬਾਹਰ ਗੋਰੇ ਦਾ ਦੇਖ ਲਓ ਤੁਸੀਂ। ਨਹੀਂ, ਉਹ ਦੇਖੋ ਤੁਹਾਡਾ ਇੱਕ ਰਾਈਟ ਹੈ, ਤੁਸੀਂ ਪਾਕਿਸਤਾਨੀ ਸ਼ਹਿਰੀ ਹੋ, ਇੱਕ ਸੜਕ ਹੈ ਸਰਕਾਰੀ ਹੈ, ਤੁਸੀਂ ਉਹਦੇ ਹਿੱਸੇਦਾਰ, ਤੁਸੀਂ ਜਾ ਰਹੇ ਹੋ ਤੇ ਜੇ ਕੋਈ ਤੁਹਾਨੂੰ ਡਿਸਟਰਬ ਕਰਦਾ ਹੈ, ਤੁਹਾਡੇ ਰਾਈਟ ਜਿਹੜਾ ਉਹ ਡਿਸਟਰਬ ਹੋਇਆ, ਤੁਸੀਂ ਉਹਦੇ ਤੇ ਡੈਮੇਜਸ ਕਰ ਸਕਦੇ ਹੋ। ਅੱਛਾ, ਅਕਸਰ ਲੋਕੀ ਕੁੱਤਕੁਤਾਰੀਆਂ ਕੱਢਦੇ ਨੇ, ਅਗਲਾ ਬੰਦਾ ਨਹੀਂ ਜਾ ਰਿਹਾ ਹੁੰਦਾ, ਉਹਦੇ ਬਾਹਾਂ ਫੜ ਕੇ ਖਤ 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 ਖਤ, ਤੂੰ ਬੜਾ ਟੈਨਸ਼ਨ ਚ ਹੁੰਦਾ, ਹਾਜ਼ਾ ਨਾ ਕਰ। ਇਹਦੀ ਵੀ ਕੋਈ ਹੋਣੀ? ਨਹੀਂ, ਇਹਦੀ ਕੋਈ ਸਜ਼ਾ ਨਹੀਂ ਹੈ। ਕੁੱਤਕੁਤਾਰੀਆਂ ਦੀ ਕੋਈ ਦਫਾ ਨਹੀਂ। ਕੁੱਤਕੁਤਾਰੀਆਂ ਦੀ ਕੋਈ ਨਹੀਂ। ਅੱਛਾ ਸਰ, ਇਹ ਵੀ ਸਾਰਾ ਹਰਾਸਮੈਂਟ ਆ। ਇੱਕ ਬੰਦਾ ਬਾਹਾਂ ਫੜ ਲੈਂਦਾ ਤੇ ਦੂਆ ਕਤ 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 ਕਰਦਾ, ਤੇ ਉਹ ਇਹ ਜ਼ਿਆਦਤੀ ਹੈ। ਨਹੀਂ ਹੈ ਜ਼ਿਆਦਤੀ, ਇਹਨੂੰ ਕਹਿੰਦੇ ਬੰਨ ਕੇ ਕੁੱਤਕੁਤਾਰੀਆਂ ਕਰਨੀਆਂ। ਲੇਕਿਨ ਉਹ ਕਿਉਂਕਿ ਉਹ ਆ ਜਾਂਦੀ ਹੈ ਕਿ ਯਾਰਾਨੇ ਦੋਸਤੀ ਚ ਆ ਜਾਂਦੀ ਹੈ ਐਕਟ ਜਿਹੜਾ, ਇਸ ਵਾਸਤੇ ਦੀ ਕੋਈ ਸਜ਼ਾ ਨਹੀਂ। ਜਾਂ ਤੇ ਕੋਈ ਫੜ ਕੇ ਤੇ ਕੋਈ ਫੈਰ ਮਾਰੋ ਜਾਂ ਕੋਈ ਛੋਟੇ ਡੰਡੇ ਮਾਰੋ, ਫਿਰ ਤੇ ਸਜ਼ਾ। ਅੱਛਾ, ਇੱਕ ਬੰਦਾ ਮਤਲਬ ਤੁਸੀਂ ਖੜੇ ਹੋ, ਸਾਹਮਣੇ ਖਲੋਤਾ ਐਵੇਂ ਨੱਕ ਚੁੰਗਲੀ ਮਾਰੀ ਜਾ ਰਿਹਾ, ਤੁਹਾਨੂੰ ਆਵਾਜ਼ਾਰੀ ਹੋ ਰਹੀ, ਉੱਤੇ ਕੋਈ ਕੇਸ ਕਰ ਸਕਦੇ? ਉਹਦੀ ਮਿਹਨਤ ਤੇ ਕਰ ਸਕਦੇ ਹਾਂ ਉਹਦੀ। ਯਾਨੀ ਕਾਨੂੰਨੀ ਰਸਤਾ ਕੋਈ ਨਹੀਂ। ਹਾਂ, ਨਹੀਂ ਅੱਛਾ ਸਰ, ਜਿਹੜੇ ਕਾਨੂੰਨੀ ਰਸਤਾ ਇੱਕੋ ਸੀ ਜਿੱਚੋਂ ਨੇ ਉਂਗਲ ਦਿੱਤੀ ਹੁੰਦੀ ਹੈ। ਦੂਸਰਾ ਸੀ, ਜੇ ਕਹੋਗੇ ਤਾਂ ਦੂਸਰੀ ਵੀ ਦੇ ਦੇਗਾ। ਦੋ ਮੋਰੀਆ ਪੁੱਲ ਹੈ। ਦੁਬੋਰੀਆ ਪੁੱਲ। ਸਰ, ਜਿਹੜੇ ਪਾਕਿਸਤਾਨ ਦੇ ਕਾਨੂੰਨ ਨੇ, ਲਾਜ਼, ਇਹ ਆਜ਼ਾਦ ਜੰਮੂ ਕਸ਼ਮੀਰ 'ਚ ਵੀ ਸੇਮ ਨੇ ਕਿ ਕੁਝ ਚੇਂਜ ਹੈ ਇਹਨਾਂ 'ਚ? ਹਾਂਜੀ, ਸੇਮ ਹੀ ਨੇ, ਉੱਥੇ ਵੀ ਇਹੀ ਹੈ। ਜੰਮੂ ਕਸ਼ਮੀਰ ਪਾਕਿਸਤਾਨ ਚ? ਹਾਂਜੀ, ਲੇਕਿਨ ਉਸਤਾਦ ਜੀ ਸਟੇਟ ਲੈਦਾ ਨਾ। ਨਹੀਂ, ਪਾਕਿਸਤਾਨ ਮੁਲਕ ਦਾ ਕਾਨੂੰਨ ਤੇ ਮੁਲਕ ਦਾ ਹੀ ਹੈ ਨਾ ਸਰ। ਨਹੀਂ, ਉਹ ਵੀ ਪਾਕਿਸਤਾਨ ਦਾ ਹਿੱਸਾ ਹੀ ਜਿਹੜਾ ਕਸ਼ਮੀਰ ਹੈ। ਹਾਂਜੀ, ਹੈਂ। ਜਿਹੜਾ ਮਕਬੂਜ਼ਾ ਕਸ਼ਮੀਰ ਹੈ ਉੱਥੇ ਉਸ ਅਲੱਗ ਕਰਨਾ। ਸਹੀ। ਅੱਛਾ, ਨਹੀਂ ਮਤਲਬ ਉੱਥੇ ਤਾਂ ਮੈਂ ਸੁਣਿਆ ਕਿ ਅਸੀਂ ਆਜ਼ਾਦ ਕਸ਼ਮੀਰ 'ਚ ਜਗ੍ਹਾ ਨਹੀਂ ਖਰੀਦ ਸਕਦੇ। ਲਓ ਜੀ, ਮੈਂ ਆਸ਼ਿਕ ਸਾਹਿਬ ਨੂੰ ਅੱਜ ਇੱਕ ਗੱਲ ਪੁੱਛਣੀ ਹੈ ਜੀ ਜਿਹੜੀ ਮੇਰੀ ਆਪਣੀ ਜ਼ਿਹਨ ਦੀ ਤਖਲੀਕ ਆ। ਮੈਂ ਸੋਚਿਆ ਇੱਕ ਦਿਨ, ਜੀ ਸਰ। ਆਸ਼ਿਕ ਸਾਹਿਬ ਨੇ ਅਗਰ ਕਹਿਤਾ ਨਾ ਜੁਰਮ ਆ, ਇਹ ਵਾਕਈ ਰਾਈਟ ਬਣਦਾ ਉਹਨਾਂ ਦਾ, ਜਿਨ੍ਹਾਂ ਦੀ ਮੈਂ ਗੱਲ ਕਰਨੀ, ਜਿਨ੍ਹਾਂ ਦੀ ਤਰਫੋਂ, ਹਾਂਜੀ। ਤੇ ਫਿਰ ਇਹਦਾ ਮਤਲਬ ਮੇਰਾ ਦਿਮਾਗ ਵਕੀਲ ਬਣਨ ਦੇ ਕਾਬਿਲ ਹੈ। ਨਹੀਂ, ਉਹ ਜਿਸ ਤਰ੍ਹਾਂ ਤੁਸੀਂ ਬਰੀਕੀਆਂ ਨੋਟ ਕਰਦੇ ਹੋ ਵਕੀਲ ਤੇ। ਆਸ਼ਿਕ ਸਾਹਿਬ, ਇੱਕ ਗਲੀ ਆ ਜੀ, ਜਿਹੜੀ ਖਾਨ ਸਾਹਿਬ ਨੇ ਨਹੀਂ ਕਿਹਾ ਉਨਕੀ ਗਲੀ में आना जाना, ਉਹ ਗਲੀ ਆ। ਠੀਕ ਹੈ। ਆਦਤ ਸਿੱਖ ਹੋ ਗਈ। ਉਹਦੇ ਨਾਲ ਇੱਕ ਗਲੀ ਆ ਜਿਹੜੀ ਹੈ ਜਿਸ ਗਲੀ में तेरा घर ना हो बालमा, ਉਹ ਵੀ ਦੋਵੇਂ ਨਾਲ ਨਾਲ ਉਹ ਗਲੀ ਤੋਂ ਪਿਛਲੀ ਹਮ ਕਿਸ ਗਲੀ ਜਾ ਰਹੇ ਹਾਂ, ਉਸ ਤੋਂ ਪਿਛਲੀ ਇੱਕ ਗਲੀ ਹੈ ਨਾਰਮਲ ਮਹੱਲੇ 'ਚ। ਉਹ ਉੱਥੇ ਜਿਹੜੇ ਮਕਾਨ ਨੇ, ਇੱਕ ਮਿਸਾਲ ਆ ਉਹਦੇ 'ਚ, ਇੱਕ ਮਕਾਨ ਆ ਮੇਰਾ, ਉਹ ਮਕਾਨ ਜ਼ਮੀਨ ਤੋਂ 2 ਫੁੱਟ ਉੱਚਾ ਵਾ, ਹਾਂਜੀ, ਸੜਕ ਤੋਂ। 3 ਸਾਲ ਬਾਅਦ ਸੜਕ ਗਵਰਨਮੈਂਟ ਬਣਾਉਂਦੀ ਹੈ, ਹਾਂਜੀ, ਉਹਨੂੰ ਪੁੱਟਦੀ ਨਹੀਂ, ਉਹਦੇ ਉੱਤੇ ਪਾਦੀ ਮੇਰਾ ਮਕਾਨ ਰਹਿ ਜਾਂਦਾ 1.5 ਫੁੱਟ। ਠੀਕ ਹੈ। 5 ਸਾਲ 4 ਸਾਲ ਬਾਅਦ ਫਿਰ ਸੜਕ ਬਣਦੀ ਹੈ, ਮੇਰਾ ਮਕਾਨ ਬਿਲਕੁਲ ਨਾਲ ਲੱਗ ਜਾਂਦਾ। ਬਰਾਬਰ ਹੋ ਜਾਂਦਾ। ਮੇਰੇ ਮਕਾਨ ਦੀ ਮਲਕੀਅਤ ਜਿਹੜੀ ਆ, ਉਹ ਉਹਦੀ ਵਜ੍ਹਾ ਤੋਂ ਉਹ ਹੋ ਗਿਆ ਢੱਠਣ ਵਾਲਾ। ਹੁਣ ਜਿਹਨੇ ਕਹਿਣਾ ਉਹਨੇ ਕਹਿਣਾ ਜੀ ਇਹ ਤੇ ਢੱਠ ਕੇ ਬਣਾਉਣਾ, ਬਾਰਿਸ਼ ਦਾ ਪਾਣੀ ਵੀ ਅੰਦਰ ਆਉਣ ਲੱਗ ਪਿਆ, ਜਦਕਿ ਮੇਰਾ ਕੋਈ ਕਸੂਰ ਨਹੀਂ। ਕਿਆ ਮੈਂ ਜਾ ਕੇ ਇਹ ਕੰਪਲੇਨ ਕਰ ਸਕਦਾ ਜੀ ਕਿ ਇਹਨਾਂ ਨੇ ਜਿਹੜੀ ਉਚਾਈ ਸੀ ਇਹਦੀ, ਇਹਨਾਂ ਨੇ ਪਹਿਲੇ ਉਹ ਪੁੱਟ ਕੇ ਅੱਧਾ ਫੁੱਟ ਪੁੱਟ ਕੇ ਦੁਬਾਰਾ ਉੱਤੇ ਕਿਉਂ ਨਹੀਂ ਪਾਈ? ਮੇਰੇ ਘਰ ਦਾ ਨੁਕਸਾਨ ਕਿਉਂ ਆ? ਮੇਰੀ ਪ੍ਰਾਪਰਟੀ ਕਿਉਂ ਕੱਟੀ? ਇਹ ਬੜਾ ਅੱਛਾ ਤੁਸੀਂ ਸਵਾਲ। ਮੁਤਲਕਾ ਮਹਿਕਮੇ ਕੋਲੋਂ ਡੈਮੇਜਸ ਕਰ ਸਕਦੇ ਹੋ। ਇਹਨੂੰ ਕਹਾਂਗੇ ਫੌਜਦਾਰੀ ਨਹੀਂ ਆਏਗਾ, ਕੋਈ ਜੁਰਮ ਨਹੀਂ ਆਏਗਾ। ਇੱਕ ਹੁੰਦਾ ਫੌਜਦਾਰੀ, ਇੱਕ ਹੁੰਦਾ ਦੀਵਾਨੀ। ਨਹੀਂ, ਦੇਖੋ ਮੇਰਾ ਇੱਕ ਨੁਕਸਾਨ ਹੋਇਆ, ਮੇਰਾ ਮਕਾਨ, ਮਤਲਬ ਕਿ ਉਹ ਤੁਹਾਡੇ ਨੁਕਸਾਨ ਦਾ ਅਜ਼ਾਲਾ ਹੋਏਗਾ। ਹਾਂ ਹੈ ਨਾ, ਹੋਰ ਸਜ਼ਾ ਕੋਈ ਨਹੀਂ ਹੋਏਗੀ ਕਿ ਜੋ 6 ਮਹੀਨੇ ਅੰਦਰ ਚਲਾ ਨਹੀਂ ਅੰਦਰ ਉਹ ਚਲਾ ਜਾਣਾ, ਉਹ ਗਵਰਨਮੈਂਟ ਦਾ ਕੰਮ ਆ। ਅਜ਼ਾਲਾ, ਨੁਕਸਾਨ ਦਾ ਅਜ਼ਾਲਾ। ਸਰ, ਮੇਰਾ ਮਕਾਨ 1 ਕਰੋੜ ਰੁਪਏ ਦਾ,
ਉਹ 70 ਲੱਖ ਦਾ ਰਹਿ ਗਿਆ। ਉਹ ਤੁਹਾਡਾ ਹਜ਼ਾਲਾ ਹੋਏਗਾ, ਤੁਸੀਂ ਡੈਮ ਔਰ ਉਹ ਪੂਰੀ ਗਲੀ ਜਿਹੜੀ ਆ, ਪੂਰੀ ਗਲੀ ਦੇ ਵਿੱਚ ਮਤਲਬ ਅਗਰ 50 ਮਕਾਨ ਨੇ, 50ਵਾਂ ਦਾ ਅਗਰ 5-5 ਲੱਖ ਘਟਿਆ ਸਰ 2.5 ਕਰੋੜ ਰੁਪਇਆ ਘਟ ਗਿਆ ਤੁਸੀਂ 50 ਦੇ 50 ਕੇਸ ਕਰ ਸਕਦੇ ਹੋ ਕਿ ਜੀ ਸਾਡੇ ਆ ਰੇਟ ਘਟੇ ਨੇ। ਬਿਲਕੁਲ ਕਰ ਸਕਦੇ ਹਾਲਾਂਕਿ ਹੱਕ ਕੀ ਬਣਦਾ ਹੈ ਕਿ ਤੁਸੀਂ ਸੜਕ ਪੁੱਟੋ, ਹਾਂਜੀ ਜਿਹੜੀ ਖਰਾਬ ਆ ਉਹ ਚੁੱਕ ਕੇ ਲੈ ਕੇ ਜਾਓ, ਉਹਦੇ ਉੱਤੇ ਨਵੀਂ ਵਿਛਾ ਦਿਓ ਤਾਂ ਕਿ ਇਹ ਬਣਦਾ ਨਾ। ਹਾਂ ਬਿਲਕੁਲ ਬੜਾ ਹਾਂ, ਇਹ ਮੇਰੇ ਜ਼ਿਹਨ 'ਚ ਗੱਲ ਹੈ। ਬੜੇ ਕਮਾਲ ਦੀ ਗੱਲ ਤੁਹਾਡਾ ਜ਼ਿਹਨ ਬੜਾ ਚੱਲਦਾ ਹੈ ਹਾਂਜੀ। ਤੁਸੀਂ ਗਲਤ ਫੀਲਡ ਵਿੱਚ ਚਲੇ ਗਏ, ਤੁਹਾਨੂੰ ਵਕੀਲ ਹੋਣਾ ਚਾਹੀਦਾ। ਮੈਂ ਸਹੀ ਗੱਲ ਆ, ਮੈਂ ਨਹੀਂ ਉਹ ਵਕੀਲ ਵੀ ਨੇ, ਉਹ ਜਿਹੜੀ ਸ਼ਾਇਦ ਤੁਸੀਂ ਉਹਨਾਂ ਚੋਂ ਲੱਭਣੀ ਉਹ ਲੱਭ ਜਾਣੀ ਆ। ਲੱਭ ਜਾਂਦੀ ਆ। ਇਹ ਦੱਸੋ ਨਾ ਹੁਣ, ਜਿੰਨੇ ਅਸੀਂ ਪਹਿਲੇ ਪ੍ਰੋਗਰਾਮ ਕਰਦੇ ਰਹੇ ਉਹਨਾਂ ਦਾ ਆਪਣਾ ਦਾਨਿਸ਼ ਭਾਈ, ਹਾਂਜੀ ਉਹ ਜਾਨੀ ਸਾਹਿਬ ਸਾਨੂੰ ਆਪ ਦੱਸਦੇ ਰਹੇ ਨੇ ਕਿ ਇਹਦੇ ਚ ਇੰਜ ਕਰਨਾ ਇਹ ਹਾਲਾ ਵਕੀਲ ਆ, ਲੇਕਿਨ ਮਾਸ਼ਾਅੱਲਾ ਅੱਧੇ ਤੋਂ ਜ਼ਿਆਦਾ ਸਾਰੇ ਤੁਸੀਂ ਸਕ੍ਰਿਪਟ ਇਹਨਾਂ ਦਾ ਹੀ ਹੁੰਦਾ ਸੀ। ਵਾਸ਼ਿੰਗ ਮਸ਼ੀਨ ਖੋਲ ਦੋ ਪੂਰੀ ਠੀਕ ਕਰ ਦੇਣਗੇ। ਮੈਂ ਮੋਬਾਈਲ ਤੁਹਾਡਾ ਕੈਸੇ ਮੇਰਾ ਮੋਬਾਈਲ ਇਹਨਾਂ ਠੀਕ ਕੀਤਾ, ਹੁਣ ਤੱਕ ਚੱਲਣ ਡਿਆ। ਆਸ਼ਿਕ ਸਾਹਿਬ ਦਾ ਸਵੇਰ ਦਾ ਮੋਬਾਈਲ ਬੰਦ ਸੀ ਔਰ ਮੋਬਾਈਲ 'ਚ ਫਾਲਟ ਉਹ ਸੀ, ਦਿਲ ਕਰੇ ਮਿਸਤਰੀ ਨੂੰ ਪਤਾ ਲੱਗਦਾ ਕੀ ਕਰਨ। ਮੋਬਾਈਲ ਔਨ ਕੀਤਾ ਇਹਨਾਂ ਨੇ, ਉਸ ਤੋਂ ਬਾਅਦ ਉਹ ਸਿਰਫ ਲੋਗੋ ਹੁੰਦਾ ਸੀ ਚੱਲ ਜਾਂਦਾ ਸੀ, ਲੋਗੋ ਹੁੰਦਾ ਸੀ ਚੱਲ ਜਾਂਦਾ ਸੀ, ਤੇ ਸਵੇਰ ਦਾ ਉਹੀ ਕਰੀ ਜਾ ਰਹੇ ਨੇ। ਬੰਦ ਵੀ ਨਹੀਂ ਸੀ ਹੋ ਰਿਹਾ, ਬੰਦ ਵੀ ਨਹੀਂ ਸੀ ਹੋ ਰਿਹਾ, ਨਾ ਆਫ ਹੋ ਰਿਹਾ, ਨਾ ਔਨ ਰਿਹਾ, ਤੇ ਨਾ ਉਹ ਦੇਖੋ ਚੱਲਣ ਦਿਆ। ਇਹ ਬਾਹਰ ਗਏ ਸੀ, ਕਾਲ ਵੀ ਆਈ ਵਿੱਚ। ਅੱਛਾ ਇਹ ਦੱਸੋ, ਜਿਹੜਾ ਅਸੀਂ ਕਿਸੇ ਨੂੰ ਮੈਸੇਜ ਕਰਦੇ ਬੈਠੇ ਬੈਠੇ ਕਿ ਮਿਸ ਯੂ, ਅਸੀਂ ਯਾਦ ਕੀਤਾ, ਯਾਨੀ ਤੁਸੀਂ ਮੈਨੂੰ ਪਹਿਲੇ ਯਾਦ ਕੀਤਾ ਤੇ ਤੁਸੀਂ ਮੈਨੂੰ ਪਹਿਲੇ ਮੈਸੇਜ ਕਰਨਾ ਜ਼ਾਹਰੀ ਵਾਲਾ ਮਿਸ ਯੂ। ਮੈਂ ਮੋਟਰਸਾਈਕਲ ਲੱਗੇ, 2 ਬੱਚੇ ਭਾਏ, 2 ਪਿੱਛੇ ਭਾਏ, ਹੱਥ 'ਚ ਮੈਂ ਸ਼ਾਪਰ ਫੜਿਆ, ਮੈਂ ਜਾਂਦਿਆਂ ਖਲੋਰ ਕੇ ਕਿਤੇ ਪੜਿਆ, ਮੇਰਾ ਤੁਹਾਡਾ ਚੇਤਾ ਵੀ ਨਹੀਂ ਮੈਨੂੰ, ਤੇ ਮੈਂ ਤੁਹਾਨੂੰ ਲਿਖ ਦੇਣਾ ਮਿਸ ਯੂ ਟੂ। ਮੈਂ ਇਹ ਵੀ ਇੱਕ ਰੌਂਗ ਗੱਲ ਹੈ ਨਾ। ਹਾਲਾਂਕਿ ਬਣਦਾ ਇਹ ਹੈ ਕਿ ਤੁਸੀਂ ਮੈਨੂੰ ਕਿਹਾ ਮਿਸ ਯੂ, ਮੈਂ ਤੁਹਾਨੂੰ ਯਾਦ ਨਹੀਂ ਕਰ ਰਿਹਾ, ਮੈਂ ਬਿਜ਼ੀ ਹਾਂ, ਮੈਂ ਤੁਹਾਨੂੰ ਕਹਾਂ ਥੈਂਕ ਯੂ ਆਸ਼ਿਕ ਭਾਈ, ਸ਼ੁਕਰੀਆ, ਲੇਕਿਨ ਅਸੀਂ ਉਹ ਕਹਿੰਦੇ ਮਿਸ ਯੂ ਟੂ। ਹਾਂਜੀ ਕੰਮ ਕਰਦੇ ਵੀ ਇਹ ਵੀ ਕਿਸੇ ਸਹੀ ਬੇਲੋਜੀਕਲ ਗੱਲ ਆ, ਜ਼ਿਹਨ 'ਚ ਵੀ ਨਹੀਂ ਹੁੰਦਾ ਉਹ ਬੰਦਾ, ਜ਼ਿਹਨ 'ਚ ਵੀ ਨਹੀਂ ਹੁੰਦਾ। ਇਸ ਤਰ੍ਹਾਂ ਦੇ ਮੈਂ ਬੜੇ ਮਸਲੇ ਹੱਲ ਕਰਨੇ ਨੇ, ਮੇਰੇ ਕੋਲ ਟਾਈਮ ਬਹੁਤ ਥੋੜਾ ਵਾ। ਆਸ਼ਿਕ ਸਾਹਿਬ ਅਗਰ ਸਾਥ ਦੇਣਾ ਤੇ ਮੈਂ ਸਿੱਧਾ ਕਰ ਦਿਆਂ ਸਾਰਾ ਪਾਕਿਸਤਾਨ। ਨਹੀਂ ਮੈਂ ਤੁਹਾਡੇ ਨਾਲ ਹਾਂ ਜੀ, ਵਾਅਦਾ ਹੋ ਗਿਆ ਨਾਜ਼ਰੀਨ ਦੀ ਖੁਸ਼ੀ ਵਾਸਤੇ। ਗਾਲ ਕੱਢਣ ਦੀ ਵੀ ਸਜ਼ਾ ਹੈਗੀ ਖੁਸ਼ੀ ਕਾਨੂੰਨ 'ਚ, ਵਾਸਤੇ। ਮਾਂ ਭੈਣ ਦੀ ਗਾਲ ਕਿਸੇ ਨਾਲ ਵੀ ਕੱਢ ਦੇ। ਆਹੋ ਹੈ ਨਾ? ਹਾਂ ਡੈਮੇਜਸ ਉਹਨੂੰ ਕਹਿੰਦੇ, ਹਰਜਾਨਾ ਉਰਦੂ ਚ ਕਹੀਦਾ। ਅੱਛਾ ਸਾਡੇ ਜਿਸ ਤਰ੍ਹਾਂ ਦੁਬਈ 'ਚ ਤੁਸੀਂ ਲੋਕ ਡਰਦੇ ਨੇ ਕਿ WhatsApp ਤੇ ਕਿਸੇ ਨੂੰ ਧਮਕੀ ਨਹੀਂ ਦੇਣੀ ਜਾਂ ਮੈਸੇਜ ਜਾਂ ਗਾਲ ਨਹੀਂ ਕੱਢਣੀ, ਜਾਂ ਦੁਬਈ 'ਚ ਬਹੁਤ ਸਖਤ ਹੈ। ਇਹ ਸਾਡੇ ਪਾਕਿਸਤਾਨ 'ਚ ਵੀ ਹੈਗਾ ਜੀ ਇੱਥੇ ਕਿ ਤੁਸੀਂ ਫੋਨ ਕਾਲ ਤੇ ਪਹਿਲੇ ਮੈਂ ਦੱਸਦਾ ਕਿ ਪਹਿਲੇ ਨਹੀਂ ਸੀ ਹੁੰਦਾ, ਜਿਹੜੇ ਟੈਕਨੀਕਲ ਡਿਵਾਈਸਿਸ ਹੁੰਦੀਆਂ ਨੇ, WhatsApp ਹੋ ਗਿਆ, ਆਇਆ ਇਹ ਤੋਂ 30-35 ਸਾਲ ਪਹਿਲੇ ਕਾਨੂੰਨ ਇਹਦੀ ਕੋਈ ਸ਼ਹਾਦਤ ਵੈਲਿਊਏਬਲ ਨਹੀਂ ਸੀ ਹੁੰਦੀ, ਐਕਸੈਪਟੇਬਲ ਡਿਵਾਈਸਾਂ ਹੀ ਨਹੀਂ ਸੀ ਹੁੰਦੀਆਂ। ਲੇਕਿਨ ਇਹ ਕੋਈ 5 ਸਾਲ ਤੋਂ ਪਹਿਲੇ ਕਾਨੂੰਨ 'ਚ ਅਮੈਂਡਮੈਂਟ ਆ ਗਈ ਹੈ ਕਿ ਜਿੰਨੀਆਂ ਵੀ ਡਿਵਾਈਸਿਸ ਨੇ ਸਾਰੀਆਂ ਬਤੌਰ ਸਬੂਤ ਜਿਹੜੀਆਂ ਨੇ ਕਾਬਲੇ ਕਬੂਲ ਨੇ। ਹੁਣ ਤੁਸੀਂ SMS ਤੇ ਕਿਸੇ ਨੂੰ ਧਮਕੀ ਦਿਓ, ਉਹ ਪਰਚਾ ਤੁਹਾਡੇ ਤੇ ਹੋਏਗਾ। ਅੱਛਾ, ਕਿਸੇ ਨੂੰ ਈਮੇਲ ਤੇ ਦਿਓ, WhatsApp ਕਰੋ ਜਾਂ ਸੋਸ਼ਲ ਮੀਡੀਆ ਤੇ ਆ ਕੇ, ਉਹ ਸਾਰੀਆਂ ਐਕਸੈਪਟੇਬਲ ਸ਼ਹਾਦਤਾਂ ਨੇ ਤੇ ਸਜ਼ਾ ਹੋਣ ਹੁੰਦੀ ਹੈ। ਅੱਛਾ ਸਾਈਬਰ ਪਹਿਲੇ ਕ੍ਰਾਈਮ। ਨਹੀਂ ਸਾਈਬਰ ਕ੍ਰਾਈਮ। ਆਸ਼ਿਕ ਸਾਹਿਬ ਇਹ ਦੱਸੋ ਕਿ ਤੁਸੀਂ ਇਹ ਇੰਨਾ ਯਾਨੀ ਤੁਹਾਨੂੰ ਜ਼ੁਬਾਨੀ ਯਾਦ ਆ ਸਾਰਾ ਐਕਟ ਉਕਟ ਇਹ ਉਹ ਹਰ ਚੀਜ਼? ਦੇਖੋ ਜਾਨੀ ਸਾਹਿਬ, ਬੰਦਾ ਸਾਰੀ ਉਮਰ ਸਿੱਖਦਾ ਰਹਿੰਦਾ। ਜੇ ਮੈਂ ਕਹਾਂ ਕਿ ਮੈਨੂੰ ਸਾਰਾ ਕਾਨੂੰਨ ਯਾਦ ਹੈ ਤੇ ਬਿਲਕੁਲ ਗਲਤ ਗੱਲ ਹੈ। ਨਹੀਂ ਸਾਰਾ ਨਹੀਂ, ਮੁਰਾਦ ਹੈ ਰੋਜ਼ਮਰਰਾ ਰੋਜ਼ਮਰਰਾ ਦਾ ਅਚਾਨਕ ਇੱਕ ਬੰਦਾ ਟੱਕਰ ਜਾਂਦਾ, ਉਹ ਤੁਹਾਨੂੰ ਦੱਸਦਾ ਯਾਰ ਮੈਂ ਆ ਜੁਰਮ ਕੀ, ਮੇਰੇ ਕੋਲ ਆ ਗਲਤੀ ਹੋ ਗਈ, ਜਾਂ ਮੈਂ ਆ ਕੇਸ ਕਰਾਉਣਾ, ਤੁਹਾਨੂੰ ਉਹਦੇ ਐਕਟ ਉਕਟ ਪਤਾ ਹੁੰਦਾ ਕਿ ਇਹਦੇ ਤੇ ਆ ਲੱਗਦਾ, ਇਹਦੇ ਤੇ ਆ ਲੱਗਦਾ। ਮਤਲਬ ਕਿ ਜਿਹਦਾ ਪਤਾ ਨਾ ਹੋਵੇ ਉਹਦਾ ਇਹ ਪਤਾ ਹੁੰਦਾ ਕਿ ਉਹਦਾ ਪਤਾ ਕਿੱਥੋਂ ਲੱਗਣਾ। ਜਿਹੜੀਆਂ ਕਿਤਾਬਾਂ ਉਹਨਾਂ ਵੇਖੋ ਨਾ, ਕਿਤਾਬਾਂ ਨੇ ਇਹਨਾਂ ਦਾ ਮੈਂ ਆਪ ਆਥਰ ਹਾਂ। ਆਥਰ ਮਤਲਬ ਮੈਂ ਆਪ ਲਿਖੀਆਂ। ਹਾਂ ਦਿਖਾਓ ਇਹ ਕਾਨੂੰਨ ਦੀਆਂ। ਇਹ ਕਨਸਟੀਟਿਊਸ਼ਨ ਆਫ ਪਾਕਿਸਤਾਨ ਹੈ, ਇਹ ਮੇਰਾ ਨਾਮ ਲਿਖਿਆ ਆ। ਇਹ ਕਿਸ ਟੌਪਿਕ ਤੇ? ਕਾਨੂੰਨ ਤੇ, ਲਾਅ ਤੇ? ਹਾਂ ਜੀ, ਆਇਨ ਤੇ। ਆਇਨ ਤੇ ਪਾਕਿਸਤਾਨ। ਨਫੀਰ ਏ ਮਲਿਕ ਐਡਵੋਕੇਟ ਸੁਪਰੀਮ ਕੋਰਟ ਆਫ ਪਾਕਿਸਤਾਨ ਐਂਡ ਆਸ਼ਿਕ ਹੁਸੈਨ ਐਡਵੋਕੇਟ ਹਾਈ ਕੋਰਟ। ਜੀ ਇਹ ਅਸਾਂ ਦੋਵਾਂ ਨੇ ਰਲ ਕੇ ਕਿਤਾਬ ਲਿਖੀ। ਇਹਦੇ ਚ ਤੁਸੀਂ ਜੋ ਲਿਖਿਆ ਹੈ ਹਾਂਜੀ, ਉਹ ਯਾਨੀ ਤੁਸੀਂ ਇੱਕ ਨਵੀਂ ਗੱਲ ਲਿਖੀ ਜੋ ਤੁਹਾਨੂੰ ਲੱਗਾ ਕਿ ਇਦਾਂ ਨਹੀਂ। ਹਾਂ, ਅਸੀਂ ਜਿਹੜਾ ਕਾਨੂੰਨ ਹੈ ਨਾ ਆਇਨ ਪਾਕਿਸਤਾਨ, ਉਹਦੇ ਸੈਕਸ਼ਨ ਦੀ ਅਸੀਂ ਤਸ਼ਰੀਹ ਕੀਤੀ ਹੈ, ਆਸਾਨ ਬਣਾਇਆ, ਤਫਸੀਰ ਲਿਖੀ ਹੈ। ਅੱਛਾ ਤਫਸੀਲ ਮਤਲਬ ਕਿ ਕਾਨੂੰਨ ਦੀ ਜ਼ੁਬਾਨ 'ਚ ਆਮ ਆਦਮੀ ਨੂੰ ਸ਼ਾਇਦ ਨੂੰ ਸਮਝ ਨਹੀਂ ਆਉਂਦੀ ਕਿ ਕੀ ਲਿਖਿਆ ਹੈ। ਹਾਂ। ਅਸੀਂ ਈਜ਼ੀ ਕੀਤਾ ਕਿ ਵਕੀਲਾਂ ਨੂੰ ਸਮਝ ਆਵੇ, ਆਮ ਬੰਦੇ ਨੂੰ ਸਮਝ ਆਵੇ, ਉਹਦੀ ਤਸ਼ਰੀਹ ਕੀਤੀ। ਅੱਛਾ ਆਸ਼ਿਕ ਸਾਹਿਬ, ਮੈਂ ਅਗਰ ਕਾਨੂੰਨ 'ਚ ਥੋੜੀ ਇੱਕ ਦੋ ਚੀਜ਼ਾਂ ਦੀ ਸਜ਼ਾ ਰਖਵਾਉਣੀ ਹੋਵੇ, ਮੈਂ ਰਖਵਾ ਸਕਦਾ? ਮਤਲਬ ਮੈਂ ਕਹਿੰਦਾ ਕਿ ਯਾਰ ਇਹ ਲਾਈਕ ਮੈਂ ਤੁਹਾਨੂੰ ਕਹਿੰਦਾ, ਮੈਂ ਚਾਹ ਰਿਹਾ ਕਿ ਮੈਨੂੰ ਕੋਈ ਤਰੀਕਾ ਦੱਸੋ, ਮੈਂ ਕਾਨੂੰਨ 'ਚ ਨਾ ਥੋੜੀ ਤਬਦੀਲੀ ਕਰਾਉਣੀ ਆ ਕਿ 2 ਐਸੀਆਂ ਯੋਗਤਾ ਨੇ ਜਿਹੜੀਆਂ ਕੋਈ ਕਰੇ ਤੇ ਉਹਦੇ ਤੇ ਪਰਚਾ ਹੋਵੇ। ਜਾਨੀ ਸਾਹਿਬ, ਇਹ ਜਿਹੜੀਆਂ ਸਜ਼ਾਵਾਂ ਹੁੰਦੀਆਂ ਨੇ ਨਾ, ਇਹ ਅਸੈਂਬਲੀ 'ਚ ਐਕਟ ਪੇਸ਼ ਹੁੰਦਾ,
ਕਾਨੂੰਨ ਸਾਜ਼ੀ ਉੱਥੇ ਹੁੰਦੀ ਹੈ। ਅਸੈਂਬਲੀਆਂ ਦਾ ਅਸਲ ਮਕਸਦ ਹੀ ਇਹ ਹੁੰਦਾ ਹੈ ਕਿ ਉਹ ਕਾਨੂੰਨ ਸਾਜ਼ੀ ਕਰਨ, ਨਵੇਂ ਕਾਨੂੰਨ ਬਣਾਉਣ। ਤੁਸੀਂ ਉਹ ਗੱਲ ਸੁਣੀ, ਇਹਨੂੰ ਤੇ ਘਰੋਂ ਦੂਜੀ ਵਾਰੀ ਸਾਲਣ ਕੋਈ ਨਹੀਂ ਦਿੰਦਾ। ਹਾਂ, ਇਹ ਮੈਂ ਬਿਆਨ ਕਰਾਉਣੀ ਕਿਉਂਕਿ ਚੱਲੀ ਜਾ ਰਹੀ ਹੈ, ਕਿਉਂਕਿ ਇਹ ਨਾ ਇਹ ਹੁਣ ਅਜ਼ੀਅਤ ਦੇਣ ਲੱਗ ਪਈ ਹੈ। ਇਹਦੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਇਲੈਕਸ਼ਨ ਲੜੋ, ਤੁਸੀਂ MNA ਬਣੋ, ਉੱਥੇ ਫਿਰ ਤੁਸੀਂ ਅਸੈਂਬਲੀ 'ਚ ਕਰਾਰਦਾਰ ਜਮ੍ਹਾਂ ਕਰਾਓ, ਫਿਰ ਸਾਰੀ ਅਸੈਂਬਲੀ 'ਚ ਬਹਿਸ ਹੋਵੇ ਕਿ ਇਹ ਜੁਗਤ ਜਿਹੜੀ ਹੈ ਕਾਇਮ ਰਹਿਣੀ ਚਾਹੀਦੀ ਜਾਂ ਨਹੀਂ। ਨਹੀਂ, ਇਹ ਨਹੀਂ ਰਹਿਣੀ ਚਾਹੀਦੀ। ਅੱਜ ਤੁਸੀਂ ਵੀ ਕਿੰਨੀ ਵਾਰੀ ਸੁਣੀ ਹੈ। ਮੈਂ ਪੁਰਾਣੀ ਹੋ ਗਈ। ਇੱਕ ਇਹ ਜੁਗਤ ਮੈਂ ਕਢਾਉਣੀ ਹੈ, ਇਹਦੀ ਸਜ਼ਾ ਹੋਣੀ ਚਾਹੀਦੀ। ਇੱਕ ਜਨਾਬ ਜੀ, ਜਦੋਂ ਕੋਈ ਬੰਦਾ ਕਹਿੰਦਾ ਨਾ, ਇੱਕ ਮਿਸਾਲ ਹੈ ਗੱਲ ਕਰ ਰਿਹਾ ਕਿ ਇਹਨੇ ਮੈਨੂੰ ਗੱਲ ਕੀਤੀ ਕਿ ਯਾਰ ਇਹ ਮਤਲਬ ਖੋਤਾ ਵਾ, ਇਹ ਖੋਤਾ ਸੀ ਤੇ ਤੇ ਮੈਨੂੰ ਕਹਿਣਾ ਆਹ ਖੋਤਾ ਆਪ ਦੱਸਣ ਦੇ ਆ। ਇਹ ਜਿਹੜੀ ਗੱਲ ਆ ਨਾ, ਮੈਨੂੰ ਬਹੁਤ ਫਿੱਕੀ ਲੱਗਦੀ। ਇਹ ਫਿਰ ਇਲੈਕਸ਼ਨ ਲੜੋ ਤੁਸੀਂ, ਇਹ ਫੈਸਲਾ ਦੋ ਗੱਲਾਂ ਵਾਸਤੇ ਇਲੈਕਸ਼ਨ ਲੜਨਾ ਪਏਗਾ, ਅਸੈਂਬਲੀ 'ਚ ਜਾਣਾ ਪਏਗਾ। ਅਸੈਂਬਲੀ ਜਾਣਾ ਪਏਗਾ। ਮੈਂ ਲੜਦੇ ਵਿੱਚ ਮੈਨੂੰ ਹੀ ਕਹਿ ਦੇਵੇ ਕੋਈ ਮੇਰਾ ਹੋਰ ਇਹ ਦੋ ਜਿਹੜੀਆਂ ਨੇ ਨਾ ਆਸ਼ਿਕ ਸਾਹਿਬ, ਇਹ ਕਾਨੂੰਨ 'ਚ ਮੈਂ ਕਿਤੇ ਕਢਾਉਣੀਆਂ ਨੇ। ਔਰ ਜਿਹੜੀਆਂ ਨਹਾਇਤ ਫਿੱਕੀਆਂ ਜੁਗਤਾਂ ਕਰਨ ਵਾਲੇ ਨੇ, ਇਹਨਾਂ ਤੇ ਨਹੀਂ, ਤੁਸੀਂ ਨਹਾਇਤ ਫਿੱਕੀਆਂ ਜੁਗਤਾਂ ਕਰਨ ਵਾਲਿਆਂ ਨੂੰ ਚੀਨੀ ਅੱਜ ਕੱਲ੍ਹ ਸਸਤੀ ਹੋਈ ਹੈ। ਨਹੀਂ ਚੀਨੀ ਦਿਓ, ਚੀਨੀ ਤੋਂ ਨਾਲ ਵੇਖ ਕੇ ਦੂਰੋਂ ਹੀ ਪਿਘਲ ਜਾਂਦੀ ਹੈ। ਨਹੀਂ, ਚੀਨੀ ਸਸਤੀ ਹੋਈ ਹੈ, ਉਹ ਦਿਓ ਨਾ, ਉਹ 'ਚ ਕੋਈ ਮਿਠਾਸ ਪੈਦਾ ਹੋਵੇ ਜੁਗਤਾਂ 'ਚ। ਨਹੀਂ ਤੁਸੀਂ ਤੇ ਜੁਗਤਾਂ ਦੇ ਸ਼ਹਿਰ ਦੇ ਰਹਿਣ ਵਾਲੇ ਹੋ ਨਾ, ਜੁਗਤਾਂ ਤੇ ਬੁਨਿਆਦ ਹੀ ਫੈਸਲਾਬਾਦ ਤੋਂ ਹੈ। ਆਹਾ, ਜਿੰਨੀਆਂ ਫੈਸਲਾਬਾਦ ਤੋਂ ਜੁਗਤਾਂ ਨੇ ਹੈ। ਉਦੋਂ ਮੈਂ ਵੇਖ ਰਿਹਾ ਸੀ, ਇੱਕ ਉਹ ਦਮਾਦ ਨੇ ਸੱਸ ਨੂੰ ਕਿਹਾ ਹੈ, ਕਹਿੰਦਾ ਜੀ ਮੇਰਾ ਅੱਜ 25 ਸਾਲ ਹੋ ਗਏ ਤੁਹਾਡੀ ਬੇਟੀ ਨਾਲ ਸ਼ਾਦੀ ਹੋਇਆ, ਤੇ ਕਹਿੰਦੀ ਪੁੱਤਰ ਫਿਰ ਮੈਂ ਪੈਨਸ਼ਨ ਲਾ ਦੇਵਾਂ। ਕਹਿੰਦੀ ਹੁਣ ਮੈਂ ਕੀ ਪੈਨਸ਼ਨ ਲਾ ਦਿੰਦੇ ਫੈਸਲਾਬਾਦ ਦੀ ਹੈ। ਆਸ਼ਿਕ ਸਾਹਿਬ, ਇਹ ਇੱਕਦਮ ਜਿਹੜਾ ਕਰੰਟ ਪੈਂਦਾ, ਤੁਸੀਂ ਕੋਈ ਕੰਮ ਕਰੇ ਕਰੰਟ ਪੈਂਦਾ, ਇਹ ਕਰੰਟ ਦੇ ਨਾਲ ਤੁਹਾਡੇ ਝਟਕਾ ਲੱਗਦਾ, ਇਹ ਤੁਸੀਂ ਵਾਪਡਾ ਤੇ ਕੇਸ ਕਰ ਸਕਦੇ ਜੀ, ਮੈਨੂੰ ਕਰੰਟ ਕਿਉਂ ਪਿਆ? ਤੁਸੀਂ ਇhtiyat ਕਰੋ ਨਾ, ਵਾਪਡਾ ਦਾ ਕੀ ਕਸੂਰ ਹੈ? ਵਾਪਡਾ ਦੇ ਬਾਅਦ ਮੇਨ ਲੈਂਡ 'ਚ ਕੋਈ ਮਸਲਾ ਹੈ? ਅੱਛਾ, ਇਹ ਦੱਸੋ ਮੈਨੂੰ, ਟਰਾਂਸਫਾਰਮ ਉੱਡਦਾ ਮਹੱਲੇ ਦਾ, ਹਾਂਜੀ, ਅੱਜ ਕੱਲ ਇਸ ਤਰ੍ਹਾਂ ਹੁੰਦਾ 220 ਵੋਲਟ ਚਾਹੀਦੇ ਨੇ ਸਾਨੂੰ, 210 210, ਇੱਕਦਮ 800 ਵੋਲਟ ਆ ਗਿਆ, ਤਬਾਹੀ ਫਿਰ ਗਈ, ਫਰਿੱਜਾਂ AC ਸਭ ਸੜ ਗਿਆ। ਉਹਦਾ ਕੋਈ ਜ਼ਿੰਮੇਦਾਰ ਹੈ? ਉਹਦਾ ਵਾਪਡਾ ਜ਼ਿੰਮੇਦਾਰ ਹੈ ਕਿ ਅਗਰ ਉਹਨਾਂ ਦੇ ਵੋਲਟੇਜ ਤੇਜ਼ ਹੋਣੇ ਨੇ ਤੇ ਉਹ ਇਨਫਾਰਮ ਕਰਨ ਆਪਣੇ ਕੰਜ਼ੂਮਰ ਨੂੰ, ਆਪਣੇ ਸਾਰਫੀਨ ਨੂੰ। ਜਿਸ ਤਰ੍ਹਾਂ ਆਮ ਤੌਰ 'ਤੇ ਲਾਈਟ, ਉਹਨਾਂ ਨੇ ਅਗਰ ਕਿਸੇ ਕੋਈ ਕੰਮ ਕਰਨਾ ਹੈ ਤੇ ਲਾਈਟ ਵੀ ਜਾਵੇ ਨਾ, ਕੋਈ 8 ਘੰਟੇ ਦੀ 5 ਘੰਟੇ ਦੀ ਜਾਣੀ ਹੋਵੇ, ਤੇ ਵਾਪਡਾ ਦੇ ਪਾਬੰਦ ਨੇ ਕਿ ਆਪਣੇ ਇਲਾਕੇ ਦੇ ਸਾਰਫੀਨ ਨੂੰ ਇਤਲਾਹ ਕਰਨ ਕਿ ਜੀ ਫਲਾਂ ਟਾਈਮ ਤੋਂ ਫਲਾਂ ਟਾਈਮ ਤੱਕ ਜਿਹੜਾ ਲਾਈਟ ਮੁਯੱਸਰ ਨਹੀਂ ਹੋਏਗੀ। ਲੇਕਿਨ ਨਹੀਂ ਕਰਦੇ, ਤੇ ਨਾ ਆਵਾਮ ਨੂੰ ਐਡੀ ਅਵੇਅਰਨੈਸ ਹੈ। ਇਹ ਗੈਸ ਬੰਦ ਹੋਈ ਜਾਂਦੀ ਬੇਤੁਕੀ ਬਗੈਰ ਦੱਸਿਓ, ਬੈਠੇ ਰਹਿੰਦੇ ਰੋਟੀਆਂ ਪਕਾਉਣ ਤੋਂ। ਇਹ ਬੁਨਿਆਦੀ ਚੀਜ਼ਾਂ ਨੇ, ਤੇ ਸਾਡੇ ਆਇਨ 'ਚ ਲਿਖਿਆ ਹੋਇਆ ਹੈ ਕਿ ਗਵਰਨਮੈਂਟ ਦੀ ਜ਼ਿੰਮੇਵਾਰੀ, ਰਿਆਸਤ ਦੀ ਜ਼ਿੰਮੇਵਾਰੀ ਕਿ ਬੁਨਿਆਦੀ ਚੀਜ਼ਾਂ, ਗੈਸ ਹੋਈ, ਪਾਣੀ ਹੋਇਆ ਸਾਫ, ਬਿਜਲੀ ਹੋਈ, ਬੁਨਿਆਦੀ ਚੀਜ਼ਾਂ ਜਿਹੜੀਆਂ ਨਾ ਰਿਆਸਤ ਨੇ ਆਵਾਮ। ਇਹ ਵੀ ਐਡਾ ਪਾਗਲ ਹੈ, ਇਹਦੇ ਘਰ ਗੈਸ ਚਲੀ, ਇਹਨੇ ਗਵਰਨਮੈਂਟ ਨੂੰ ਫੋਨ ਕੀਤਾ, ਇਹਨੇ ਕਿਹਾ ਜੀ ਮੇਰੇ ਘਰ ਗੈਸ ਨਹੀਂ ਆ ਰਹੀ। ਉਹਨਾਂ ਦਾ ਸਿਲੰਡਰ ਲੈ ਨਹੀਂ ਸਰ, ਉਹ ਇਹਨੂੰ ਤੋੜਾ ਮੂਲੀਆਂ ਦਾ ਦੇ ਕੇ ਕਹਿੰਦੇ ਤੁਸੀਂ ਅੱਜ ਆਪਣੀ ਬਣਾਓ, ਕੱਲ ਅਸੀਂ ਤੁਹਾਨੂੰ ਭੇਜ ਜੀ। ਪਹਿਲੇ ਨਾ ਅਖਬਾਰ 'ਚ ਆਉਂਦਾ ਹੁੰਦਾ ਸੀ ਕਿ ਇਸ ਵਕਤ ਤੋਂ ਲੈ ਕੇ ਇਸ ਵਕਤ ਤੱਕ ਬੱਤੀ ਬੰਦ ਰਹੇਗੀ, ਹੁਣ ਨਹੀਂ ਹੁੰਦਾ ਉਹ। ਹੁਣ ਸਿਸਟਮ ਹੀ ਨਹੀਂ ਹੈਗਾ। ਹੁਣ ਹਾਲਾ ਜ਼ਿਆਦਾ ਆਸਾਨ ਹੈ ਕਿ ਹਰ ਕੰਜ਼ੂਮਰ ਦਾ ਮੋਬਾਈਲ ਨੰਬਰ ਹੈ ਉਹਨਾਂ ਕੋਲ, ਹਾਂਜੀ ਨੰਬਰ, ਉਹ ਗਰੁੱਪ 'ਚ ਮੈਸੇਜ ਸੈਂਡ ਕਰਨ। ਲੋ ਜੀ ਨਾਜ਼ਰੀਨ, ਗੱਲ ਇਹ ਹੈ ਕਿ ਮੈਂ ਪ੍ਰੋਗਰਾਮ ਬਣਾਉਣਾ, ਆਸ਼ਿਕ ਸਾਹਿਬ ਨੂੰ ਉੱਥੇ ਬੁਲਾਉਣੇ ਆ, ਇੱਕ ਟੀ ਟਾਈਮ ਜਾਂ 2 ਟੀ ਟਾਈਮ ਜਿਹੜੇ ਨੇ ਨਾ, ਉਹ ਰਿਕਾਰਡ ਉਹ ਆਸ਼ਿਕ ਸਾਹਿਬ ਨਾਲ ਕਰੇ ਕਰੀ, ਆਸ਼ਿਕ ਸਾਹਿਬ ਨੂੰ ਬਿਠਾ ਕੇ ਬਿਲਕੁਲ ਸਹੀ, ਉਹਦੇ 'ਚ ਸ਼ੂਗਰ ਮੇਲਾ ਵੀ ਲਾਇਆ ਕਰੀਏ, ਨਾਲ ਆਸ਼ਿਕ ਸਾਹਿਬ ਕੋਲੋਂ ਥੋੜੀ ਅਵੇਅਰਨੈਸ ਵੀ ਲਿਆ ਕਰੀਏ। ਔਰ ਅੱਜ ਤੇ ਅਸੀਂ ਸ਼ੂਗਰ ਕਰ ਰਹੇ ਨਾ ਟੋਟਲੀ, ਲੇਕਿਨ ਅਸੀਂ ਫਿਰ ਪਲੈਨਿੰਗ ਦੇ ਨਾਲ ਜਿਹੜੀਆਂ ਜੈਨੂਇਨ ਸਾਡੇ ਹਕੂਕ ਨੇ, ਕਿੱਥੇ ਕਿੱਥੇ ਅਗਰ ਅਸੀਂ ਕਿਤੇ ਫਸ ਜਾਂਦੇ, ਸਾਨੂੰ ਕੀ ਕਰਨਾ ਚਾਹੀਦਾ। ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਮੇਰੇ ਨਾਲ ਮਸਲਾ ਬਣ ਗਿਆ, ਮੈਂ ਸਭ ਤੋਂ ਪਹਿਲੇ ਜਾਣਾ ਕਿੱਥੇ ਹੈ। ਸਹੀ ਗੱਲ, ਉਹ ਕਿਸ ਟਾਈਮ ਗਲਤ ਹੱਥੇ ਵਿੱਚ ਚੜ ਜਾਂਦੇ। ਹਾਂਜੀ, ਉਹਦੇ ਬਾਰੇ 'ਚ ਨਾ ਅਸੀਂ ਦੱਸਣਾ ਸ਼ੁਰੂ ਕਰਾਂਗੇ। ਬਿਲਕੁਲ ਸਹੀ ਸਰ ਜੀ, ਜ਼ਰੂਰਤ ਹੈ ਜੀ, ਜ਼ਰੂਰਤ ਆ। ਜਾਂ ਫਿਰ ਇਸ ਤਰ੍ਹਾਂ ਕਰਦੇ ਇੱਕ ਲਹਿਦਾ ਪ੍ਰੋਗਰਾਮ, ਜਿੱਦਾਂ ਮੈਂ ਤੁਹਾਨੂੰ ਦੱਸਿਆ, ਉਹ ਤਾਂ ਸਭ ਤੋਂ ਬਿਹਤਰ ਲੀਗਲ ਐਡਵਾਈਜ਼ਰ, ਹਾਂਜੀ, ਇੱਕ ਲਹਿਦਾ ਪ੍ਰੋਗਰਾਮ ਜਿਹਦੇ 'ਚ 2 ਅਸੀਂ ਮੁਤਾਸਰੀਨ ਵੀ ਬਿਠਾਏ ਹੋਣ, ਹਾਂਜੀ, ਜਾਂ ਮਦਈ ਤੇ ਨਾਲ ਸਾਹਮਣੇ ਮੁਲਜ਼ਮ ਤੇ ਮਦਈ ਜਾਂ ਜੋ ਵੀ। ਅੱਛਾ, ਮਦਈ ਉਹਨੂੰ ਕਹਿੰਦੇ ਜਿਹਨੇ ਕੇਸ ਕੀਤਾ ਹੁੰਦਾ। ਇਹ ਮਦਈ ਤੇ ਮੁਲਜ਼ਮ ਦੀ ਟਰਮ ਇਸਤੇਮਾਲ ਹੁੰਦੀ ਫੌਜਦਾਰੀ ਕੇਸਾਂ 'ਚ, ਜਿਹੜੇ ਥਾਣੇ 'ਚ ਜਾ ਕੇ ਪਰਚੇ ਹੁੰਦੇ, ਉਹਦੇ 'ਚ ਮਦਈ ਤੇ ਮੁਲਜ਼ਮ ਹੁੰਦਾ। ਇੱਕ ਮਿਸਾਲ ਆ, ਮੈਂ ਆਪਣੇ ਮਹੱਲੇ ਦੇ ਥਾਣੇ ਜਾ ਕੇ ਕਹਿੰਦਾ ਜੀ ਇਹ ਬੰਦਾ ਮੇਰਾ ਜ਼ਿਆਦਤੀ ਕਰ ਰਿਹਾ, ਤੇ ਮੈਂ ਮਦਈ ਹਾਂ, ਤੁਸੀਂ ਮਦਈ ਹੋ, ਤੇ ਮੈਂ ਉੱਤੇ ਇਲਜ਼ਾਮ ਲਾਇਆ, ਉਹ ਮੁਲਜ਼ਮ। ਜਿਹਦੇ ਤੇ ਇਲਜ਼ਾਮ ਲਾਇਆ ਉਹਨੂੰ ਮੁਲਜ਼ਮ ਵੀ ਕਹਾਂਗੇ, ਇਲਜ਼ਾਮ ਲਾਇਆ ਵੀ ਕਹਾਂਗੇ। ਅੱਛਾ, ਮੁਲਜ਼ਮ ਹੀ ਹੈ। ਤੇ ਜਦੋਂ ਸਜ਼ਾ ਹੋ ਜਾਏਗੀ ਫਿਰ ਉਹਨੂੰ ਮੁਜਰਮ ਕਹਾਂਗੇ। ਜਦੋਂ ਉਹਦੇ ਤੇ ਸਾਬਤ ਹੋ ਜਾਏਗਾ, ਇਲਜ਼ਾਮ ਸਾਬਤ ਹੋ ਗਿਆ, ਜੁਰਮ, ਫਿਰ ਮੁਜਰਮ ਹੋ ਗਿਆ, ਫਿਰ ਉਹ ਮੁਜਰਮ ਹੋ ਗਿਆ। ਉਸ ਤੋਂ ਪਹਿਲੇ ਮੁਲਜ਼ਮ। ਪਹਿਲੇ ਮੁਲਜ਼ਮ। ਇਹਦਾ ਮਤਲਬ ਹੈ ਜਿਹੜਾ ਮੁਲਜ਼ਮ ਆ
ਉਹ ਰਿਸਪੈਕਟੇਬਲ ਹੀ ਆ। ਉਦੋਂ ਤਾਂ ਰਿਸਪੈਕਟੇਬਲ ਜਿੰਨਾ ਜਦੋਂ ਨੂੰ ਸਜ਼ਾ ਨਹੀਂ ਹੁੰਦੀ, ਲੇਕਿਨ ਅਸੀਂ ਜਦੋਂ ਮੁਲਜ਼ਮ ਹੀ ਕਹਿ ਦਿੰਦੇ ਉਦੋਂ ਹੀ ਅਸੀਂ ਸਾਡੇ ਜ਼ਿਹਨ ਚ ਆ ਜਾਂਦਾ ਆ ਜਾਂਦਾ ਲੇਕਿਨ ਨਹੀਂ। ਓਹੋ ਇਹ ਵੀ ਵੇਖੋ ਕੈਸੀ ਗੱਲ ਕਿ ਮੁਲਜ਼ਮ ਹੋਵਾ ਜਿਹਦੇ ਤੇ ਇਲਜ਼ਾਮ ਲੱਗਾ ਨਾ, ਸਾਬਤ ਨਹੀਂ ਹੋਇਆ। ਹਾਂ, ਔਰ ਇਦਾਂ ਮੈਂ ਇੱਥੇ ਲਾ ਦੇਵਾਂ ਕਿ ਯਾਰ ਦਾਨਿਸ਼ ਤੂੰ ਮੇਰੀ ਮੋਟਰਸਾਈਕਲ ਚੋਂ ਤੇਲ ਕੱਢਿਆ, ਤੂੰ ਮੁਲਜ਼ਮ। ਹਾਂਜੀ। ਅੱਜ ਸਭ ਤੁਸੀਂ ਜਿੰਨੇ ਕੇਸਿਸ ਲੜੇ ਨੇ ਉਹਦੇ ਚ ਜਿੱਤ ਹਾਰ ਦੀ ਕੀ ਰੇਸ਼ੋ ਰਹੀ ਹੈ? ਬੜੀ ਮਜ਼ੇ ਦੀ ਗੱਲ ਤੁਸੀਂ ਕੀਤੀ ਹੈ ਕਿ ਉਹਦੇ ਚੋਂ ਜਿੰਨੇ ਕੇਸ ਜਿੱਤੇ ਨੇ ਉਹ ਮੈਂ ਆਪ ਜਿੱਤਿਆ, ਤੇ ਜਿੰਨੇ ਕੇਸ ਹਰੇ ਨੇ ਮੇਰੇ ਕਲਾਇੰਟ ਹਰੇ ਨੇ। ਕੇਸ ਸਾਇਲ ਹੀ ਹੱਥ ਦਾ, ਵਕੀਲ ਨਹੀਂ ਹੱਥ ਦਾ, ਵਕੀਲ ਹਮੇਸ਼ਾ ਵਕੀਲ ਹੈ। ਜਿੱਤਦਾ ਹੀ ਹੈ, ਸਹੀ ਬਾਤ। ਠੀਕ ਹੋ ਗਿਆ, ਸਹੀ ਗੱਲ। ਤੇ ਉਹ ਕੋਈ ਵਕੀਲ ਦਾ ਕੋਈ ਲਤੀਫਾ ਯਾਦ ਹੋਵੇ ਕੋਈ ਆਪਣੀ ਫੀਲਡ ਦਾ ਕੋਈ? ਉਹ ਸਾਡੇ ਬੜੇ ਮਸ਼ਹੂਰ ਨੇ, ਆਪਣਾ ਜਾਨੀ ਸਾਹਿਬ ਕਹਾਵਤਾਂ ਨੇ, ਲਤੀਫੇ ਨੇ। ਇੱਕ ਵਕੀਲ ਸਾਹਿਬ ਦੇ ਨਾ ਨਲਕਾ ਖਰਾਬ ਹੋ ਗਿਆ, ਟੂਟੀ ਖਰਾਬ ਹੋ ਗਈ, ਉਹਨਾਂ ਪਲੰਬਰ ਬੁਲਾਇਆ, ਉਹਨੇ ਆ ਕੇ ਤੇ 2 ਮਿੰਟਾਂ 'ਚ ਰੈਸ਼ ਨਾਲ ਖੋਲ ਕੇ ਨਵੀਂ ਟੂਟੀ ਲਾਈ ਤੇ ਕਹਿੰਦਾ ਜੀ ਲਿਓ 1000 ਰੁਪਇਆ ਦੇ ਦਿਓ। ਉਹਨਾਂ ਕਿਹਾ ਯਾਰ ਮੈਂ ਐਡਾ ਸੀਨੀਅਰ ਵਕੀਲ ਆ ਹਾਈ ਕੋਰਟ ਦਾ, ਤੇ 2 ਮਿੰਟਾਂ 'ਚ ਮੈਂ 1000 ਰੁਪਇਆ ਨਹੀਂ ਕਮਾਉਂਦਾ, ਤੇ ਤੂੰ ਪਲੰਬਰ ਹੋ ਕੇ 1000 ਰੁਪਇਆ ਕਮਾਉਂਦਾ। ਉਹ ਕਹਿੰਦਾ ਵਕੀਲ ਸਾਹਿਬ 1000 ਰੁਪਇਆ ਦਿਓ, ਜਦੋਂ ਮੈਂ ਵਕੀਲ ਸਾਹਿਬ ਮੈਂ ਵੀ ਨਹੀਂ ਸਾ ਕਮਾਉਂਦਾ। ਉਹਨੇ ਸ਼ੋਭਾ ਚੇਂਜ ਕਰ ਲਿਆ। ਪਹਿਲੇ ਵਕੀਲ ਤਦ ਤੇ ਕਹਿੰਦਾ ਮੈਂ ਪਲੰਬਰ ਬਣਿਆ। ਓਏ ਹੋਏ, ਵਾਹ ਰੇ ਵਾਹ। ਆਹ ਵੀ ਗੱਲ ਸਹੀ ਹੈ। ਲਓ ਜੀ ਨਾਜ਼ਰੀਨ, ਅਸੀਂ ਹੁਣ ਇਜਾਜ਼ਤ ਲਈਏ ਆਸ਼ਿਕ ਸਾਹਿਬ ਕੋ, ਤੇ ਇਨਸ਼ਾਅੱਲਾ ਤਾਲਾ ਜਲਦ ਅਸੀਂ ਸ਼ੁਰੂ ਕਰਦੇ ਹਾਂ ਕੋਈ, ਠੀਕ ਹੈ ਜੀ, ਉਹਦੇ 'ਚ ਇੱਕ ਨਵਾਂ ਫਾਰਮੈਟ ਸ਼ੁਰੂ ਕਰਦੇ ਹਾਂ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ। ਰਸਤੇ 'ਚ ਜਾਂਦੇ ਵੀ ਅਸੀਂ ਥੋੜਾ ਜਿਹਾ ਟਾਈਮ ਤੁਹਾਨੂੰ ਦੱਸਾਂਗੇ। ਰਸਤੇ ਜਾਂਦੇ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ ਬੜੀਆਂ ਜ਼ਰੂਰੀ ਅੱਜ, ਐਵੇਂ 5-7 ਮਿੰਟ ਲੰਘਾਉਣ ਲਈ। ਤੁਹਾਨੂੰ ਇੱਥੇ ਨਹੀਂ ਗੱਲਾਂ ਆਈ ਦੀਆਂ ਜਾਂਦੀ ਸਭ ਇੱਥੇ ਆਸ਼ਿਕ ਸਾਹਿਬ ਇੰਨੇ ਪਿਆਰ ਵਾਲੇ ਜੀ ਨੇ, ਯਕੀਨ ਕਰੋ। ਹਾਂ ਨਹੀਂ ਬਾਤ ਇੰਨੇ ਮੇਰੇ ਪਿਆਰ ਵਾਲੇ ਜੀ ਨੇ ਕਿ ਯਾਨੀ ਇਹਨਾਂ ਨੇ ਇਹ ਇੰਨਾ ਕੁ ਮਾਣ ਹੈ ਇਹਨਾਂ ਨੂੰ ਮੇਰੇ ਤੇ, ਮੈਨੂੰ ਇਹਨਾਂ ਤੇ, ਕਿ ਮੈਂ ਜੋ ਮਰਜ਼ੀ ਜਿੱਦਾਂ ਦੀ ਮਰਜ਼ੀ ਗੱਲ ਕਰ ਦਵਾਂ। ਇਹ ਇਦਾਂ ਹੀ ਸਮਝਦੇ ਨੇ ਕਿ ਜਿਵੇਂ ਨਾ ਆਪਾਂ, ਜਿਵੇਂ ਹੁਣ ਮੈਂ ਤੁਹਾਨੂੰ ਬਾਹਰ ਕਿਹਾ ਸੀ ਕਿ ਤੁਸੀਂ ਨਾ ਡਰਾਮਾ ਕਰਦੇ ਹੋ, ਇਹ ਬੋਲ ਮਤਲਬ ਇੱਕ ਫ੍ਰੀ ਫ੍ਰੈਂਕਨੈਸ ਦੇ ਵਿੱਚ। ਨਹੀਂ ਬੜਾ ਤੁਹਾਨੂੰ ਪਸੰਦ ਕਰਦੇ ਨੇ, ਬਹੁਤ ਪਿਆਰ ਕਰਦੇ ਨੇ ਮਾਸ਼ਾਅੱਲਾ, ਇੰਟਰਨੈਸ਼ਨਲ ਲੈਵਲ Sir, ਤੇ। ਅੱਛਾ, ਉਹ ਸਾਡਾ ਰੌਲਾ ਹੈ ਨਾ, ਸਾਡਾ ਪ੍ਰੋਗਰਾਮ ਹੁੰਦਾ 55-56 ਮਿੰਟ ਦਾ, ਸਾਡੇ ਹਾਲੇ ਹੋਏ ਨੇ 40 ਕੁ ਮਿੰਟ, ਤੇ ਹੁਣ ਕੋ 10 ਕੁ ਮਿੰਟ ਤੇ ਮੈਂ ਕੱਢਣੇ, ਤੇ ਮੈਂ ਉਹਨਾਂ ਨੂੰ ਗੇੜਾ ਦੇ ਰਿਹਾ ਕਿ ਮੈਂ ਬੜੀ ਜ਼ਰੂਰੀ ਤੁਹਾਡੇ ਨਾਲ ਗੱਲ ਕਰਨੀ ਹੈ, ਮੈਂ ਆਪਣੇ 10 ਕੁ ਮਿੰਟ ਕੱਢਣੇ ਆ। ਕੱਢਦੇ ਨੇ ਲੇਕਿਨ ਮੈਂ ਜਿੱਦਾਂ ਵੀ ਕਰ ਲਵਾਂ ਨਾ, ਜ਼ਰੂਰੀ ਨਾ ਵੀ ਹੋਵੇ, ਉਹਨਾਂ ਨੇ ਫੇਰ ਵੀ ਵੇਖਦੇ। ਨਹੀਂ ਜਾਨੀ ਸੋ ਮੈਂ ਕਈ ਵਾਰੀ ਵੇਖਿਆ ਪ੍ਰੋਗਰਾਮ 'ਚ ਤੁਸੀਂ ਮੈਗ ਫੜਿਆ ਹੈ, ਜੂਤਾਂ ਸੱਜਿਓ ਖੱਬਿਓ ਕਰਨ ਡੀਆਂ ਤੇ ਐਪਰੀਸ਼ੀਏਟ ਲੋਕੀ ਤੁਹਾਨੂੰ ਕਰਦੇ ਨੇ। ਹਾਂ, ਇਹ ਗੱਲ ਕੋਈ ਗੱਲ ਨਹੀਂ ਕੀਤੀ, ਨਾ ਕੋਈ ਸਕ੍ਰਿਪਟ ਹੈ, ਨਾ ਕੁਛ ਕੋਈ ਨਹੀਂ, ਪਲੈਨਿੰਗ ਹੈ, ਕੋਈ ਕੈਮਰਾ ਫੜਿਆ ਤੁਸੀਂ ਮੈਗ ਤੇ ਕੈਮਰੇ ਦੇ ਕੇ ਆ ਗਏ ਹੋ, ਲੋਕੀ ਆਪਸ 'ਚ ਲੱਗੇ ਜੋ ਉਹ ਕਰੀ ਜਾ ਰਿਹਾ, ਉਹ ਕਰੀ ਜਾ ਰਿਹਾ, ਉਹ ਕਰੀ ਜਾ, ਤੇ ਲੋਕੀ ਕਹਿੰਦੇ ਜਾਨੀ ਦਾ ਪ੍ਰੋਗਰਾਮ। ਸਰ ਜੁਗਤਾਂ ਅਸੀਂ ਸਟਾਰਟ ਕੀਤੀਆਂ ਇਹਨਾਂ ਕੋਲ ਆ ਕੇ, ਲੇਕਿਨ ਉਹਨੂੰ ਪ੍ਰੈਜ਼ੈਂਟ ਇਹਨਾਂ ਨੇ ਕੀਤਾ ਵਾ। ਜੁਗਤ ਨੂੰ ਬਣਾ ਕੇ ਇਹਨਾਂ ਨੇ ਦਿੱਤਾ ਕਿ ਇਹ ਕਹਿ ਰਹੇ ਨੇ। ਇਹ ਅਸਲ 'ਚ ਇਹ ਇਹਨਾਂ ਨੂੰ ਬੁਨਿਆਦੀ ਤੌਰ ਤੇ, ਵਿਦੇਸ਼ੀ ਤੌਰ ਤੇ ਜੁਗਤਾਂ ਨੂੰ ਮਿਲੀਆਂ ਨੇ ਫੈਸਲਾਬਾਦ ਤੋਂ ਨੇ। ਅੱਗੇ ਵੀ ਗੱਲ ਹੋ ਉਹ ਚੁੱਕੀ ਗੱਲ ਅਸੀਂ ਹੁਣ ਤੁਹਾਡੇ ਕੋਲ ਬੈਠੇ ਰਹੀਏ ਸਾਰੀ ਦਿਹਾੜੀ, ਸਾਨੂੰ ਜੁਗਤ ਨਹੀਂ ਆਣੀ, ਇਹਨਾਂ ਕੋਲ ਬਹਿ ਜਾਈਏ, ਇਹਨਾਂ ਨੇ ਸਾਡੀ ਫਿੱਕੀ ਗੱਲ ਨੂੰ ਵੀ ਠੀਕ ਕਰਕੇ ਅੱਗੇ ਪੇਸ਼ ਕਰ ਦੇਣਾ। ਉਹ ਯਾਨੀ ਕਿ ਤਸ਼ਰੀਹ ਟੈਪ ਕਰ ਦਿੰਦੇ ਨੇ। ਨਹੀਂ ਮੈਂ ਆਪ ਜਦੋਂ ਇਹਨਾਂ ਦੀ ਮੇਰੀ ਫੋਨ ਤੇ ਵੀ ਗੱਲ ਹੁੰਦੀ ਹੈ ਨਾ, ਤੇ ਮੈਨੂੰ ਹਾਲਾਂ ਮੈਂ ਬੜਾ ਸੀਰੀਅਸ ਲਾਈਫ 'ਚ ਰਹਿਣਾ, ਤੇ ਮੈਂ ਇੱਕ ਦੀ ਜੁਗਤ ਨੂੰ ਸੁਣਾ ਦਿੰਦਾ ਹੁੰਦਾ ਫੋਨ ਤੇ। ਮੇਰਾ ਖਿਆਲ ਕਦੀ ਸਾਡੀ ਬਗੈਰ ਜੁਗਤ ਤੋਂ ਕੋਈ ਟਾਕ ਨਹੀਂ ਹੋਈ ਨਹੀਂ, ਕੋਈ ਨਾ ਕੋਈ ਛੇੜਖਾਨੀ ਹੁੰਦੀ ਛੇੜਖਾਨੀ ਕਰਦੇ ਯਾਰ। ਇਹ ਆਕਸੀਜਨ ਅੱਜ ਦੇ ਦੌਰ 'ਚ ਸਹੀ ਬਾਤ ਹੈ ਸਾਰੀ। ਸਹੀ ਗੱਲ। ਅੱਛਾ, ਅਕਸਰ ਉਸਤਾਦ ਜੀ ਤੁਹਾਡੀ ਗੱਲ ਕਰਦੇ ਵੀ ਹੁੰਦੇ ਆ, ਕਿਤੇ ਆ ਜਾ ਰਹੀ ਹੈ, ਬੜੇ ਬਰੀਕ ਨੇ। ਹਾਂਜੀ, ਉਹ ਦੱਸਦੇ। ਨਹੀਂ, ਇਹ ਆਕਸੀਜਨ ਤੋਂ ਮੈਨੂੰ ਯਾਦ ਆ ਗਿਆ 10 ਸਾਲ ਪੁਰਾਣਾ ਵਾਕਿਆ। ਉਹ ਜਦੋਂ ਸਾਡਾ ਪ੍ਰੋਗਰਾਮ ਸ਼ੁਰੂ ਕੀਤਾ ਨਾ, ਜਾਨੀ ਸਾਹਿਬ ਨੇ ਡਬਿੰਗ ਸ਼ੁਰੂ ਕੀਤੀ, ਹਾਂਜੀ, ਤੇ ਅੰਗਰੇਜ਼ੀ ਦੇ ਨਾਮ ਤੋਂ ਸੀ। ਅੰਗਰੇਜ਼ੀ ਆਹੋ, ਤੇ ਉਹ ਅੰਗਰੇਜ਼ੀ ਸੀ, ਤੇ ਮੈਂ ਯੂਨੀਫਾਰਮ ਪਾਇਆ ਹੋਣਾ, ਤੇ ਮੇਰੇ ਮੂੰਹ ਮੇਰੇ ਅਲਫਾਜ਼ ਨੂੰ ਇਹਨਾਂ ਨੇ ਡਬਿੰਗ ਆਪਣੀ ਜ਼ੁਬਾਨ 'ਚ ਕਰਨੀ, ਤੇ ਬੜਾ ਮਜ਼ਾਹੀਆ ਜਿਹਾ ਤੰਜ਼ੋ ਮਜ਼ਾਹ ਸੀ। ਤੇ ਮੈਂ ਜਿਹੜਾ ਸਾਡੇ ਚੈਨਲ ਦਾ ਮਾਲਕ ਸੀ, ਮੈਂ ਉਹਨੂੰ ਕਿਹਾ ਯਾਰ ਇਹ ਮੇਰਾ ਪ੍ਰੋਗਰਾਮ ਬੰਦ ਕਰ ਦੇ। ਮੈਂ ਕਿਹਾ ਯਾਰ ਮੈਂ ਵਕੀਲ ਹਾਂ, ਬੜਾ ਸੀਰੀਅਸ ਪ੍ਰੋਫੈਸ਼ਨ ਹੈ, ਯੂਨੀਫਾਰਮ ਮੈਂ ਪਾਇਆ ਹੁੰਦਾ, ਤੇ ਮੇਰੇ ਮੂੰਹ 'ਚੋਂ ਜੁਗਤਾਂ ਤੁਸੀਂ ਕਢਾਉਂਦੇ ਹੋ ਮਰਾਸੀਆਂ ਵਾਲੀਆਂ, ਤੇ ਇਹ ਬੰਦ ਕਰ ਦਿਓ ਮੇਰਾ ਪ੍ਰੋਗਰਾਮ। ਉਹਨੇ ਕਿਹਾ ਜੀ ਕਰ ਦਿਆਂਗੇ। ਫਿਰ ਅਗਲੇ ਦਿਨ ਫਿਰ ਪ੍ਰੋਗਰਾਮ ਚੱਲ ਪਿਆ, ਫਿਰ ਮੈਨੂੰ ਫੋਨ ਆਏ ਕਿ ਜੀ ਉਹ ਕੀ ਕਰਦੇ ਹੋ। ਕੁਛ ਲੋਕ ਖੁਸ਼ ਵੀ ਹੁੰਦੇ ਹਨ, ਕੁਛ ਜਿਹੜੇ ਹਾਸਦ ਸਨ ਉਹ ਮੈਨੂੰ ਉਹਨਾਂ ਨੇ ਗੱਲਾਂ ਕਰਨੀਆਂ ਕਿ ਜੀ ਛੱਡੋ ਜੀ, ਵਕੀਲ ਹੋ ਕੇ ਕੀ ਕਰਦੇ ਹੋ। ਉਹ 4-5 ਪ੍ਰੋਗਰਾਮ ਚੱਲੇ, ਤੇ ਮੈਂ ਇੱਕ ਦਿਨ ਉਹਦੇ ਘਰ ਚਲਾ ਗਿਆ, ਉਹ ਸਾਡੇ ਦੋਸਤ ਵੀ ਸੀ। ਮੈਂ ਕਿਹਾ ਯਾਰ ਓਨਰ ਦੇ ਚੈਨਲ ਦੇ ਓਨਰ ਦੇ, ਮੈਂ ਕਿਹਾ ਯਾਰ ਮੇਰੀ ਬੜੀ ਬੇਇੱਜ਼ਤੀ ਹੈ ਪ੍ਰੋਫੈਸ਼ਨ 'ਚ, ਤੇ ਤੁਹਾਡੀ ਮਿਹਰਬਾਨੀ ਪ੍ਰੋਗਰਾਮ ਬੰਦ ਕਰ ਦਿਓ। ਉਹਨੇ ਮੈਨੂੰ ਬਿਠਾ ਕੇ ਉਹਨੇ ਕਿਹਾ ਆਸ਼ਿਕ ਸਾਹਿਬ ਗੌਰ ਨਾਲ ਮੇਰੀ ਗੱਲ ਸੁਣੋ, ਅੱਜ ਦਾ ਦੌਰ ਹੈ ਕਿ ਕੋਈ ਬੰਦੇ ਨੂੰ ਖੁਸ਼ੀ ਮਯਸਰ ਨਹੀਂ ਹੈਗੀ,
ਹਰ ਬੰਦਾ ਨੂੰ ਫੋਲ ਕੇ ਵੇਖੋ ਕਿੰਨਾ ਦੁਖੀ ਹੈ। ਹਾਂਜੀ ਉਹਨੇ ਕਿਹਾ ਤੁਸੀਂ ਟੀਵੀ ਤੇ ਹੁੰਦੇ ਹੋ ਤੇ ਲੋਕੀ ਅੱਧਾ ਘੰਟਾ ਹੱਸ ਲੈਂਦੇ ਨੇ ਤੇ ਤੁਸੀਂ ਤੁਹਾਡੀ ਵਜ੍ਹਾ ਤੋਂ ਲੱਖਾਂ ਲੋਕੀ ਦੇ ਚਿਹਰਿਆਂ ਤੇ ਖੁਸ਼ੀਆਂ ਆ ਜਾਂਦੀਆਂ ਨੇ ਤੇ ਇਸ ਤੋਂ ਵੱਡੀ ਕਿਹੜੀ ਨੇਕੀ ਹੈ? ਸਹੀ ਗੱਲ। ਤੇ ਪ੍ਰੋਗਰਾਮ ਚੱਲਣ ਦਿਓ ਤੇ ਮੈਂ ਫਿਰ ਹਾਮੀ ਭਰਦੀ ਮੈਂ ਚੱਲਣ ਦਿਓ। ਫਿਰ ਉਸ ਤੋਂ ਬਾਅਦ ਜਾਨੀ ਸਾਹਿਬ ਨੂੰ ਵੀ ਕੰਮ ਚੁੱਕ ਕੇ ਰੱਖਿਆ। ਫਿਰ ਕੈਸਾ ਹੁਣ ਲੱਗਦਾ ਨਾ ਕਿ ਰਿਸਪੈਕਟ ਹੈ। ਤੇ ਫਿਰ ਉਹਦੀ ਵਜ੍ਹਾ ਤੋਂ ਮੈਨੂੰ ਫਾਇਦਾ ਵੀ ਆਪਣੀ ਫੀਲਡ 'ਚ ਬੜਾ ਫਾਇਦਾ ਹੋਇਆ ਕਿ ਮੈਂ ਕਿਸੇ ਦੂਰ ਕਿਸੇ ਸ਼ਹਿਰ ਵਿੱਚ ਕੇਸ ਕਰਨ ਗਿਆ ਵਾਂ ਤੇ ਪਤਾ ਨਹੀਂ ਕਿਵੇਂ ਪਹੁੰਚਿਆ ਤੇ ਜੱਜ ਕੋਲ ਗਿਆ ਵਾਂ। ਬੜਾ ਮੁਸ਼ਕਲ ਜਿਹਾ ਕੇਸ ਹੈ ਤੇ ਮੈਂ ਪੇਸ਼ ਹੋਇਆ ਤੇ ਮੈਨੂੰ ਉਹਨੇ ਕਿਹਾ ਅਸ਼ਰਫ ਤੁਸੀਂ ਉਹ ਪ੍ਰੋਗਰਾਮ ਤੁਹਾਡਾ ਚੱਲਦਾ ਹੈ? ਓ ਹੋ ਮਾਸ਼ਾਅੱਲਾ ਅਸ਼ਰਫ ਤੁਸੀਂ ਚਾਹ ਪੀ ਤੋਂ ਬਗੈਰ ਮੇਰੇ ਕੋਲ ਨਹੀਂ ਜਾਣਾ। ਉਹ ਕੇਸ ਆਪਣੀ ਜਗ੍ਹਾ ਤੇ ਜੱਜ ਸਾਹਿਬ ਕਹਿ ਰਹੇ ਜੱਜ ਸਾਹਿਬ ਮੈਨੂੰ ਕਹਿ ਰਹੇ ਚਾਹ ਪੀਣ ਤੇ ਉਹਨੂੰ ਦੀ ਨਹੀਂ ਇਹ ਹੋਇਆ ਵਾਕਿਆ ਹੋਇਆ 10 ਦਫਾ। ਤੇ ਫਿਰ ਤੁਸੀਂ ਇਹ ਦੇਖੋ ਕਿ ਕੀ ਰਿਸਪੈਕਟ ਆ ਜਿਹੜੇ ਤੁਹਾਨੂੰ ਕਹਿ ਰਹੇ ਸੀ ਤੂੰ ਕਿਹੜੇ ਕੰਮੇ ਲੱਗਾ। ਹਾਂ ਸਰ ਇਹ ਤੇ ਹਰ ਚੌਥਾ ਪੰਜਵਾਂ ਸਿਵਲ ਜੱਜ ਜੋ ਹੈ ਨਾ ਮੈਨੂੰ ਪਹਿਚਾਣ ਲੈਂਦਾ। ਇਸੇ ਗੱਲ ਅਦਾਲਤ 'ਚ ਜਾਣਾ ਹਾਈ ਕੋਰਟ 'ਚ ਵੀ ਜਾਣਾ ਤੇ ਇੱਕ ਦੋ ਮਤਲਬ ਕਿ ਕਈ ਐਸੇ ਵਾਕਿਆ ਹੋਏ ਨੇ ਅੱਲਾ ਨੇ ਬੜੀ ਇੱਜ਼ਤ ਦਿੱਤੀ ਜੱਜ ਇੱਕ ਦੋ ਹੈ ਨੇ ਕਿ ਮੈਂ ਕਮਰੇ 'ਚ ਇਹਨੂੰ ਨਾ ਤੇ ਉਹ ਵੇਖਦਿਆਂ ਮੈਨੂੰ ਕਹਿੰਦੇ ਯਾਰ ਇਹ ਚਾਚੇ ਬੂਟੇ ਵਾਲੇ ਆ ਗਏ ਨੇ ਇਹਨਾਂ ਦਾ ਕੇਸ ਪਹਿਲੇ ਕਾਲ ਕਰ। ਵਾਹ ਰੇ ਵਾਹ ਕੀ ਬਾਤ। ਤੇ ਇਹ ਉਹਨਾਂ ਦੇ ਹਾਂ ਸਹੀ ਗੱਲ ਤੇ ਇਹ ਉਹਨਾਂ ਦੇ ਇੱਥੋਂ ਹੀ ਲੱਭੀ ਜਾਨੀ ਕੋਲੋਂ ਲੱਭੀ ਨਹੀਂ ਸਾਰਾ ਅੱਲਾ ਦਿੰਦਾ ਜੀ। ਇਹਨਾਂ ਨੂੰ ਕ੍ਰੈਡਿਟ ਜਾਂਦਾ ਜੀ। ਆਸ਼ਿਕ ਸਾਹਿਬ ਬਹੁਤ ਸ਼ੁਕਰੀਆ ਥੈਂਕ ਯੂ ਵੈਲਕਮ ਜਨਾਬ। ਆਸ਼ਿਕ ਸਾਹਿਬ ਅੱਗੇ ਤੋਂ ਨਾ ਤੁਸੀਂ ਉਹ ਚਾਹ ਵਾਲੇ ਨੂੰ ਕਹਿਣਾ ਕਿ ਮਿੱਠਾ ਘੱਟ ਰੱਖੇ ਬਸ। ਠੀਕ ਹੈ ਤੁਹਾਡੀ ਮਿਹਰਬਾਨੀ ਠੀਕ ਹੈ। ਮਿੱਠਾ ਅਲੱਗ ਆ ਜੇ ਕਰੇਗਾ। ਨਹੀਂ ਜਦੋਂ ਮਿੱਠਾ ਆਵੇ ਫਿਰ ਨਾਲ ਚਾਹ ਵੀ ਮੰਗਾ ਲਈ। ਚਲੋ ਠੀਕ ਹੈ ਠੀਕ ਹੈ ਨਾ ਪਰ ਲੱਗੇ ਤੋਂ ਨਾ ਤੇ ਨਾਲੇ ਦੂਸਰੀ ਗੱਲ ਆ ਉਹਨੂੰ ਕਹਿਣਾ ਕਿ ਕੱਪ ਚੁੱਕਦੇ ਹੀ ਨਾ ਸਾਫ਼ ਕਰ ਦਿਆ ਕਰ ਸਾਰਾ ਉਦਾਂ ਹੀ ਕੱਪਾਂ ਦਾ ਦੇਖੋ ਖਲਾਰਾ ਜਿਹੜਾ ਨਾ ਇੱਧਰ ਵੀ ਉਹ ਪਾਣੀ ਪੂਣੀ ਸਾਰਾ। ਨਹੀਂ ਉਹਨੂੰ ਤੇ ਬਿਸਕੁਟ ਦੇ ਭੋਰੇ ਵੀ ਚੁੱਕ ਲੈਣਾ ਨਾਲ ਬਿਸਕੁਟ ਵੀ ਸੀ ਤੇ ਉਹ ਵੇਖੋ ਸਾਰੇ ਭੋਰੇ ਉਦਾਂ ਹੀ ਨੇ। ਨਹੀਂ ਉਹਨੂੰ ਕਿਹਾ ਸੀ ਕਿ ਸਮਝਦਾਰ ਆਦਮੀ ਨੇ ਆਪੇ ਸਾਫ਼ ਸੁਫ ਕਰ ਲੈਣਗੇ। ਹਾਂ, ਨਹੀਂ। ਉਹਨੂੰ ਪਤਾ ਨਹੀਂ ਸੀ ਕਿ ਮਰਾਸੀਆਂ ਦੇ ਵਸ ਪੈ ਗਿਆ। ਅੱਛਾ ਸਰ ਅੱਛਾ ਉਹਨੂੰ ਇੰਨੇ ਸਾਲ ਹੋ ਗਏ ਤੁਹਾਡੇ ਕੋਲ ਪਤਾ ਨਹੀਂ ਲੱਗਾ। ਨਹੀਂ ਉਹਨੂੰ ਸਮਝ ਨਹੀਂ ਆਈ ਨਾ। ਇਹ ਖੁੱਲ੍ਹਾ ਨਹੀਂ ਹੁੰਦਾ ਸਭ। ਆਸ਼ਿਕ ਸਾਹਿਬ ਉਹ ਇੰਗਲਿਸ਼ ਕਹਿੰਦੇ ਨਾ ਫੁੱਲ ਡੇਜ਼ ਦਾ ਪੂਰੇ ਦਿਨਾਂ ਦੇ ਨੇ ਜ਼ਰਾ ਵੈਸੇ ਹੀ ਜਾਣ ਕੇ ਦੇਣਾ ਨਾ ਕਿਉਂਕਿ ਉਹ ਇਹ ਜਿਹੜੀ ਵਰਦੀ ਹੈ ਨਾ ਇਹਦਾ ਵੀ ਇੱਕ ਬੜਾ ਹਾਂਜੀ ਹਾਂਜੀ ਇੰਪੈਕਟ ਹੈ। ਹਾਂ ਨਹੀਂ ਅਸੀਂ ਜਦੋਂ ਬੁਲਾਇਆ ਕਰਾਂਗੇ ਨਾ ਆਸ਼ਿਕ ਸਾਹਿਬ ਨੂੰ ਅਸੀਂ ਇਹਨਾਂ ਨਾਲ ਇੰਨਾ ਕੀ ਮਜ਼ਾਕ ਕਰਿਆ ਕਰਾਂਗੇ ਜਿੰਨਾ ਕਿ ਬਾਪ ਬੇਟਾ ਵੀ ਕਰ ਲੈਂਦਾ ਹੈ ਦੋ ਭਰਾ ਵੀ ਕਰ ਲੈਂਦੇ ਨੇ ਜਿੰਨਾ ਕਿ Limited. ਯੈਸ ਔਰ ਖੂਬਸੂਰਤ ਮਜ਼ਾਕ ਕਰਿਆ ਕਰਾਂਗੇ ਔਰ ਲੇਕਿਨ ਮੇਨ ਮਕਸਦ ਇਹ ਹੈ ਕਿ ਅਵੇਅਰਨੈਸ ਹੋ। ਯੈਸ ਇਹ ਲੋਕਾਂ ਨੂੰ ਪਤਾ ਹੋਵੇ ਕਿ ਮੈਂ ਇਸ ਕੰਮ ਜਾ ਰਿਹਾ ਤੇ ਇਸ ਕੰਮ 'ਚ ਮੇਰੇ ਨਾਲ ਇਹ ਕੰਮ ਹੋ ਰਿਹਾ ਹੈ ਔਰ ਇਸ ਕੰਮ ਇਹ ਜਿਹੜਾ ਹੋ ਰਿਹਾ ਮੈਂ ਬਰਦਾਸ਼ਤ ਕਰੀ ਜਾ ਰਿਹਾ ਮੈਂ ਬਰਦਾਸ਼ਤ ਨਹੀਂ ਕਰਨਾ ਇਹਦਾ ਇਹ ਹੱਲ ਵੀ ਹੈ। ਇਹ ਹੱਲ ਹੈ ਸਹੀ ਬਾਤ। ਔਰ ਫਿਰ ਐਸਾ ਇਹਨਾਂ ਦਾ ਕੋਈ WhatsApp ਜਾਂ ਕੋਈ ਨੰਬਰ ਐਸਾ ਚਲਾਵਾਂਗੇ ਜਿੱਥੇ ਲੋਕ ਇਹਨਾਂ ਕੋਲ ਮਸ਼ਵਰਾ ਵੀ ਲੈ ਲੈਣ ਕੇਸ ਵਕੀਲ ਕਰਨਾ ਨਾ ਕਰਨਾ ਲੈਦਾ ਗੱਲ ਮਸ਼ਵਰਾ ਲੈ ਲੈਣ ਕਿਉਂਕਿ ਸਾਡੀ ਆਡੀਅנס ਆ ਉਹਨਾਂ ਨੇ ਪਿਆਰ ਦੇਣਾ ਨਾ। ਹੁਣ ਇਹ ਜਿਹੜੀ ਗੱਲ ਸੁਣਾ ਰਹੇ ਆ ਬੇਸਿਕਲੀ ਨਾ ਮੇਰੀ ਵਜ੍ਹਾ ਤੋਂ ਆ ਨਾ ਚਾਚੇ ਬੂਟੇ ਦੀ ਵਜ੍ਹਾ ਤੋਂ ਨਾ ਚੈਨਲ ਦੀ ਇਹਨਾਂ ਲੋਕਾਂ ਦੀ ਵਜ੍ਹਾ ਬੇਸ਼ੱਕ ਇਹੀ ਉਹ ਲੋਕ ਨੇ ਇਹਨਾਂ 'ਚ ਉਹ ਜੱਜ ਸਾਹਿਬ ਨੇ ਇਹਨਾਂ 'ਚ ਰੇੜੀ ਵਾਲਾ ਵੀ ਆ ਇਹਨਾਂ ਦੇ ਵਿੱਚ ਹੀ ਡਾਕਟਰ ਵੀ ਆ ਸਾਰੇ ਇਹਨਾਂ ਦੇ ਵਿੱਚ ਬੇਸਿਕਲੀ ਅੱਲਾ ਨੇ ਇਹਨਾਂ ਦੇ ਥਰੂ ਇੱਜ਼ਤ ਦਿੱਤੀ ਤੇ ਉਹ ਇਹਨਾਂ ਨੂੰ ਅਗਰ ਇਹ ਪਸੰਦ ਕਰਨਗੇ ਤੇ ਕੋਈ ਬੰਦਾ ਅਗਰ ਮਸ਼ਵਰਾ ਲੈਣਾ ਚਾਹ ਰਿਹਾ ਉਸ ਤੋਂ ਬਾਅਦ ਅਗਰ ਉਹ ਹਾਇਰ ਕਰਨਾ ਚਾਹ ਰਿਹਾ ਹਾਇਰ ਕਰ ਲਵੇ ਨਹੀਂ ਤੇ ਇਨਸ਼ਾਅੱਲਾ ਮਸ਼ਵਰਾ ਵੀ ਭਾਵੇਂ ਅੱਧਾ ਘੰਟਾ ਆਪਣਾ ਬੈਲੈਂਸ ਲਾ ਕੇ ਨਾ ਦੇਣ ਮਸ਼ਵਰਾ ਪੂਰਾ ਦੇਣ ਪੂਰਾ ਮਸ਼ਵਰਾ ਦੇਣਗੇ ਪੂਰੀ ਇਨਸ਼ਾਅੱਲਾ ਨਾਲੇ ਬਾਕੀ ਰਸਤੇ ਦੇ ਵਿੱਚ ਜਾਂਦੇ ਆ ਨਾ ਐਂਡ ਕਰਦੇ ਆ ਕਿੰਨਾ ਹੋ ਗਿਆ 55 ਹੋ ਗਿਆ ਲਓ ਮੁੱਕਣ ਵਾਲਾ ਹੋ ਗਿਆ ਕੰਮ। ਇੱਕ ਸਵਾਲ ਮੈਂ ਸਾਜੀ ਇੱਕ ਮੈਂ ਬਹੁਤ ਜ਼ਰੂਰੀ 4 ਮਿੰਟ ਦੀ ਗੱਲ ਹੋਰ ਕਰਨੀ ਇਹਨਾਂ ਨਾਲ ਮੇਰਾ ਪ੍ਰੋਗਰਾਮ ਪੂਰਾ ਗੱਡੀ 'ਚ ਕਰਾਂਗੇ ਉਸਤਾਦ ਜੀ। ਗੱਡੀ 'ਚ ਕਰਾਂਗੇ ਗੱਡੀ ਸਰ ਦੀਵਾਨੀ ਤੇ ਸ਼ਾਇਰੀ ਦਾ ਇੱਕ ਲਫ਼ਜ਼ ਹੈ ਮੁਕੱਦਮਾਤ ਦੇ ਨਾਲ ਕਿਵੇਂ ਲੱਗ ਗਿਆ? ਦੀਵਾਨੀ ਮੁਕੱਦਮਾਤ ਇਹ ਹੈ ਉਸਤਾਦ ਜੀ ਲਫ਼ਜ਼ ਦੀਵਾਨੀ ਮੈਂ ਦੀਵਾਨੀ ਇਹ ਤੇ ਹਾਂਜੀ ਦੀਵਾਨ ਤੋਂ ਮੇਰਾ ਹਾਲ ਦੀਵਾਨੀ ਆ। ਇਹ ਇੰਗਲਿਸ਼ ਦਾ ਲਫ਼ਜ਼ ਹੈ ਸਿਵਲ ਹਾਂਜੀ ਸਿਵਲ ਉਹਦੀ ਉਰਦੂ 'ਚ ਦੀਵਾਨੀ ਹੈ ਠੀਕ ਕਹਿੰਦੇ ਨੇ। ਉਹ ਵੈਸੇ ਲੋਕੀ ਕਹਾਵਤਾਂ ਬਣਾਈਆਂ ਕਿ ਜੀ ਬੰਦਾ ਇਹ ਸਿਵਲ ਕੇਸ ਕਰੇ ਤੇ ਦੀਵਾਨਾ ਹੋ ਜਾਂਦਾ ਹੈ ਤਾਂ ਦੀਵਾਨੀ ਹੈ। ਐਕਚੁਅਲੀ ਲਫ਼ਜ਼ ਉਹਦਾ ਤਰਜਮਾ ਹੈ ਦੀਵਾਨੀ ਸਿਵਲ ਦਾ ਤਰਜਮਾ ਹੈ। ਐਸੀ ਗੱਲ ਨਹੀਂ ਕਿ ਦੀਵਾਨਾ ਹੋ ਜਾਂਦਾ। ਬੱਚੇ ਕਿੰਨੇ ਸਾਡਾ ਸਿਸਟਮ ਮੇਰੇ ਮਾਸ਼ਾਅੱਲਾ 4 ਬੱਚੇ ਬੇਟੇ ਬੇਟੀਆਂ। ਹਾਂਜੀ ਵੱਡਾ ਬੇਟਾ ਮੇਰਾ ਲਾ ਕਰਦਾ ਪਿਆ ਨਾਲੇ ਉਹ ਇਨਕਮ ਟੈਕਸ ਦੀ ਪ੍ਰੈਕਟਿਸ ਸਿੱਖਦਾ ਪਿਆ। ਕਿੰਨੀ ਏਜ ਉਹਦੀ 20 ਈਅਰ ਮਾਸ਼ਾਅੱਲਾ। ਇਹ ਮੇਰੀ ਜਿਹੜੀ ਲਾ ਫਜ਼ਮ ਹੈ ਇਹ ਮੈਂ ਤੁਹਾਨੂੰ ਇਹਨੇ ਵੀ ਲਾ ਕੀਤਾ ਜੀ ਫਿਰ ਇਹਨੇ ਲਾ ਕੇ ਰੱਖ ਦਿੱਤਾ। ਇਹ ਐਸਨ ਲਾ ਐਸੋਸੀਏਟਸ ਨਜ਼ਰ ਆ ਰਿਹਾ ਹੋਣਾ ਆਵਾਮ ਨਾਸ ਨੂੰ। ਐਹਸਾਨ
ਹਾਂ ਐਸਨ ਮੇਰਾ ਵੱਡੇ ਬੇਟੇ ਦਾ ਨਾਮ ਹੈ। ਐਸਨ ਲਾ ਐਸੋਸੀਏਟ। ਜੀ ਜੀ। ਅੱਛਾ ਉਹ ਵੀ ਇਹ ਕਰਦਾ ਹਾਂਜੀ ਪਿਆ। ਇਹ ਵੀ ਹੈ ਵਕਾਲਤ ਦਾ ਕੋਰਸ ਅੱਛਾ ਉਹ ਇਨਕਮ ਟੈਕਸ ਵਾਲੇ ਇਸ ਚੱਕਰ 'ਚ ਨੇ। ਨਾਲ ਉਹ ਵੀ ਕਰੇਗਾ। ਸਹੀ। ਹਾਂਜੀ। ਉਹ ਤੇ ਤੁਸੀਂ ਉਹਨੂੰ ਦੱਸਿਆ ਨਹੀਂ ਕਿ ਬੇਟਾ ਮੈਂ ਮਤਲਬ ਮੈਨੂੰ ਦੇਖ ਲੈਂਦਾ ਤੂੰ? ਨਹੀਂ ਉਹਦੀ ਆਪਣੀ ਚੁਆਇਸ ਹੈ ਜਾਨੀ ਸਾਹਿਬ। ਤੁਹਾਡੇ ਵੀ ਕੋਈ ਵਾਲਾ ਸਾਹਿਬ ਚਾਚਾ ਕੋਈ ਹੈ? ਨਹੀਂ ਨਹੀਂ ਮੈਂ ਪੂਰੀ ਫੈਮਿਲੀ ਚ ਤੁਸੀਂ ਸ਼ੌਕ ਹੀ ਆਏ ਹੋ ਜਾਂ ਉਹ ਜਿੱਦਾਂ ਕਹਿੰਦੇ ਮੇਰੇ ਪੁੱਤ ਨੇ ਵਕੀਲ ਬਣਨਾ, ਮੇਰੇ ਉਹ ਇੰਨਾ ਕਹੀ ਜਾਂਦਾ ਬੰਦਾ ਕਹਿੰਦਾ ਲੈ ਮੈਂ ਬਣ ਹੀ ਜਾਣਾ ਫਿਰ ਕਸਮਾਂ ਨੂੰ। ਨਹੀਂ ਨਹੀਂ ਜਾਨੀ ਸਾਹਿਬ ਐਸੀ ਕੋਈ ਹਾਲਾਤ ਨਹੀਂ, ਮੈਨੂੰ ਹਾਲਾਤ ਹੀ ਇੱਧਰ ਲੈ ਆਏ ਨੇ। ਮੈਂ ਤੇ ਬੜੇ ਮਾੜੇ ਜਿਹੇ ਘਰ ਚੋਂ ਹਾਂ, ਬੜੀ ਮੁਸ਼ਕਲ ਮਿਹਨਤਾਂ ਕਰਕੇ ਨਹੀਂ ਪੜ੍ਹਿਆ। ਵਕੀਲ ਤੁਹਾਡਾ ਆਪਣਾ ਜ਼ਾਤੀ ਸ਼ੌਕ ਸੀ ਜ਼ਾਤੀ ਸ਼ੌਕ ਜਾਂ ਅੰਮੀ ਅੱਬੂ ਦੀ ਖਾਈ ਸੀ? ਨਹੀਂ ਨਹੀਂ ਆਪਣੇ ਸ਼ੌਕ ਸੀ। ਵਾਲਦ ਵਾਲਦਾ ਹੈ ਨੇ? ਵਾਲਦ ਨਹੀਂ ਹੈ, ਵਾਲਦਾ ਹੈ। ਵਾਲਦਾ ਹੈ। ਅੱਛਾ ਵਾਲਦ ਪਹਿਲੇ ਜਾਂਦੇ ਨੇ। ਉਹ ਤਾਂ ਡੇਲੀ 90% ਮੈਂ ਇਹਨਾਂ ਨੂੰ ਕਹਿੰਦਾ ਹੁੰਦਾ ਤੁਸੀਂ ਆਪਣੇ ਖਾਨਦਾਨ 'ਚ ਨਜ਼ਰ ਪਾ ਲਓ, ਇੰਜੀ ਹੈ। ਮਰਦ ਪਹਿਲੇ ਜਾਏਗਾ। ਨਹੀਂ ਉਂਝ ਵੀ ਜਾਨੀ ਸਾਹਿਬ ਜਦੋਂ ਰਿਸ਼ਤੇ ਵੇਖਦੇ ਨੇ ਨਾ ਸਾਡੇ ਵੱਡੇ ਮਾਸ਼ਰੇ 'ਚ, ਤੇ ਉਹ ਲੜਕੀ ਬੰਦੇ ਤੋਂ ਵੈਸੇ ਵੀ 3-4 ਸਾਲ ਛੋਟੀ ਲੱਗਦੀ ਮੈਂ ਕਹਿੰਦਾ ਤੁਸੀਂ ਤਾਂ ਕਿ ਉਹ ਖਾਮਨ ਚਲਾ ਵੀ ਜਾਏ ਤੇ ਬੱਚਿਆਂ ਨੂੰ ਨਾ ਸਰ ਤੁਸੀਂ ਔਰਤ 10 ਸਾਲ ਵੱਡੀ ਵੀ ਦੇਖ ਲਓ ਫਿਰ ਵੀ ਪਹਿਲੇ ਬੰਦਾ ਹੀ ਉਹ ਬਾਅਦ 'ਚ ਐਗਜ਼ਾਮਪਲਾਂ ਨੇ, ਲੇਕਿਨ ਕੋਸ਼ਿਸ਼ ਇਹ ਹੁੰਦੀ ਹੈ ਕਿ 2-5 ਸਾਲ ਛੋਟੀ ਹੋਵੇ ਤਾਂ ਕਿ ਬੱਚੇ ਜਿਹੜੇ ਲਵਾਰਸ ਨਾ ਹੋਣ। ਬਾਹਰੋਂ ਗੰਦ ਬਲਾ ਵੀ ਨਹੀਂ ਨਾ ਖਾਂਦੀਆਂ ਬੁੱਢੀਆਂ ਸਾਡੇ ਵਾਂਗੂ। ਚਲੋ ਜਿੱਦਾਂ ਤੁਸੀਂ ਚਾਹ ਪਿਆਤੀ 3 ਵਾਰੀ ਸਾਨੂੰ ਅੱਧੇ ਘੰਟੇ 'ਚ। ਨਹੀਂ ਜਾਨੀ ਸਾਹਿਬ ਨੇ ਤੁਸੀਂ ਖਿਦਮਤ ਦਾ ਮੌਕਾ ਹੀ ਨਹੀਂ ਦਿੱਤਾ ਯਾਰ। ਹਾਂ ਮੈਂ ਦਿੱਤਾ ਨਹੀਂ ਹਲੇ 50 ਮਿੰਟ ਬੈ ਕੇ। ਨਹੀਂ ਨਹੀਂ ਉਹ ਤੇ ਤੁਸੀਂ ਆਵਾਮ ਦੀ ਖਿਦਮਤ ਕਰਨੇ, ਮੈਨੂੰ ਵੀ ਮੌਕਾ ਦਿਓ, ਤੁਹਾਨੂੰ ਕਿਤੇ ਕੋਈ ਅੱਛੀ ਜਗ੍ਹਾ ਤੋਂ ਲੰਚ ਕਰਾਈਏ। ਤੁਸੀਂ ਹੁਣ ਫੈਸਲਾਬਾਦ ਆਣਾ, ਮੇਰੇ ਭਾਈ ਦੀ ਸ਼ਾਦੀ ਹੋ ਰਹੀ, ਉਹਦਾ ਕੇਸ ਵੀ ਤੁਸੀਂ ਹੀ ਕਰਨਾ। ਨਹੀਂ ਉਹ ਹਾਲੇ ਸ਼ਾਦੀ ਤੋਂ ਸ਼ਾਦੀ ਅੱਠ ਨੌਂ ਨਾ ਮਹੀਨੇ ਬਾਅਦ ਕਰਾਓ, ਕਰਾਂਗੇ। ਅਸੀਂ ਕਰਾ ਲਓ ਯਾਰ, ਡਾਇਰੈਕਟ ਹੀ ਕਰਾ ਲਓ। ਨਹੀਂ ਉਹ 10 ਮਹੀਨੇ ਤੇ ਲੱਗ ਹੀ ਜਾਣੇ ਨਾ। ਉਹ ਕਰਨਗੇ ਕੇਸ ਕਰਨਗੇ। ਠੀਕ। ਮੈਂ ਕੋਈ ਨਹੀਂ ਮੈਂ ਹੱਥ ਪਵਾ ਦਾਂਗਾ ਨਾਮ। ਠੀਕ ਹੈ। ਲਓ ਜੀ ਨਾਜ਼ਰੀਨ ਕਿੰਨਾ ਹੋ ਗਿਆ? 55 58 ਮਿੰਟ ਹੋ ਗਏ। ਲਓ 2 ਮਿੰਟ ਦੀ ਮੈਂ ਤੁਹਾਡਾ ਜ਼ਰੂਰੀ ਗੱਲ ਰਸਤੇ 'ਚ ਕਰਨੀ ਬਹੁਤ ਜ਼ਰੂਰੀ ਗੱਲ ਆ। 2-3 ਮਿੰਟ ਮੈਂ ਲੈਣੇ ਤੁਹਾਡੇ ਬਸ ਇਨਸ਼ਾਅੱਲਾ ਤਾਲਾ ਵੇਖਣਾ ਤੁਸੀਂ। ਓਕੇ ਆਓ ਜੀ ਚੱਲੀਏ। ਆਸ਼ਿਕ ਸਾਹਿਬ ਥੈਂਕ ਯੂ। ਓਕੇ ਜਨਾਬ ਸਾਨਿਸ਼ ਭਾਈ ਬਹੁਤ ਸ਼ੁਕਰੀਆ ਹੈ ਤੁਹਾਡਾ, ਖੁਸ਼ੀ ਤੋਂ ਉੱਥੇ ਤੁਸੀਂ ਤਸ਼ਰੀਫ ਲਿਆਏ ਜਾਨੀ ਸਾਹਿਬ ਦਾ ਤੇ ਆਪਣਾ ਦਫ਼ਤਰ ਹੈ ਜੀ। ਤੇ ਉਹ ਮੇਰੇ ਪੁਰਾਣੇ ਜਿੰਦ ਜਾਨ ਵੀ ਨੇ। ਹਾਂ ਤੇ ਬੜੀ ਖੁਸ਼ੀ ਆਸ਼ਿਕ ਹੋਈ ਹੈ ਸਾਹਿਬ ਥੈਂਕ ਯੂ। ਇੱਕ ਤੇ ਖੁਸ਼ੀ ਹੈ ਕਿ ਤੁਹਾਨੂੰ ਮਿਲੇ, ਇੱਕ ਖੁਸ਼ੀ ਕਿ ਤੁਸੀਂ ਲਾਹੌਰ ਆ ਕੇ ਮਿਲੇ। ਤੇ ਇੱਕ ਖੁਸ਼ੀ ਇਹ ਵੀ ਹੋਈ ਹੈ ਕਿ ਮੈਂ ਤੁਹਾਨੂੰ ਕਿੰਨੇ ਸਾਲਾਂ ਬਾਅਦ ਮਿਲਾਇਆ। ਆਹ ਇਹ ਜ਼ਿਆਦਾ ਖੁਸ਼ੀ ਇਹਨਾਂ 'ਚ ਬਹੁਤ ਲੋਕ ਨੇ ਜਿਹੜੇ ਮੈਨੂੰ ਕਹਿੰਦੇ ਨੇ ਯਾਰ ਉਹ ਚਾਚੇ ਬੂਟੇ ਵਾਲਾ ਤੇ ਸੁਣਾ ਦੇ ਜ਼ਰਾ ਆਵਾਜ਼। ਚਲੋ ਅੱਜ ਆਵਾਮ ਵੀ ਖੁਸ਼ ਹੋ ਗਈ। ਹਾਂ ਤੇ ਮੈਂ ਆਵਾਮ ਦੀ ਖੁਸ਼ੀ ਲਈ ਤਿਆਰ ਹਾਂ ਜਨਾਬ। ਨਹੀਂ ਇਨਸ਼ਾਅੱਲਾ ਜਿੱਥੇ ਮਰਜ਼ੀ ਬੁਲਾਓ। ਤੁਸੀਂ ਇਦਾਂ ਕਰਿਆ ਕਰਾਂਗੇ ਨਾ ਆਪਣਾ, ਤੁਸੀਂ 15 ਦਿਨਾਂ ਹਫ਼ਤੇ ਬਾਅਦ ਨਹੀਂ 15 ਦਿਨਾਂ 'ਚ ਇੱਕ ਦਿਨ ਆਓ ਠੀਕ ਹੈ। ਤੇ ਆਪਾਂ 2-3-4 ਜਿੰਨੇ ਪ੍ਰੋਗਰਾਮ ਹੈ ਆਪਾਂ ਕਰ ਠੀਕ ਲਾਂਗੇ। ਹੋ ਗਿਆ। ਠੀਕ ਹੈ ਨਾ? ਠੀਕ ਹੈ ਜੀ। ਲਓ ਜੀ ਨਾਜ਼ਰੀਨ ਕਿੰਨਾ ਹੋ ਗਿਆ? 60 ਮਿੰਟ ਹੋ ਗਏ। ਨਾਜ਼ਰੀਨ ਜ਼ਰੂਰੀ ਗੱਲ ਕੀ ਸੀ ਅਗਲੇ ਪ੍ਰੋਗਰਾਮ 'ਚ ਕਰ ਲਾਂਗਾ, ਕੋਈ ਅਗਲੇ ਪ੍ਰੋਗਰਾਮ 'ਚ ਕਰ ਲਾਂਗਾ, ਕੋਈ ਮਸਲਾ ਨਹੀਂ ਤਾਂ। ਓਕੇ ਹਾਂ ਕੋਈ ਜ਼ਰੂਰੀ ਗੱਲ ਹੈ ਵੀ ਕੋਈ ਨਹੀਂ ਹੈ ਸੀ ਸਰ, ਜਿੰਨਾ ਟਾਈਮ ਘਟਦਾ ਨਾ ਉਨੀ ਜ਼ਰੂਰੀ ਗੱਲ ਹੁੰਦੀ ਹੈ ਮੈਨੂੰ ਪਿੱਛੇ। ਓਕੇ ਜੀ ਅੱਲਾ ਹਾਫਿਜ਼।